ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ਮ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 25 ਸਤੰਬਰ 2025 1100 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਦੇ ਸਪੈਕਟਰਮ ਕੇਬਲ ਆਰਸਨ ਕੇਬਲ ਵਾਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਗ੍ਰੀਨਵੁੱਡ ਇੰਡੀਆਨਾ ਤੋਂ ਸਰਦਾਰ ਗੁਰਨਾਮ ਸਿੰਘ ਐਂਡ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਨਾਮ ਸਿੰਘ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਸੈਸ਼ਨ ਹੈ ਉਹ ਚੱਲ ਰਿਹਾ और यूनाइटेड नेशन के 80वें सैशन दौरान यूके कैनेडा आस्ट्रेलिया फ्रांस समेत बहुत सारे मुल्कों ने फलस्तीन मुल्क को मानता दी है। तो सिख फैडरेशन यूके ने यूके सरकार वालों फलस्तीन को मानता देने के फैसले का स्वागत किया है और नाल ही सिख फैडरेशन ने यूके सरकार को कहा है कि वह सिखां के आज़ाद मुल्क खालिस्तान की कायमी लई मददगार होवे और नाल ही यूके सरकार को जवाबदेह ठहरांदियां सिख फैडरेशन ने 3 नुकते चुके हैं। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना देखण सुन लई तुहाडा सब दा बहुत बहुत धन्नवाद। जी राज साहब की विचारां ने? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰ ਗੁਰਨਾਮ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਉਹਨਾਂ ਦੇ ਸੁਪੁੱਤਰ ਜਸਦੀਪ ਸਿੰਘ ਰੂਬਨ ਸਿੰਘ ਇਹ ਸਮੁੱਚਾ ਹੀ ਪਰਿਵਾਰ ਡੈਡੀਕੇਟਿਡ ਪਰਿਵਾਰ ਹੈ। ਜਸਦੀਪ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਗ੍ਰੀਨਵੁੱਡ ਦੇ ਗੁਰਦੁਆਰਾ ਸਾਹਿਬ ਔਰ ਉੱਥੇ ਬੱਚਿਆਂ ਦੇ ਹਵਾਲੇ ਨਾਲ ਜਿਹੜਾ ਖਾਸ ਤੌਰ ਤੇ ਸ਼ਸਤਰ ਵਿਦਿਆ ਗੁਰਮਤ ਵਿਦਿਆ ਦੀ ਸ਼ੁਰੂਆਤ ਹੋਈ ਉਹ ਪੰਥ ਪਿਆਰੇ ਨੇ ਔਰ ਕੋਈ ਵੀ ਜਿਹੜਾ ਵੀ ਪੰਥ ਦੇ ਲਈ ਕੰਮ ਕਰਦਾ ਹੈ ਉਸ ਦੀ ਆਰਥਿਕ ਤੌਰ ਤੇ ਵੀ ਮਦਦ ਕਰਦੇ ਨੇ। ਹੁਣ ਵੀ ਬੇਸ਼ੱਕ ਕਾਰੋਬਾਰੀ ਸਿਲਸਿਲੇ 'ਚੋਂ ਵਰਜੀਨੀਆ ਮੂਵ ਕੀਤੇ ਨੇ ਲੇਕਿਨ ਉਹ ਹਰ ਪ੍ਰੋਜੈਕਟ ਨੂੰ ਜਿਹੜਾ ਉਹ ਸਰਾਹੁੰਦੇ ਨੇ ਉਸ ਦਾ ਹਿੱਸਾ ਬਣਦੇ ਨੇ। ਔਰ ਸਰ ਗੁਰਨਾਮ ਸਿੰਘ ਜਿਹੜੇ ਖੁਦ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ ਹੈ ਇੱਕ ਜਗਿਆਸੂ ਵੀ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਸੀਂ ਆਪਣਾ ਪ੍ਰੋਗਰਾਮ ਰੈਗੂਲਰ ਕਰਦੇ ਹਾਂ ਉਹ ਸਾਡੇ ਰੈਗੂਲਰ ਵਿਊਅਰ ਨੇ ਕੋਈ ਨਾ ਕੋਈ ਸੁਝਾਅ ਵੀ ਉਹਨਾਂ ਦਾ ਹੁੰਦਾ ਹੈ ਐਪਰੀਸ਼ੀਏਸ਼ਨ ਵੀ ਹੁੰਦੀ ਹੈ ਔਰ ਹੁਣ ਵੀ ਸਾਡੀ ਵਿਜ਼ਿਟ ਦੇ ਦੌਰਾਨ ਉਹ ਸਾਡੇ ਨਾਲ ਜਿਵੇਂ ਪਰਛਾਵੇਂ ਵਾਂਗ ਰਹੇ ਉਹਨਾਂ ਦੀ ਸੰਗਤ 'ਚ ਰਹਿੰਦੇ ਆ। ਮੈਂ ਵੀ ਆਪਣੇ ਆਪ ਨੂੰ ਜਿਵੇਂ ਇੱਕ ਜਗਿਆਸੂ ਵਾਂਗ ਤੁਸੀਂ ਚਰਚਾ ਕਰਦੇ ਹੋ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਦੇ ਹੋ ਉਹਨਾਂ ਦਾ ਬੇਟਾ ਰੂਬਨ ਸਿੰਘ ਔਰ ਅੱਗੋਂ ਸਮੁੱਚਾ ਪਰਿਵਾਰ ਲੋਕਲੀ ਵੀ ਜਿਹੜਾ ਪੰਥ ਦੀ ਸੇਵਾ ਦੇ ਪਿੜ 'ਚ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਕਿ ਅਸੀਂ ਜਿਹੜਾ ਤੁਹਾਨੂੰ ਆਪਣੇ ਵਿਊਅਰਸ ਨੂੰ ਜੁਆਇਨ ਕਰਵਾਉਣਾ ਚਾਹੁੰਦੇ ਹਾਂ ਸਵਾਲ ਜਵਾਬ ਸੈਸ਼ਨ ਦੇ ਵਿੱਚ ਸੇਫ ਤਰੀਕਾ WhatsApp ਦੇ ਉੱਤੇ ਜਿਹੜਾ ਉਹ ਤੁਸੀਂ ਆਡੀਓ ਮੈਸੇਜ ਆਪਣਾ ਰਿਕਾਰਡ ਕਰ ਸਕਦੇ ਹੋ ਜਾਂ ਵੀਡੀਓ ਮੈਸੇਜ ਰਿਕਾਰਡ ਕਰ ਸਕਦੇ ਹੋ ਉਹ ਅਸੀਂ ਪਲੇ ਵੀ ਕਰਾਂਗੇ ਔਰ ਉਹਨੂੰ ਜਵਾਬ ਵੀ ਦੇਵਾਂਗੇ। ਹਾਲਾਂ ਬਹੁਤ ਸਾਰਿਆਂ ਨੇ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਪਰ ਆਡੀਓ ਜਾਂ ਵੀਡੀਓ ਮੈਸੇਜ ਦੀ ਥਾਂ ਬਹੁਤ ਸਾਰੇ ਜਿਹੜੇ ਨੇ ਉਹ ਵੈਲ ਵਿਸ਼ੇਸ ਦਿੰਦੇ ਨੇ ਜਾਂ ਫੋਨ ਤੇ ਗੱਲ ਕਰਨਾ ਚਾਹੁੰਦੇ ਨੇ ਉਹ ਸਾਡੇ ਲਈ
ਸੰਭਵ ਵੀ ਨਹੀਂ ਹੈ ਔਰ ਵੈਸੇ ਵੀ ਕੁਝ ਜਿਹੜੇ ਨੇ ਅੱਗੋਂ ਵੀਡੀਓਜ਼ ਭੇਜ ਰਹੇ ਨੇ। ਸੋ ਬਿਹਤਰ ਇਹ ਹੋਏਗਾ ਕਿ ਭਾਈ ਤੁਸੀਂ ਕੋਈ ਵੀ ਜੇ ਕੋਈ ਨਵੀਂ ਜਾਣਕਾਰੀ ਜਾਂ ਇਨਫੋਰਮੇਸ਼ਨ ਹੈ ਉਹ ਤਾਂ ਤੁਸੀਂ ਸਾਡੇ ਨਾਲ ਉਸ ਦੇ ਉੱਤੇ ਸਾਂਝਾ ਕਰ ਸਕਦੇ ਹੋ, ਪਰ ਅਸੀਂ ਇਸ ਨੂੰ ਇੱਕ ਰੈਗੂਲਰ ਫੀਚਰ ਬਣਾਉਣਾ ਚਾਹੁੰਦੇ ਹਾਂ ਔਰ ਸਾਡਾ WhatsApp ਨੰਬਰ ਹੈ 5166191984 516 619 1984। ਔਰ ਜਿਵੇਂ ਮੈਂ ਕਿਹਾ ਸੀ ਤੁਹਾਡਾ ਮੈਸੇਜ 1.5 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਮੈਕਸਿਮਮ 2 ਮਿੰਟ, ਔਰ ਰੈਲੇਵੈਂਟ ਮੈਸੇਜ ਹੋਣਾ ਚਾਹੀਦਾ, ਕਮੈਂਟ ਨਹੀਂ। ਕਿਉਂਕਿ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ, ਮੈਂ ਜਦੋਂ ਸੈਮੀਨਾਰਸ ਜਾਂ ਕਾਨਫਰੰਸਿਸ 'ਚ ਆਡੀਅנס ਨੂੰ ਜੁਆਇਨ ਕਰਵਾਉਣਾ ਚਾਹੁੰਦਾ ਤੇ ਜਿਹਦੇ ਹੱਥ 'ਚ ਮਾਈਕ ਆਉਂਦਾ ਉਹ ਲੈਕਚਰ ਜ਼ਿਆਦਾ ਕਰਦਾ, ਕਮੈਂਟ ਜ਼ਿਆਦਾ ਕਰਦਾ, ਜਿਹੜੀ ਰੈਲੇਵੈਂਟ ਡਿਸਕਸ਼ਨ ਹੁੰਦੀ ਹੈ ਉਹਦੇ 'ਚ ਕੋਈ ਫੋਕਸ ਨਹੀਂ ਹੁੰਦਾ। ਸੋ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੇ ਤੁਹਾਡੇ ਸਵਾਲ ਨੇ ਉਹ ਕ੍ਰਿਸਪ ਹੋਣ ਔਰ ਰੈਲੇਵੈਂਟ ਹੋਣ, ਉਹਦੇ 'ਚ ਕਿਸੇ ਲਈ ਨਫ਼ਰਤ ਜਾਂ ਗਾਲੀ ਗਲੋਚ ਨਾ ਹੋਏ। ਕਿ ਔਰ ਇਸੇ ਲਈ ਅਸੀਂ ਜਦੋਂ ਅਸੀਂ WhatsApp ਦੇ ਉੱਤੇ ਸਾਡੇ ਕੋਲ ਸਕੈਨ ਕਰਨ ਦੀ ਜਾਂ ਕਿਸੇ ਮੈਸੇਜ ਨੂੰ ਕਿਹਨੂੰ ਸਿਲੈਕਟ ਕਰਨਾ ਉਹ ਚੋਇਸ ਸਾਡੇ ਕੋਲ ਹੋਏਗੀ। ਸੋ ਅਗੇਨ ਨੰਬਰ 5166191984। ਗੱਲ ਅਸੀਂ ਸਾਡਾ ਓਪਨਿੰਗ ਟੌਪਿਕ ਹੈ ਔਰ UN ਸੈਸ਼ਨ ਜਿਹੜਾ 80ਵਾਂ ਸੈਸ਼ਨ ਚੱਲ ਰਿਹਾ ਉਹਦੇ 'ਚ ਬਹੁਤ ਕੁਛ ਤਾਂ ਨਿਕਲਣਾ ਨਹੀਂ ਹੁੰਦਾ। ਜਿਵੇਂ ਅਸੀਂ UN ਦੇ ਆਪਣੇ ਰੋਲ ਬਾਰੇ ਵੀ ਜ਼ਿਕਰ ਕੀਤਾ ਹੈ ਕਿ ਜਿਹਦੇ ਕੋਲ ਕੋਈ ਇੰਪਲੀਮੈਂਟ ਕਰਨ ਦੀ ਪਾਵਰ ਨਹੀਂ ਹੈ। ਫੰਡਿੰਗ ਵੀ ਉਹਨਾਂ ਮੁਲਕਾਂ ਦੇ ਜਿਹੜਾ ਤੁਸੀਂ ਲੈ ਰਹੇ ਹੋ, ਸਭ ਤੋਂ ਜ਼ਿਆਦਾ ਕੰਟਰੀਬਿਊਟਰ ਅਮਰੀਕਾ ਹੈ ਕਿ ਜਿਨ੍ਹਾਂ ਦੀ ਆਪਣੀ ਨੀਤੀ, ਜੇ ਇਸ ਵੇਲੇ ਗਜ਼ਾ ਦੇ ਮਾਮਲੇ 'ਚ ਕਹਿਣਾ ਹੋਏ ਕਿ ਰੈਸਟ ਆਫ ਦਾ ਵਰਲਡ ਇੱਕ ਪਾਸੇ ਨਜ਼ਰ ਆਉਂਦਾ, 140 ਤੋਂ ਜ਼ਿਆਦਾ ਮੁਲਕ ਜਿਨ੍ਹਾਂ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੈ ਔਰ ਅਜੇ ਕਿਉਂਕਿ ਜਨਰਲ ਅਸੈਂਬਲੀ ਦੇ ਵਿੱਚ ਹੀ ਉਹਦੇ 'ਚ ਫਰਾਂਸ ਦੇ ਮੁਖੀ ਹੋਣ, ਪ੍ਰੈਜ਼ੀਡੈਂਟ ਹੋਣ, ਸਪੇਨ ਦਾ ਹੋਏ, UK ਦਾ ਹੋਏ, ਕੈਨੇਡਾ ਦਾ ਹੋਏ, ਉਹਨਾਂ ਸਾਰਿਆਂ ਨੇ, ਆਸਟ੍ਰੇਲੀਆ ਦਾ ਹੋਏ, ਫਲਸਤੀਨ ਨੂੰ ਇੱਕ ਸਟੇਟ ਵਜੋਂ ਮਾਨਤਾ ਦਿੱਤੀ ਹੈ। ਪਰ ਇਹ ਇੱਕ ਪੇਪਰ ਤੋਂ ਬਿਨਾਂ, ਪੇਪਰ ਦੇ ਉੱਤੇ ਇੱਕ ਦਿੱਤੇ ਗਏ ਬਿਆਨ ਤੋਂ ਇਲਾਵਾ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦਾ, ਕਿਉਂਕਿ ਅਲਟੀਮੇਟਲੀ ਜੇ ਇੱਕ ਇੰਟਰਵੈਂਸ਼ਨ ਦੀ ਲਾਈਨ ਆਣੀ ਹੈ ਤਾਂ UN ਸਿਕਿਉਰਿਟੀ ਕਾਉਂਸਲ 'ਚ ਆਣੀ ਹੈ ਔਰ ਉਹ ਹਮੇਸ਼ਾ ਵਾਂਗ ਜਿਹੜਾ ਹੈ ਅਮਰੀਕਾ ਨੇ ਉਹਨੂੰ ਵੀਟੋ ਕਰਨਾ ਹੈ। ਜਿਵੇਂ ਕਿ ਈਵਨ ਇਸ ਆਪਣੀ 1 ਘੰਟੇ ਦੀ ਪ੍ਰੈਜੈਂਟੇਸ਼ਨ ਦੌਰਾਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਸ ਮੂਵ ਨੂੰ ਜਿਹੜਾ ਫਲਸਤੀਨ ਨੂੰ ਮਾਨਤਾ ਦੇਣ ਦਾ ਹੈ, ਇਸ ਨੂੰ ਹਮਾਸ ਦੀ ਮਦਦ ਕਰਨਾ ਕਿਹਾ ਜਾਂ ਹਮਾਸ ਨੂੰ ਐਨਕਰੇਜ ਕਰਨਾ ਕਿਹਾ, ਜਿਹੜੀ ਗੱਲ ਠੀਕ ਨਹੀਂ। ਹਾਲਾਂਕਿ ਅਸੀਂ ਕੰਡੈਮ ਕਰਦੇ ਹਾਂ ਜੋ ਹਮਾਸ ਨੇ ਅਕਤੂਬਰ 2023 ਦੇ ਵਿੱਚ ਕੀਤਾ ਔਰ ਇਹ ਸਾਡਾ ਪਾਰਟ ਹੈ ਕਿ ਵੀ ਇਹ ਡੀਲ ਬਰਾਬਰ ਹੋਏ ਕਿ ਸਾਰੇ ਜਿਹੜੇ ਵੀ 50 ਦੇ ਕਰੀਬ ਰਹਿੰਦੇ ਅਗਵਾ ਜਿਹੜੇ ਜਿਨ੍ਹਾਂ ਨੂੰ ਹੋਸਟੇਜ ਲਿਆ ਹੋਇਆ ਇਜ਼ਰਾਈਲੀਆਂ ਨੂੰ, ਉਹ ਨੇ ਉਹਨਾਂ ਨੂੰ ਛੱਡਿਆ ਜਾਏ। ਪਰ ਨਾਲ ਦੀ ਨਾਲ ਜਿਹੜੀ ਤਬਾਹੀ ਇਜ਼ਰਾਈਲ ਨੇ ਇਹਨਾਂ ਸਾਰੇ ਸਮੇਂ 'ਚ ਲਗਾਤਾਰ ਐਵਰੀ ਡੇ ਗਜ਼ਾ ਦੇ ਵਿੱਚ, ਜਿਹਦੇ 'ਚ 80,000 ਤੋਂ ਜ਼ਿਆਦਾ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ, ਜਿਨ੍ਹਾਂ 'ਚ 2/3 ਔਰਤਾਂ ਤੇ ਬੱਚੇ ਨੇ, ਜਿਨ੍ਹਾਂ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਸੋ ਤੁਹਾਨੂੰ ਉਹ ਜੇ ਨਜ਼ਰ ਨਾ ਆਉਣ ਤੇ ਸਿਰਫ ਤੁਸੀਂ ਵਨ ਸਾਈਡਡ ਹੋਏ ਔਰ ਇਸ ਮਾਮਲੇ 'ਚ ਅਮਰੀਕਾ ਕਾਫੀ ਆਈਸੋਲੇਟਡ ਹੈ ਔਰ ਅਸੀਂ ਹੋਪ ਕਰਦੇ ਹਾਂ ਔਰ ਇਹ ਜਿਹੜਾ ਈਵਨ ਕਰੰਟ ਐਡਮਿਨਿਸਟ੍ਰੇਸ਼ਨ ਦੀ ਪੋਜੀਸ਼ਨ ਹੈ, ਈਵਨ ਫਲਸਤੀਨ ਨੂੰ ਐਜ਼ ਏ ਸਟੇਟ ਨਾ ਮੰਨਣ ਦੀ ਵੀ, ਇਹ ਵੀ ਅਮਰੀਕਨ ਜਿਹੜੀ ਸਟੇਟ ਪਾਲਿਸੀ ਸੀ ਉਸ ਤੋਂ ਬਿਲਕੁਲ ਕਿਨਾਰਾਕਸ਼ੀ ਕਰਨਾ, ਕਿਉਂਕਿ 1992-93 ਦੇ ਦੌਰ 'ਚ ਜਿਹੜਾ ਔਸਲੋ ਅਕੋਰਡ ਹੋਇਆ ਯਾਸਰ ਅਰਾਫਾਤ ਔਰ ਪ੍ਰਾਈਮ ਮਿਨਿਸਟਰ ਰੈਬੀਨ ਦੇ ਵਿਚਾਲੇ, ਹਾਲਾਂ ਉਸ ਦੀ ਕੀਮਤ ਪ੍ਰਾਈਮ ਮਿਨਿਸਟਰ ਰੈਬੀਨ ਨੂੰ ਆਪਣੀ ਜਾਨ ਦੇ ਕੇ ਚੁਕਾਣੀ ਪਈ। ਇੱਕ ਰਾਈਟ ਵਿੰਗ ਇਜ਼ਰਾਈਲੀ ਨੇ ਉਹਨਾਂ ਦਾ ਮਰਡਰ ਕੀਤਾ, ਲੇਕਿਨ ਔਸਲੋ ਅਕੋਰਡ ਇਹੀ ਸੀ ਜਿਹਦੇ ਥੱਲੇ 2 ਨੇਸ਼ਨ ਥਿਊਰੀ ਨੂੰ ਮਾਨਤਾ ਦਿੱਤੀ ਗਈ ਸੀ ਔਰ ਇਹ ਸੀ ਕਿ ਵੈਸਟ ਬੈਂਕ, ਗਜ਼ਾ ਔਰ ਈਸਟ ਜੈਰੂਸ਼ਲਮ ਜਿਹੜੀ ਹੈ ਉਹਦੀ ਕੈਪੀਟਲ ਹੋਏਗੀ, ਅੰਡਰਸਟੈਂਡਿੰਗ ਸੀ। ਲੇਕਿਨ ਇਹਦੇ ਬਾਵਜੂਦ 93 ਤੋਂ ਲੈ ਕੇ ਹੁਣ ਇਹਨਾਂ 30 ਸਾਲਾਂ ਦੇ ਵਿੱਚ ਇਜ਼ਰਾਈਲ ਨੇ ਕਿੰਨੀਆਂ ਸੈਟਲਮੈਂਟਸ ਉਹ ਵੈਸਟ ਬੈਂਕ ਦੇ ਵਿੱਚ ਵੀ ਔਰ ਦੂਸਰੇ ਪਾਸੇ ਵੀ ਲਗਾਤਾਰਤਾ ਨਾਲ ਔਰ ਹੁਣ ਵੀ ਇਸ ਏਜੰਡੇ ਦੇ ਉੱਤੇ, ਔਰ ਉਹ ਬਿਲਕੁਲ ਨੇਤਨਯਾਹੂ ਦਾ ਇਹ ਕਹਿਣਾ ਕਿ ਜੀ ਇਹ ਜਿਹੜਾ ਹੈ ਉਹ ਗ੍ਰੇਟਰ ਇਜ਼ਰਾਈਲ ਦੇ ਉੱਤੇ ਹੀ ਉਹ ਕੰਮ ਕਰ ਰਿਹਾ ਔਰ ਇਸ ਨੂੰ ਹੀ ਕਰੰਟ ਐਡਮਿਨਿਸਟ੍ਰੇਸ਼ਨ ਅਮਰੀਕਾ ਦਾ ਸਪੋਰਟ ਕਰ ਰਿਹਾ। ਲੇਕਿਨ ਇਸ ਸਾਰੇ 'ਚੋਂ ਇੱਕ ਗੱਲ ਜ਼ਰੂਰ ਹੈ, ਜਦੋਂ ਤੁਸੀਂ ਕਿਸੇ ਦਾ
ਕਿਸੇ ਮੁੱਦੇ ਦਾ ਇਖਲਾਕੀ ਪੱਖ ਦੇਖਦੇ ਹੋ, ਮੋਰਲ ਗਰਾਊਂਡਸ ਦੇ ਉੱਤੇ, ਸੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਅਮਰੀਕਾ ਦੇ ਵਿੱਚ ਐਸਾ ਕੀ ਇਜ਼ਰਾਈਲ ਦੇ ਕੋਲ ਜਿਹੜੀ ਹੈ ਉਹ ਗਿੱਦੜ ਸਿੰਘੀ ਹੈ ਜਾਂ ਜਾਦੂ ਦੀ ਛੜੀ ਹੈ ਕਿ ਮੈਜੋਰਿਟੀ ਅਮਰੀਕਨਸ ਡਿਫਰੈਂਟਲੀ ਸੋਚਦੇ ਨੇ। ਇਹੀ ਕਾਰਨ ਹੈ ਇੱਥੋਂ ਦੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਔਰ ਬਾਕੀ ਥਾਵਾਂ ਦੇ ਉੱਤੇ ਵੀ ਫਲਸਤੀਨੀਆਂ ਦੇ ਹੱਕ 'ਚ, ਔਰ ਖ਼ਾਸ ਤੌਰ ਤੇ ਜੋ ਜੈਨੋਸਾਈਡ ਹੋ ਰਿਹਾ ਐਵਰੀ ਡੇ ਅੱਖਾਂ ਦੇ ਸਾਹਮਣੇ, ਜਿਹਨੂੰ ਰੋਜ਼ਾਨਾ ਟੈਲੀਕਾਸਟ ਕੀਤਾ ਜਾ ਰਿਹਾ, ਔਰ ਇਹ ਗੱਲ ਸਾਨੂੰ ਇਸ ਪਾਸੇ ਲੈ ਜਾਂਦੀ ਹੈ। ਜਿਵੇਂ ਇੱਕ ਵਿਸਲ ਬਲੋਅਰ CIA ਦੇ ਜਿਹੜੇ ਕਾਫੀ ਜਿਨ੍ਹਾਂ ਦੇ ਟੱਕਰ ਕਾਰਲਸਨ ਔਰ ਦੂਸਰਿਆਂ ਨਾਲ ਵੀ ਇੰਟਰਵਿਊ ਹੁੰਦੇ ਨੇ, ਜਦੋਂ ਕਹਿੰਦੇ ਨੇ ਕਿ ਵੀ ਇੰਨਾ ਪਾਵਰਫੁਲ ਇਨਫਲੂਐਂਸ ਹੈ ਇਜ਼ਰਾਈਲ ਦਾ ਪੋਲੀਟੀਕਲੀ ਦੋਨੋਂ ਧਿਰਾਂ ਦੇ ਉੱਤੇ ਬਾਈ ਪਾਰਟੀਸਨ, ਕਿ ਜਿਹੜਾ ਵੀ ਉਸ ਲਾਈਨ ਨੂੰ ਜਿਹੜੀ ਇਜ਼ਰਾਈਲ ਦੀ ਨੂੰ ਟੋ ਨਹੀਂ ਕਰਦਾ ਉਸ ਨੂੰ ਯਕੀਨੀ ਬਣਾਉਂਦੇ ਨੇ ਕਿ ਇੱਥੇ ਹਰਾ ਦਿੱਤਾ ਜਾਏ, ਉਹ ਭਾਵੇਂ ਕਾਂਗਰਸਮੈਨ ਹੋਏ, ਸੈਨੇਟਰ ਹੋਏ ਔਰ ਈਵਨ ਪ੍ਰੈਜ਼ੀਡੈਂਸ਼ੀਅਲ ਲੈਵਲ ਦੇ ਉੱਤੇ। ਇਸੇ ਤਰ੍ਹਾਂ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦਾ ਵੀ ਇੱਕ ਖੌਫ ਹੈ ਕਿ ਭਾਈ ਉਹ ਜਿਹੜੇ ਹੀ ਕੋਈ ਡਾਈਸੈਂਟਿੰਗ ਆਵਾਜ਼ ਹੈ ਉਹਨੂੰ ਈਵਨ ਅਮਰੀਕਾ ਦੀ ਧਰਤੀ 'ਤੇ ਵੀ ਚੁੱਪ ਕਰਾ ਦਿੰਦੇ ਨੇ। ਔਰ ਮੈਨੂੰ ਯਾਦ ਹੈ ਪੈਟ ਬੁਕੈਨਨ ਜਿਹੜੇ ਕਿਸੇ ਵੇਲੇ CNN ਦੇ ਉੱਤੇ ਜਿਹੜੀ ਇੱਕ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ ਕ੍ਰਾਸ ਫਾਇਰ, ਉਸ ਦੇ ਵਿੱਚ ਐਕਸਟ੍ਰੀਮ ਰਾਈਟ ਵਿੰਗਰ ਜਿਹੜਾ ਉਹ ਪਾਰਟਿਸਪੈਂਟ ਹੁੰਦੇ ਸੀ ਔਰ ਦੂਸਰੇ ਪਾਸੇ ਇੱਕ ਐਕਸਟ੍ਰੀਮ ਲਿਬਰਲ। ਔਰ ਬਾਅਦ 'ਚ ਪੈਟ ਬੁਕੈਨਨ ਨੇ ਰਿਪਬਲਿਕਨ ਪਾਰਟੀ ਦੇ ਬਿਹਾਫ 'ਤੇ ਪ੍ਰਾਇਮਰੀ ਵੀ ਲੜੀ ਪ੍ਰੈਜ਼ੀਡੈਂਟ ਦੇ ਲਈ, ਔਰ ਜਿਹੜੀ ਇਹਨਾਂ ਦੀ ਬੜੀ ਕਰੂਸ਼ਲ ਸਟੇਟ ਹੁੰਦੀ ਹੈ ਨਿਊ ਹੈਂਪਸ਼ਾਇਰ, ਉਹਦੇ 'ਚ ਸੀਨੀਅਰ ਬੁਸ਼ ਨੂੰ ਹਰਾਇਆ ਵੀ, ਔਰ ਬਾਅਦ ਦੇ ਵਿੱਚ ਵੱਡੀ ਰੇਸ ਤਾਂ ਉਹ ਨਹੀਂ ਆ ਸਕੇ। ਸੋ ਪੈਟ ਬੁਕੈਨਨ ਆਇਰਿਸ਼ ਬੈਕਗਰਾਊਂਡ ਦਾ, ਔਰ ਉਹ ਬੜੀ ਓਪਨਲੀ ਜਦੋਂ ਇਜ਼ਰਾਈਲ ਬਾਰੇ ਗੱਲ ਕਰਦਾ ਸੀ ਕਿ ਵੀ ਉਹਦਾ ਕੀ ਇਨਫਲੂਐਂਸ ਹੈ, ਤੇ ਇੱਕ ਉਹਦੀ ਕ੍ਰਿਸਪ ਸਟੇਟਮੈਂਟ ਸੀ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ, ਅਮਰੀਕਨ ਕਾਂਗਰਸ ਦੇ ਉੱਤੇ ਇਜ਼ਰਾਈਲ ਨੇ ਕਬਜ਼ਾ ਕੀਤਾ ਹੋਇਆ ਹੈ, ਉਹਨਾਂ ਦੀ ਟੈਰੀਟਰੀ ਹੈ। ਸੋ ਇਹਦੇ ਬਾਵਜੂਦ ਮੈਂ ਸਮਝਦਾ ਵੀ ਇਸ ਵੇਲੇ ਜਿਹੜੀਆਂ ਯੂਰਪੀਅਨ, ਔਰ ਦੇਖੋ ਜਿਹੜੀ ਖੂਬਸੂਰਤੀ ਅਮਰੀਕਾ ਦੀ ਹੈ, ਜਾਂ ਉਸ ਬਹਾਨੇ ਨਾਲ ਮੈਂ ਯੂਰਪ ਦੇ ਲੋਕਾਂ ਦੀ ਵੀ ਕਹਾਂਗਾ ਕਿ ਇਹ ਜਿਹੜਾ ਫੈਸਲਾ ਵੀ ਇੱਕ ਤੋਂ ਬਾਅਦ ਇੱਕ ਸਟੇਟ ਵੱਲੋਂ UK ਜਾਂ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਫਰਾਂਸ ਜਾਂ ਸਪੇਨ ਜਾਂ ਆਇਰਲੈਂਡ ਵੱਲੋਂ ਲਿਆ ਗਿਆ ਮਾਨਤਾ ਦਾ, ਇਹ ਲੋਕਾਂ ਦਾ ਪ੍ਰੈਸ਼ਰ ਹੈ। ਅੱਪਰ ਲੈਵਲ ਦੇ ਉੱਤੇ ਉਹਨਾਂ ਦੇ ਕੀ ਇੰਟਰਸਟ ਨੇ ਜਾਂ ਅਮਰੀਕਾ ਦੇ ਪ੍ਰਭਾਵ ਥੱਲੇ ਕਿਹਨੇ ਕੀ ਕਹਿਣਾ ਕੀ ਨਹੀਂ ਕਹਿਣਾ, ਪਰ ਜਨਤਾ ਜਦੋਂ ਸੜਕਾਂ ਦੇ ਉੱਤੇ ਉਤਰਦੀ ਹੈ ਜਾਂ ਉਤਰੀ ਹੈ ਤੇ ਇਹਨਾਂ ਹਕੂਮਤਾਂ ਨੂੰ ਵੀ ਲੱਗਦਾ ਹੈ ਔਰ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਜਿਹੜਾ ਉਹ ਅਨਪੋਪੂਲਰ ਹੋਵਾਂਗੇ ਆਪਣੇ ਲੋਕਾਂ 'ਚ। ਸੋ ਇਹ ਇੱਕ ਪੋਜ਼ਿਟਿਵ ਸਟੈਪ ਹੈ। ਸਾਡੇ ਵੀਰ ਡਾਕਟਰ ਰਵਿੰਦਰ ਸਿੰਘ ਉਹਨਾਂ ਨੇ ਪਿਛਲੇ ਦਿਨਾਂ 'ਚ ਸਾਨੂੰ ਲਿਖਿਆ ਵੀ, ਉਹਨਾਂ ਨੇ ਕਿਹਾ ਕਿ ਭਾਈ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਜਿਹੜਾ ਹੈ ਫਲਸਤੀਨ ਨੂੰ ਐਜ਼ ਏ ਨੇਸ਼ਨ ਜਿਹੜਾ ਉਹ ਰੈਕਗਨਾਈਜ਼ ਕਰਨਾ ਚਾਹੀਦਾ। ਉਹਨਾਂ ਨਾਲ ਮੇਰਾ ਡਾਇਰੈਕਟ ਰਾਬਤਾ ਤਾਂ ਨਹੀਂ ਹੋਇਆ, ਪਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਮੋਸਟ ਲਾਈਕਲੀ ਫਰਵਰੀ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਹੋਏਗਾ ਔਰ ਜ਼ਾਹਰਾ ਤੌਰ ਦੇ ਉੱਤੇ ਇਸ ਨੂੰ ਮਾਨਤਾ ਦੇਣਾ ਬਣਦਾ। ਅਸੀਂ ਤਾਂ ਵੈਸੇ ਹੀ ਨਾ ਵੀ ਜਿਹੜਾ ਇਹ ਕੋਈ ਫਾਰਮਲ ਸਟੇਟਮੈਂਟ ਹੀ ਹੁੰਦੀ ਹੈ, ਲੇਕਿਨ ਅਸੀਂ ਹਮੇਸ਼ਾ ਹੀ ਜਦੋਂ ਵੀ ਫਲਸਤੀਨੀਆਂ ਦੀ ਗੱਲ ਹੁੰਦੀ ਹੈ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹ ਮੁੱਢਲਾ ਪ੍ਰਿੰਸੀਪਲ ਹੈ ਜਿਹਦੇ ਥੱਲੇ ਜਿਹੜੇ ਦੁਨੀਆ ਦੇ ਵਿੱਚ ਕਨਫਲਿਕਟ ਨੇ, ਮੁਲਕਾਂ ਦੇ ਲੋਕਾਂ ਦੇ ਉੱਤੇ ਜਿਹੜੇ ਜ਼ਬਰ ਨੇ, ਉਹਨਾਂ ਦਾ ਖਾਤਮਾ ਇਸ ਦੇ ਤਹਿਤ ਹੀ ਹੋ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਫਲਸਤੀਨ ਤਾਂ ਮੁਲਕੀ ਫਲਸਤੀਨੀਆਂ ਦਾ ਹੈ, ਇਹ ਇੱਕ ਵੱਖਰੀ ਕਹਾਣੀ ਹੈ ਕਿ ਉਹਨਾਂ ਦੇ ਨਾਲ ਕਿਵੇਂ ਬਿਟਰੇਅਲ ਹੋਈ। ਔਰ ਇਸ ਦੇ ਵਿੱਚ ਇਕੱਲਾ ਇਹ ਨਹੀਂ ਹੈ ਕਿ ਪੱਛਮੀ ਤਾਕਤਾਂ ਜਾਂ UK ਨੇ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਫਲਸਤੀਨ ਦਾ ਏਰੀਆ UK ਦੇ ਹਿੱਸੇ ਆਇਆ, ਉਹਨਾਂ ਨੇ ਕਿਵੇਂ ਬੋਥ ਸਾਈਡਸ ਆਫ ਦਾ ਆਇਲ ਖੇਡਣਾ ਚਾਹਿਆ, ਉਹਨਾਂ ਤੋਂ ਵੀ ਲਿਆ। ਇਵੈਂਚੁਅਲੀ ਜਦੋਂ ਦੋਨੋਂ ਪਾਸੇ ਵਾਇਲੈਂਸ ਹੋਣੀ ਸ਼ੁਰੂ ਹੋਈ, ਇਧਰ ਇਜ਼ਰਾਈਲੀਆਂ ਨੇ ਹਗਨਾ ਔਰ ਦੂਸਰੀਆਂ ਆਰਗੇਨਾਈਜੇਸ਼ਨਸ ਬਣਾ ਕੇ ਵਾਇਲੈਂਸ ਸ਼ੁਰੂ ਕੀਤੀ, ਫਲਸਤੀਨੀਆਂ ਨੇ ਕਾਊਂਟਰ ਵਾਇਲੈਂਸ ਕੀਤੀ, ਤੇ ਉਹਨਾਂ ਨੇ ਜਿਹੜਾ UN ਦੇ ਵਿੱਚ ਲਿਜਾ ਕੇ 1948 'ਚ ਵੰਡਤਾ ਕਿ ਜੀ ਫਲਸਤੀਨ ਦੋ ਹਿੱਸਿਆਂ ਦੇ ਵਿੱਚ ਜਿਹੜਾ ਹੋਏ। ਲੇਕਿਨ ਅੱਜ ਹਾਲਾਤ ਇਹ ਨੇ ਕਿ ਵੀ ਇਜ਼ਰਾਈਲ ਨੇ ਤਾਂ ਕਿੰਨੇ ਗੁਣਾ ਜ਼ਿਆਦਾ ਆਪਣੀ ਟੈਰੀਟਰੀ, ਉਹ ਉਹਨਾਂ ਦੀ 66-67 ਦੀ ਵਾਰ ਹੋਏ, ਉਹ 73 ਦੀ ਹੋਏ, ਉਹ ਤਾਂ ਵਧਾਉਂਦੇ ਚਲੇ ਗਏ। ਔਰ ਅੱਜ ਹਾਲਾਤ ਇਹ ਨੇ ਕਿ ਉਹ ਬਿਲਕੁਲ ਡਿਨਾਇਲ ਦੇ ਉੱਤੇ ਹੀ ਆ ਗਏ ਨੇ ਵੀ ਅਸੀਂ ਤਾਂ ਫਲਸਤੀਨ ਨੂੰ ਮੰਨਦੇ ਹੀ ਨਹੀਂ ਹੈ, ਅਸੀਂ ਤਾਂ ਗ੍ਰੇਟਰ ਇਜ਼ਰਾਈਲ ਦਾ ਫਾਰਮੂਲਾ। ਔਰ
ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਅਸੀਂ ਹਮੇਸ਼ਾ ਹੀ ਉਹ ਕਸ਼ਮੀਰੀਆਂ ਦਾ ਮੁੱਦਾ ਹੋਏ, ਨਾਗਿਆਂ ਦਾ ਹੋਏ, ਮਨੀਪੁਰ ਦਾ ਹੋਏ, ਹੁਣ ਈਵਨ ਵਿਦਨ ਸਬ ਕੰਟੀਨੈਂਟ ਲੱਦਾਖ, ਜਿੱਥੇ ਹਜ਼ਾਰਾਂ ਲੋਕ ਸੜਕਾਂ ਦੇ ਉੱਤੇ ਨਿਕਲੇ, ਪੁਲਿਸ ਦੀ ਗੋਲੀ ਨਾਲ 5 ਜਿਹੜੇ ਯੰਗਸਟਰਸ ਨੇ ਜਿਨ੍ਹਾਂ 'ਚ ਜ਼ਿਆਦਾ ਉਹ ਮਾਰੇ ਗਏ ਔਰ 80 ਤੋਂ ਜ਼ਿਆਦਾ ਜ਼ਖਮੀ ਨੇ, 5-6 ਜ਼ਿਆਦਾ ਸੀਰੀਅਸ ਤੌਰ ਦੇ ਉੱਤੇ। ਸੋ ਜਿੱਥੇ ਵੀ ਸੁਪਰੈਸ਼ਨ ਹੋਏਗਾ, ਓਪਰੇਸ਼ਨ ਹੋਏਗਾ, ਰਿਪਰੈਸ਼ਨ ਹੋਏਗਾ, ਉੱਥੇ ਰਿਬੈਲੀਅਨ ਹੋਏਗਾ ਹੀ ਹੋਏਗਾ। ਔਰ ਕਿਸੇ ਨੂੰ ਵੀ ਨੋ ਮੈਟਰ ਕਿੰਨੀ ਪਾਵਰਫੁਲ ਕੋਈ ਫੈਡਰਲ ਗਵਰਨਮੈਂਟ ਹੋਏ, ਉਹ ਜੇ ਚਾਹੇ ਕਿ ਜ਼ਬਰ ਦੇ ਨਾਲ ਲੋਕਾਂ ਦੇ ਹੱਕਾਂ ਨੂੰ ਦਬਾ ਲਏਗੀ, ਠੀਕ ਹੈ, ਕਈ ਵਾਰ ਦਹਾਕਿਆਂ 'ਚ, ਕਈ ਵਾਰ ਸਦੀਆਂ ਵੀ ਇਹ ਜ਼ੁਲਮ ਦੀ ਕਹਾਣੀ ਬਰਾਬਰ ਜਾਰੀ ਰਹਿੰਦੀ ਹੈ, ਲੇਕਿਨ ਲੋਕ ਅਲਟੀਮੇਟਲੀ ਖਲੋਂਦੇ ਨੇ। ਉਹ ਅਸੀਂ ਤਾਜ਼ਾ ਜਦੋਂ ਸਕਾਟਲੈਂਡ ਦੇ ਵਿੱਚ ਭਾਵੇਂ 2-3% ਦੇ ਫਰਕ ਨਾਲ ਉਹ ਰੈਫਰੈਂਡਮ ਕਾਮਯਾਬ ਨਹੀਂ ਹੋਇਆ, ਲੇਕਿਨ ਸਕਾਟਲੈਂਡ ਦੇ ਲੋਕਾਂ ਦਾ 4-5 ਸਦੀਆਂ ਬਾਅਦ ਬ੍ਰਿਟਿਸ਼ ਤੋਂ ਆਜ਼ਾਦੀ ਦੀ ਗੱਲ, ਉਹਨਾਂ ਦੀ ਫਸਟ ਜਿਹੜੀ ਹੈ ਵਿਦਨ ਸਕਾਟਲੈਂਡ ਵੀ ਉਸ ਪਾਰਟੀ ਦੀ ਹਕੂਮਤ, ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ, ਔਰ ਇਹਨੇ ਸਾਬਤ ਕੀਤਾ ਹੈ ਕਿ ਭਾਈ 4-5 ਸਦੀਆਂ ਬਾਅਦ ਵੀ ਗੁਲਾਮ ਜਿਹੜੇ ਨੇ ਉਹ ਖਲੋ ਸਕਦੇ ਨੇ। ਔਰ ਇਸੇ ਤਰ੍ਹਾਂ ਜਿਵੇਂ ਉਹ ਅੱਡ-ਅੱਡ ਥਾਵਾਂ ਦੇ ਉੱਤੇ ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ, ਔਰ ਖਾਲਿਸਤਾਨ ਰੈਫਰੈਂਡਮ ਜ਼ਾਹਰ ਹੈ, ਮੇਰੇ ਅੱਜ ਵੀ 2 ਇੰਟਰਵਿਊ ਪਾਕਿਸਤਾਨ ਦੇ ਅੱਡ-ਅੱਡ ਚੈਨਲਸ ਦੇ ਨਾਲ, ਇੱਕ ਤਾਂ ਉਹਨਾਂ ਦੇ ਜਿਹੜਾ ਮੁੱਖ ਰੇਡੀਓ ਹੈ ਨੈਟਵਰਕ ਡਾਇਲੌਗ ਪ੍ਰੋਗਰਾਮ ਹੈ ਉਹਨਾਂ ਦਾ, ਸੁਣੋ ਦੇ ਥੱਲੇ ਉਹਨਾਂ ਦੇ ਨਾਲ ਸੀ। ਇੱਕ ਜਵਾਰ ਚੌਧਰੀ ਜਿਹੜੇ ਠੇਠ ਪੰਜਾਬੀ 'ਚ ਪ੍ਰੋਗਰਾਮ ਕਰਦੇ ਨੇ, ਉਹਨਾਂ ਦੇ ਨਾਲ ਸੀ। ਔਰ ਉਹਦੇ 'ਚ ਵੀ ਅਸੀਂ ਕਿਹਾ ਵੀ ਅਸੀਂ ਕੋਈ ਕਿਸੇ ਤੋਂ ਮੂੰਹ ਤਾਂ ਨਹੀਂ ਮੰਗਦੇ ਕਿ ਵੀ ਸਾਨੂੰ ਚੰਦਰਮਾ ਥੱਲੇ ਉਤਾਰ ਕੇ ਸਾਡੇ ਵਿਹੜੇ 'ਚ ਜਿਹੜਾ ਉਹ ਰੁਸ਼ਨਾ ਦਿਓ। ਅਸੀਂ ਤਾਂ ਇਹ ਸਮਝਦੇ ਹਾਂ ਕਿ ਭਾਈ ਇਹ ਲੋਕਾਂ ਦੇ ਮੁੱਢਲੇ ਹੱਕਾਂ ਦੀ ਗੱਲ UN ਚਾਰਟਰ ਨੇ ਕੀਤੀ ਹੋਈ ਹੈ। ਹੁਣ ਵੀ ਜਿਹੜੇ ਲੋਕ ਇਹ ਕਹਿੰਦੇ ਨੇ ਜੇ ਪੰਜਾਬ 'ਚ ਤਾਂ ਸਿੱਖ ਚਾਹੁੰਦੇ ਨੇ, ਇਹਨਾਂ ਨੂੰ ਅਸੀਂ ਕਿਹਾ ਵੀ ਇਹਨਾਂ ਨੂੰ ਕਹੋ ਵੀ ਭਾਰਤੀ ਫੌਜ ਬਾਹਰ ਕੱਢੋ 6 ਮਹੀਨੇ ਲਈ, ਉਹ ਵੀ ਪ੍ਰਚਾਰ ਕਰੇ ਸਰਕਾਰ ਵੀ, ਅਸੀਂ ਵੀ ਕਰੀਏ। UN ਚਾਰਟਰ ਦੇ ਥੱਲੇ ਤੁਸੀਂ UN ਆਬਜ਼ਰਵਰ ਜਿਹੜੇ ਨੇ ਉੱਥੇ ਜਾਣ ਔਰ ਜਿਹੜੇ ਲੋਕਾਂ ਤੋਂ ਪੁੱਛ ਲਿਆ ਜਾਏ ਵੀ ਉਹ ਕੀ ਚਾਹੁੰਦੇ ਨੇ। ਵੀ ਇਹ ਤਾਂ ਜੰਮੂ ਕਸ਼ਮੀਰ 'ਚ ਜਿੱਥੇ ਰੈਫਰੈਂਡਮ ਕਰਵਾਉਣ ਦੇ ਲਈ ਇਹਨਾਂ ਨੇ UN ਸਿਕਿਉਰਿਟੀ ਕੌਂਸਲ ਦੇ ਵਿੱਚ ਭਰੋਸਾ ਦਿੱਤਾ ਹੋਇਆ, ਕਿਉਂਕਿ ਕੇਸ ਨਹਿਰੂ ਲੈ ਕੇ ਗਿਆ ਸੀ, ਉੱਥੇ ਮੰਨਣ ਨੂੰ ਤਿਆਰ ਨਹੀਂ ਨੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਜਿੱਥੇ ਫਲਸਤੀਨੀਆਂ ਨੇ ਆਪਣੀ ਆਜ਼ਾਦੀ ਦੀ ਦਾਸਤਾਨ ਜਿਸ ਖੂਨ ਦੇ ਨਾਲ ਲਿਖੀ ਹੈ, ਜਿੰਨਾ ਖੂਨ, ਜਿੰਨੀ ਸਫਰਿੰਗ, ਜਿੰਨਾ ਪੇਨ, ਜਿੰਨਾ ਰਿਜ਼ੋਲਵ ਉਹਨਾਂ ਨੇ ਦਿਖਾਇਆ, ਉਹ ਤਾਂ ਇਹ ਹੈ ਕਿ ਵੀ ਉਹਨਾਂ ਨੂੰ ਕੌਣ ਰੋਕ ਸਕੇਗਾ। ਠੀਕ ਹੈ, ਇਹ ਇੱਕ ਹੋ ਸਕਦਾ ਜਿਵੇਂ ਸਰ ਕਪੂਰ ਸਿੰਘ ਜਦੋਂ ਜੂਨ 84 ਔਰ ਉਸ ਤੋਂ ਬਾਅਦ ਨਵੰਬਰ 84 ਵਾਪਰਦਾ ਤੇ ਅਸੀਂ ਉਹਨਾਂ ਨੂੰ ਮਿਲਣ ਗਏ, ਆਪਣੇ ਭਰਾ ਦੇ ਘਰ ਉਹ ਰਹਿੰਦੇ ਸੀ ਜਗਰਾਵਾਂ 3 ਜਾਮਨ, ਔਰ ਉਹਨਾਂ ਨੇ ਬੜੇ ਵਿਰਾਗ ਵਾਲੇ ਦਿਲ ਦੇ ਵਿੱਚ ਜਿਹੜਾ ਭਰੇ ਮਨ ਦੇ ਨਾਲ ਹੰਝੂ ਖੇਡਦਿਆਂ ਇਹ ਕਿਹਾ ਕਿ ਜੋ ਅੱਜ ਸਾਡੇ ਨਾਲ ਹੋ ਰਿਹਾ, ਜਿਸ ਕੌਮ ਨੇ ਇਸ ਧਰਤੀ ਦੀ ਆਜ਼ਾਦੀ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਅੱਜ ਉਹਨਾਂ ਦੀ ਅਜ਼ਮਤ ਦਿੱਲੀ, ਕਾਨਪੁਰ, ਭਾਰਤ ਦੀਆਂ ਗਲੀਆਂ 'ਚ ਔਰ ਜਿਹੜਾ ਉਹ ਚੁਰਾਹਿਆਂ ਦੇ ਵਿੱਚ ਰੁਲ ਰਹੀ ਹੋਏ। ਉਹਨਾਂ ਨੇ ਕਿਹਾ ਵੀ ਇਸ ਨਾਲੋਂ ਤਾਂ ਜੇ ਇਤਿਹਾਸ ਇਹ ਕਹੇ ਵੀ ਇੱਕ ਸਿੱਖਾਂ ਦੀ ਕੌਮ ਸੀ ਜਿਹੜੀ ਆਪਣੀ ਆਜ਼ਾਦੀ ਦੇ ਲਈ ਜੂਝਦਿਆਂ, ਜਿਨ੍ਹਾਂ ਦਾ ਹਰ ਨੌਜਵਾਨ, ਹਰ ਔਰਤ, ਹਰ ਮਰਦ, ਹਰ ਬਜ਼ੁਰਗ, ਹਰ ਬੱਚਾ, ਹਰ ਬੱਚੀ ਜਿਹੜੇ ਨੇ ਉਹ ਕੁਰਬਾਨ ਹੋਏ ਔਰ ਇਹ ਕੌਮ ਸਫਾਏ ਹਸਤੀ ਤੋਂ ਮਿਟ ਗਈ। ਉਹਨਾਂ ਨੇ ਕਿਹਾ ਇਹ ਤਾਂ ਫਖਰ ਵਾਲੀ ਗੱਲ ਹੋਏਗੀ ਕਿ ਅਸੀਂ ਲੜਦਿਆਂ ਭਾਵੇਂ ਸਾਡੀ ਹੋਂਦ ਖਤਮ ਹੋ ਜਾਏ, ਲੇਕਿਨ ਇਸ ਗੁਲਾਮੀ ਨੂੰ ਕਬੂਲਣਾ, ਇਸ ਅਪਮਾਨ ਦੇ ਵਿੱਚ ਜਿਉਣਾ, ਇਸ ਤੋਂ ਬਦਤਰ ਹੋਰ ਕੋਈ ਜਿਹੜੀ ਹੈ ਉਹ ਸਾਡੇ ਲਈ ਬਦਤਰ ਸਿਚੁਏਸ਼ਨ ਨਹੀਂ ਹੋ ਸਕਦੀ, ਜਾਂ ਇਸ ਤੋਂ ਵੱਡੀ ਹੋਰ ਕੋਈ ਜ਼ਲਾਲਤ ਵਾਲੀ ਗੱਲ ਨਹੀਂ ਹੋ ਸਕਦੀ। ਸੋ ਮੈਂ ਸਮਝਦਾ ਵੀ ਫਲਸਤੀਨੀ ਤਾਂ ਸਾਬਤ ਕਰ ਰਹੇ ਨੇ ਕਿ ਭਾਈ ਉਹਨਾਂ ਦਾ ਹਰ ਬੱਚਾ, ਹਰ ਔਰਤ, ਹਰ ਮਰਦ, ਇੰਨਾ 2-2.5 ਸਾਲ ਹੋ ਗਏ ਨੇ, ਇਹ ਤਾਂ ਜਿਹੜੀ ਸਫਰਿੰਗ ਹੁਣ ਹੈ ਉਹ ਤਾਂ ਸਫਰ ਕਰ ਰਹੇ ਨੇ ਕੈਂਪਾਂ 'ਚ, ਲੇਕਿਨ ਉਹਨਾਂ ਨੇ ਆਪਣੀ ਧਰਤੀ ਨੂੰ ਛੱਡਿਆ ਨਹੀਂ ਹੈ। ਆਪਣੇ ਆਜ਼ਾਦੀ ਦੇ ਸੰਕਲਪ ਜਾਂ ਇਹ ਜਿਹੜੀਆਂ ਪ੍ਰਪੋਜ਼ਲਸ ਕਿ ਜੀ ਉੱਥੇ ਵਸਾ ਦੇ, ਉੱਥੇ ਉਹਨਾਂ ਨੇ ਕਿਹਾ ਜੀ ਸਾਡਾ ਮੁਲਕ ਹੈ, ਅਸੀਂ ਇੱਥੇ ਹੀ ਆਪਣਾ ਖੂਨ ਦੇਵਾਂਗੇ। ਔਰ ਸਿੱਖ ਫੈਡਰੇਸ਼ਨ UK ਨੇ ਜਿੱਥੇ
ਇਸ ਫੈਸਲੇ ਦਾ, ਕਿਉਂਕਿ ਯੂਕੇ ਮੇਨ ਜਦੋਂ ਅਸੀਂ ਕਲੋਨੀਅਲ ਔਰ ਕਲੋਨੀਅਲ ਮੈਪ ਮੇਕਿੰਗ ਦੇਖਦੇ ਹਾਂ, ਇਹ ਫਲਸਤੀਨ ਦੇ ਮਾਮਲੇ 'ਚ ਵੀ ਮੈਪ ਮੇਕਿੰਗ ਦੇ ਵਿੱਚ ਜਿਹੜਾ ਵੱਡਾ ਗੁਨਾਹਗਾਰ ਜਾਂ ਨੈਗੇਟਿਵ ਰੋਲ ਹੈ ਉਹ ਯੂਕੇ ਦਾ ਹੀ ਰਿਹਾ। ਔਰ ਅਸੀਂ ਵੀ ਜੇ ਸਫ਼ਰ ਕਰ ਰਹੇ ਹਾਂ ਤਾਂ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ, ਰੈੱਡ ਕਲਿਫ ਜਿਹੜਾ ਕਦੇ ਆਇਆ ਨਹੀਂ ਸੀ, ਉਹਨੇ ਵਿਚਾਲੇ ਆ ਕੇ ਖਿੱਚ ਦਿੱਤੀ ਲਾਈਨ। ਔਰ ਇਹੀ ਜੇ ਪੀਸਫੁਲੀ ਵੀ ਹੋ ਸਕਦਾ, ਕਿਉਂਕਿ ਇਹਨਾਂ ਨੇ ਹੁਣ 47 ਦੇ ਵਿੱਚ ਜਦੋਂ ਅਸੀਂ ਬਲੱਡ ਸ਼ੈਡ ਦੀ ਗੱਲ ਕਰਦੇ ਹਾਂ, ਕਿਸੇ ਇੱਕ ਅੰਗਰੇਜ਼ ਦੇ ਕਿਸੇ ਨੇ ਥੱਪੜ ਨਹੀਂ ਮਾਰਿਆ, ਕੋਈ ਠੁੱਡ ਨਹੀਂ ਮਾਰਿਆ, ਉਹਦੀ ਮੌਤ ਨਹੀਂ ਹੋਈ। ਤੇ ਕਿੰਨੇ ਮਿਲੀਅਨ ਜਿਹੜੇ ਨੇ ਉਹ 1 ਮਿਲੀਅਨ ਕਿ 2 ਮਿਲੀਅਨ ਮੌਤਾਂ ਹੁੰਦੀਆਂ ਨੇ ਸਾਰੇ ਪਾਸੇ। ਇੱਕ ਸਿਵਲ ਵਾਰ ਵਰਗਾ ਹਾਲਾਤ, ਕਰੋੜਾਂ ਜਿਹੜੇ ਨੇ ਉਹ ਬੇਘਰੇ ਹੁੰਦੇ ਨੇ। ਹੁਣ ਇਹੀ ਪੀਸਫੁਲੀ ਵੀ ਹੋ ਸਕਦਾ ਸੀ ਜੇ ਮਾਈਗ੍ਰੇਸ਼ਨ ਆਫ ਪੋਪੂਲੇਸ਼ਨ ਹੀ ਹੋਣੀ ਸੀ। ਇਵੈਂਚੁਅਲੀ ਕਲੇਮ ਵੀ ਉਸੇ ਹਿਸਾਬ ਤੇ ਸੈਟਲ ਹੋਏ ਜੀ ਤੁਹਾਡਾ ਇੱਧਰ ਕੀ ਹੈ, ਇਹ ਪੀਸਫੁਲੀ ਕਿਉਂ ਨਹੀਂ ਸੀ ਹੋ ਸਕਦਾ। ਲੇਕਿਨ ਬ੍ਰਿਟਿਸ਼ਰਸ ਕਿਉਂਕਿ ਭਗੌੜੇ ਨੇ ਸਾਰੀ ਜ਼ਿੰਮੇਵਾਰੀ ਤੋਂ, ਔਰ ਇਹੀ ਕਾਰਨ ਹੈ ਕਿ ਹੁਣ ਜਦੋਂ ਬ੍ਰਿਟਨ ਨੇ ਰੈਕਗਨਾਈਜ਼ ਕੀਤਾ ਔਰ ਸਿੱਖ ਫੈਡਰੇਸ਼ਨ ਯੂਕੇ ਜਿਨ੍ਹਾਂ ਦਾ ਐਨੂਅਲ ਜਿਹੜਾ ਕਨਵੈਨਸ਼ਨ ਹੈ ਉਹ ਆਉਣ ਵਾਲੇ ਵੀਕਐਂਡ ਦੇ ਉੱਤੇ ਵੋਲਪਰਹੈਂਪਟਨ ਦੇ ਵਿੱਚ ਹੋਏਗੀ, ਜਿੱਥੇ ਅਸੀਂ ਪਿਛਲੇ ਵਰੇ ਜੁਆਇਨ ਕੀਤਾ ਸੀ ਇਸ ਸਾਲ, ਕਿਉਂਕਿ ਸੈਚਰਡੇ ਇੱਥੇ ਐਸ ਜੈ ਸ਼ੰਕਰ ਉਸ ਦਾ ਸਵਾਗਤ ਕਰਨਾ UN ਦੇ ਬਾਹਰ ਜੁੱਤੀਆਂ ਦੇ ਹਾਰਾਂ ਨਾਲ, ਤੇ ਇਸ ਲਈ ਅਸੀਂ ਇਸ ਵਾਰ ਪਾਰਟਿਸਿਪੇਟ ਨਹੀਂ ਕਰ ਰਹੇ। ਔਰ ਇਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਕੌਮੀ ਸੰਘਰਸ਼ ਦੀ ਪ੍ਰਾਪਤੀ ਲਈ ਅਸੀਂ ਕੀ ਪੇਸ਼ਕਦਮੀ ਕੀਤੀ ਹੈ, ਵੀ ਇਸ ਕਨਵੈਨਸ਼ਨ ਦੇ ਵਿੱਚ ਇਹ ਭੇਤ ਜਿਹੜੇ ਨੇ ਉਹ ਸਾਹਮਣੇ ਲਿਆਵਾਂਗੇ। ਲੇਕਿਨ ਉਹਨਾਂ ਨੇ ਜਿੱਥੇ ਯੂਕੇ ਗਵਰਨਮੈਂਟ ਨੂੰ ਜਿਹੜਾ ਉਹਨਾਂ ਸਵਾਗਤ ਕੀਤਾ ਉਹਨਾਂ ਦੇ ਇਸ ਫੈਸਲੇ ਦਾ ਕਿ ਉਹਨਾਂ ਨੇ ਫਲਸਤੀਨ ਦੀ ਸਟੇਟ ਨੂੰ ਮਾਨਤਾ ਦਿੱਤੀ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਹੁਣ ਬ੍ਰਿਟਨ ਦਾ ਇਹ ਫਰਜ਼ ਹੈ ਕਿ ਉਹ ਸਿੱਖਾਂ ਦੇ ਵੀ ਸਵੈ ਨਿਰਣੇ ਦੇ ਹੱਕ, ਖਾਲਿਸਤਾਨ ਦੀ ਸਟਰਗਲ ਦੀ ਹਮਾਇਤ 'ਚ ਆਏ। ਇਸ ਬਾਰੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਕਾਇਰ ਸਟਾਰਮਰ ਨੂੰ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਯੂਕੇ, ਕੈਨੇਡਾ, ਆਸਟ੍ਰੇਲੀਆ, ਇਹ ਜਿਹੜਾ ਉਹਨਾਂ ਦਾ ਫੈਸਲਾ ਹੈ ਇਹਨਾਂ ਨੇਸ਼ਨਸ ਦਾ ਸਪੋਰਟ ਫਲਸਤੀਨੀਆਂ ਦੀ, ਇਸ ਤੋਂ ਲੱਗਦਾ ਵੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਬੇਸਿਕ ਹਿਊਮਨ ਰਾਈਟ ਨੂੰ ਮਾਨਤਾ ਦਿੰਦੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਜਿਸ ਤਰ੍ਹਾਂ ਫਲਸਤੀਨੀਆਂ ਨੂੰ ਜਿਹੜਾ ਹੱਕ ਹੈ ਆਪਣਾ ਮੁਲਕ ਲੈਣ ਦਾ, ਇਸੇ ਤਰ੍ਹਾਂ ਇਹ ਜਿਹੜਾ ਦਾ ਇਨਏਲੀਨੇਬਲ ਰਾਈਟ ਆਫ ਦਾ ਸਿੱਖ ਪੀਪਲ ਟੂ ਸੈਲਫ ਡਿਟਰਮੀਨੇਸ਼ਨ ਇਜ਼ ਇਨਡਿਸਪਿਊਟੇਬਲ, ਕਿ ਸਿੱਖਾਂ ਦਾ ਵੀ ਜਿਹੜਾ ਹੱਕ ਹੈ ਆਪਣੀ ਆਜ਼ਾਦੀ ਲੈਣ ਦਾ ਉਹ ਕਿਸੇ ਝਗੜੇ ਦੇ ਵਿੱਚ ਨਹੀਂ ਆਉਂਦਾ। ਯੂਕੇ ਗਵਰਨਮੈਂਟ ਹੈਜ਼ ਐਨ ਐਡੀਸ਼ਨਲ ਹਿਸਟੋਰੀਕਲ ਐਂਡ ਮੋਰਲ ਰਿਸਪੌਂਸਿਬਿਲਿਟੀ ਟੂ ਅਸਿਸਟ ਸਿੱਖਸ ਐਕਸਾਈਜ਼ ਦੇਅਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਕਿ ਇਹ ਉਹਨਾਂ ਦੀ ਇੱਕ ਇਤਿਹਾਸਕ ਔਰ ਇਖਲਾਕੀ ਜ਼ਿੰਮੇਵਾਰੀ ਵੀ ਹੈ ਕਿ ਉਹ ਸਿੱਖਾਂ ਦੇ ਇਸ ਹੱਕ ਨੂੰ ਲਾਗੂ ਕਰਵਾਉਣ। ਫਿਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇੰਡੀਅਨ ਗਵਰਨਮੈਂਟ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੀ ਹੈ, ਜਿਹਦੇ 'ਚ ਉਹਨਾਂ ਨੇ ਅਸੈਸੀਨੇਸ਼ਨਸ ਸਿੱਖ ਐਕਟਿਵਿਸਟ ਦੀਆਂ ਡਾਇਸਪੋਰਾ 'ਚ ਕੀਤੀਆਂ ਨੇ। ਦੂਸਰੇ ਪਾਸੇ ਉਹਨਾਂ ਨੇ 3 ਨੁਕਤਿਆਂ ਦੇ ਉੱਤੇ ਬ੍ਰਿਟਨ ਨੂੰ ਘੇਰਿਆ ਔਰ ਬਿਲਕੁਲ ਠੀਕ, ਹਿਸਟੋਰੀਕਲੀ ਕਰੈਕਟ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 3 references made in the 3-page letter to Britain's role in illegal annexation of the Sikh kingdom in 1849, ਕਿ 1849 'ਚ ਅੰਗਰੇਜ਼ਾਂ ਨੇ ਗੈਰ ਕਾਨੂੰਨੀ ਜਿਹੜਾ ਸਿੱਖ ਅੰਪਾਇਰ ਸੀ ਉਸ ਨੂੰ ਐਨੈਕਸ ਕੀਤਾ। ਜ਼ਾਹਰ ਹੈ ਉਸ ਤੋਂ ਪਹਿਲਾਂ ਜਿਹੜੀ ਐਂਗਲੋ ਸਿੱਖ ਟ੍ਰੀਟੀ ਹੋਈ 1846 ਦੀ ਐਂਗਲੋ ਸਿੱਖ ਵਾਰ ਤੋਂ ਬਾਅਦ, ਉਹ ਜਿਹੜੇ ਨੇ ਕਸਟੋਡੀਅਨ ਬਣੇ ਸੀ। ਦਲੀਪ ਸਿੰਘ ਮਹਾਰਾਜਾ ਆਫ ਪੰਜਾਬ ਸੀ, ਕਿਉਂਕਿ ਉਹ ਮਾਈਨਰ ਸੀ। ਉਹਨਾਂ ਦੀ ਮਾਂ ਨੂੰ ਅਰੈਸਟ ਕਰਕੇ ਦੂਜੇ ਪਾਸੇ ਤੋਰ ਕੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਗਾਰਡੀਅਨ ਹੈ, ਜਦੋਂ ਮਹਾਰਾਜਾ ਦਲੀਪ ਸਿੰਘ ਮੇਜਰ ਹੋ ਜਾਣਗੇ ਜਿਹੜੀ ਆ ਐਡਲਟ, ਔਰ ਇਹ ਅਸੀਂ ਰਾਜ ਵਾਪਸ ਕਰਾਂਗੇ। ਸੋ ਉਹ ਤਾਂ ਉਹਨਾਂ ਨੇ ਕੀ ਕਰਨਾ ਸੀ, ਉਹਨਾਂ ਨੇ ਦੂਸਰੀ ਸੈਕੰਡ ਐਂਗਲੋ ਸਿੱਖ ਵਾਰ ਜਿਹੜੀ ਖੁਦ ਉਹਨਾਂ ਨੇ ਪ੍ਰਮੋਟ ਕੀਤੀ, ਕਿਉਂਕਿ ਉਹ ਪੰਜਾਬ ਨੂੰ ਹੜੱਪਣਾ ਚਾਹੁੰਦੇ ਸੀ ਔਰ ਦਲੀਪ ਸਿੰਘ ਨੂੰ ਜਿਹੜਾ ਉਹ ਪ੍ਰਿਜ਼ਨਰ ਵਾਂਗ ਟਰੀਟ ਕੀਤਾ। 2 ਸਾਲ ਪਹਿਲਾਂ ਯੂਪੀ 'ਚ ਰੱਖ ਕੇ ਈਸਾਈ ਕਨਵਰਟ ਕੀਤਾ, ਫਿਰ ਇੰਗਲੈਂਡ ਭੇਜਿਆ ਔਰ ਕਦੇ ਵੀ ਪੰਜਾਬ ਵਾਪਸ ਨਹੀਂ ਆਉਣ ਦਿੱਤਾ। ਔਰ ਕੀ ਉਹ ਕਹਾਣੀ ਹੈ ਦੁਖੀਏ ਮਾਂ ਪੁੱਤ ਦੀ, ਇਹ ਸਾਡੇ ਲਈ ਹਮੇਸ਼ਾ ਹੀ ਅਥਰੂ ਵੀ ਕਿਰਦੇ ਨੇ, ਪਰ ਇਹ ਸਾਡੀ ਗਵਾਚੀ ਸੋਵਰਨਿਟੀ ਦੀ ਕਹਾਣੀ ਵੀ ਹੈ। ਔਰ ਜੋ ਦਲੀਪ ਸਿੰਘ ਨਾਲ ਜਾਂ ਮਹਾਰਾਣੀ ਜਿੰਦਾਂ ਨਾਲ ਕੀਤਾ ਉਹ ਤਾਂ ਕੀਤਾ ਹੀ ਕੀਤਾ, ਪਰ ਜੋ ਸਿੱਖ ਕੌਮ ਨਾਲ ਕੀਤਾ ਵੀ ਉਸ ਤੋਂ ਬਾਅਦ ਪੰਜਾਬ ਨੂੰ ਹੜੱਪ ਕੇ
1947 ਚ ਭਾਵੇਂ ਤੀਸਰੀ ਧਿਰ ਦੇ ਤੌਰ ਤੇ ਉਹਨਾਂ ਨੇ ਸਾਨੂੰ ਮਾਨਤਾ ਦਿੱਤੀ ਸੀ, ਲੇਕਿਨ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਭਾਈ ਇਹ ਜਿਹੜੀ ਰੈੱਡ ਕਲਿਫ ਲਾਈਨ ਅਸੀਂ ਖਿੱਚ ਰਹੇ ਹਾਂ ਇਹਦੇ 'ਚ ਕਿੰਨੀ ਬਰਬਾਦੀ, ਕਿੰਨਾ ਖੂਨ ਖਰਾਬਾ, ਸਾਡਾ ਹੈਰੀਟੇਜ, ਸਾਡਾ ਕੌਮੀ ਸਾਰਾ ਸਰਮਾਇਆ ਉਹ ਕਿਵੇਂ ਜਿਹੜਾ ਹੈ ਉਹ ਬਰਬਾਦ ਹੋਇਆ ਜਾਂ ਹੋਏਗਾ। ਇਹ ਇਸ ਬਾਰੇ ਔਰ ਇਸ ਲਈ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਲੀਗਲ ਐਨੈਕਸੇਸ਼ਨ ਸੀ ਸਿੱਖ ਕਿੰਗਡਮ ਦੀ, ਫਿਰ ਬ੍ਰਿਟਨ ਡਿਵਾਈਡਿੰਗ ਸਿੱਖ ਹੋਮਲੈਂਡ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਇਨ ਦਾ ਡਿਜ਼ਾਸਟਰਸ ਪਾਰਟੀਸ਼ਨ ਆਫ 1947 ਉਹ ਸੀ ਜ਼ਿਕਰ ਕੀਤਾ ਜਿਹੜਾ ਸਮੂਥਲੀ ਵੀ ਹੋ ਸਕਦਾ ਸੀ, ਪਰ ਉਹ ਤਾਂ ਉੱਥੋਂ ਭੱਜਣਾ ਚਾਹੁੰਦੇ ਸੀ। ਪਹਿਲਾਂ 1948 ਸਪਟੈਂਬਰ ਦੇ ਵਿੱਚ ਉਹਨਾਂ ਨੇ ਜਾਣਾ ਸੀ ਔਰ ਇਹ ਜਿਹੜਾ ਹਰੀਡ ਸੀ ਔਰ ਕਦੇ ਇਹ ਜ਼ਿਲ੍ਹਾ ਇੱਧਰ ਪਾ ਦਿੱਤਾ ਕਦੇ ਉੱਧਰ ਪਾ ਦਿੱਤਾ, ਲੋਕਾਂ 'ਚ ਪੈਨਿਕ, ਇਨਸਿਕਿਉਰਿਟੀ, ਫੀਅਰ, ਉਹਦਾ ਨਤੀਜਾ ਸੀ ਕਿ ਜਿਹੜੇ ਸਿੱਖ ਔਰ ਮੁਸਲਮਾਨ ਦੋਨਾਂ ਪਾਸਿਆਂ ਦੇ ਦੋਨਾਂ ਪੰਜਾਬਾਂ ਦੇ ਦੇ ਵਰ ਐਟ ਈਚ ਅਦਰਸ ਥ੍ਰੋਟਸ ਔਰ ਇਹ ਬ੍ਰਿਟਿਸ਼ ਦੇ ਲਈ ਜ਼ਿੰਮੇਵਾਰ। ਥਰਡਲੀ ਉਹਨਾਂ ਨੇ ਕਿਹਾ Britain's military advice and assistance to the Indian government in the 1984 Sikh genocide. ਇਹਦੇ ਵੀ ਇਹਨਾਂ ਦੀ ਆਪਣੀ ਕਲਾਸੀਫਾਈਡ ਇਨਫੋਰਮੇਸ਼ਨ ਹੈ ਕਿ ਇੰਦਰਾ ਗਾਂਧੀ ਨੇ ਫਰਵਰੀ 1984 ਚ ਮਾਰਗਰਟ ਥੈਚਰ ਨੂੰ ਲਿਖੀ ਚਿੱਠੀ, ਮਦਦ ਮੰਗੀ। MI6 ਬ੍ਰਿਟਿਸ਼ ਇੰਟੈਲੀਜੈਂਸ ਦੇ 2 ਆਫੀਸਰ ਗਏ, ਉਹਨਾਂ ਨੇ ਰੇਕੀ ਕੀਤੀ, ਉਹਨਾਂ ਨੇ ਕੀ ਰੋਲ ਅਦਾ ਕੀਤਾ ਬ੍ਰਿਟਨ ਦਾ, ਹੋਰ ਕੀ ਹੈ, ਉਹ ਉਹਨਾਂ ਨੇ ਫਰਦਰ ਉਹਨੂੰ ਅਗੇਨ ਕਲਾਸੀਫਾਈ ਕਰਤਾ। ਇਹ ਵੀ ਉਹਨਾਂ ਨੇ ਕਿਹਾ ਇਹਨਾਂ 3 ਨੁਕਤਿਆਂ ਤੇ ਔਰ ਇਹ ਉਹਨਾਂ ਨੇ ਕਿਹਾ ਕਿ ਇਸ ਦੀ ਰੋਸ਼ਨੀ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਵੀ ਅਫਰਮ the Sikh nation's inalienable right to self-determination in line with international law ਕਿ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਵੀ ਸਾਡਾ ਰਾਈਟ ਬਣਦਾ ਹੈ ਔਰ ਇਹ acknowledge Britain's responsibility for illegal annexation of the Sikh kingdom in 1849, the disastrous consequences of partition of Sikh homeland in 1947 and deliver the truth the PM promised around the events of 1984 with a judge-led public inquiry. ਲੇਬਰ ਗਵਰਨਮੈਂਟ ਨੂੰ ਬਣਿਆ ਵੀ ਕਿੰਨਾ ਚਿਰ ਹੋ ਗਿਆ। ਇਹਨਾਂ ਦੇ ਮੈਨੀਫੈਸਟੋ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਕੀ ਰੋਲ ਪਲੇ ਕੀਤਾ ਬ੍ਰਿਟਨ ਨੇ ਜੂਨ 84 ਦੇ ਘੱਲੂਘਾਰੇ, ਜਿਹਦੇ ਲਈ ਇੱਕ ਜੱਜ ਦੀ ਅਗਵਾਈ ਦੇ ਵਿੱਚ ਇੱਕ ਪਬਲਿਕ ਇਨਕੁਆਇਰੀ ਹੋਏਗੀ, ਜਿਹੜਾ ਅਜੇ ਤੱਕ ਵੀ ਉਹਨਾਂ ਨੇ ਫੁਲਫਿਲ ਨਹੀਂ ਕੀਤਾ। ਔਰ ਫਾਈਨਲੀ ਉਹਨਾਂ ਨੇ ਕਿਹਾ engage constructively in the current geopolitical environment with Sikh representatives and relevant international partners to support the Sikh struggle for freedom and independence. ਸੋ ਅਸੀਂ ਫੁੱਲੀ ਹਮਾਇਤ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਬਿਲਕੁਲ ਟਾਈਮਲੀ ਕਾਲ ਹੈ ਸਿੱਖ ਫੈਡਰੇਸ਼ਨ UK ਵੱਲੋਂ ਔਰ ਅਸੀਂ ਉਹਨਾਂ ਦੀ ਐਨੂਅਲ ਕਨਵੈਨਸ਼ਨ ਜਿਹੜੀ ਵੁਲਵਰਹੈਂਪਟਨ 'ਚ ਵੀਕਐਂਡ ਤੇ ਹੋਣ ਜਾ ਰਹੀ ਹੈ ਉਸ ਦੇ ਲਈ ਅਸੀਂ ਸ਼ੁਭ ਕਾਮਨਾਵਾਂ ਵੀ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਔਰ ਬ੍ਰੇਕ ਦੇ ਅੰਤ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀ ਔਰ ਸਾਰੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ UN ਆਉਣ ਤੇ ਭਾਰੀ ਵਿਰੋਧ ਪ੍ਰਦਰਸ਼ਨ ਅਤੇ ਮੁਜ਼ਾਹਰਾ। 27 ਸਤੰਬਰ 2025 ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਜ਼ਰੂਰ ਪਹੁੰਚੋ। ਸਥਾਨ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ 47 ਸਟਰੀਟ 1st ਐਵੇਨਿਊ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ ਸਿੱਖਸ ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ ਸਿੱਖਸ ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ ਸਿੱਖਸ ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ ਸਿੱਖਸ ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ ਸਿੱਖਸ। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ ਸਿੱਖਸ ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਚੀਫ ਐਡਵਾਈਜ਼ਰ ਮੁਹੰਮਦ ਯੂਨਸ ਨੇ ਭਾਰਤ ਸਰਕਾਰ ਨੂੰ ਰਗੜਾ ਦਿੰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੇ ਸਾਰਕ ਯਾਨੀ ਕਿ ਸਾਊਥ ਏਸ਼ੀਆ ਦੇ 8 ਮੁਲਕਾਂ ਦੇ ਸੰਗਠਨ ਦਾ ਵੀ ਭੋਗ ਪਾਇਆ ਅਤੇ ਨਾਲ ਹੀ ਵਾਰ ਕ੍ਰਿਮੀਨਲ ਸ਼ੇਖ ਹਸੀਨਾ ਦੀ ਮੇਜ਼ਬਾਨੀ ਕੀਤੀ ਹੈ, ਜਿਸ ਕਰਕੇ ਭਾਰਤ ਬੰਗਲਾਦੇਸ਼ ਜਿਹੜੇ ਸਬੰਧਾਂ ਵਿੱਚ ਵਿਗਾੜ ਪੈਦਾ ਹੋਇਆ ਹੈ। ਔਰ ਨਾਲ ਹੀ ਮੁਹੰਮਦ ਯੂਨਸ ਨੇ ਜਿਹੜੇ ਹੈ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨਾਲ ਵੀ ਮੁਲਾਕਾਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਦੁਸ਼ਟ ਨੂੰ ਚੈਲੰਜ ਕਰਨ ਲਈ ਜਾਂ ਪਾਵਰਫੁਲ ਜਾਇੰਟ ਨੂੰ ਜਿਹੜਾ ਉਹ ਅਕਾਊਂਟੇਬਲ ਬਣਾਉਣ ਦੇ ਲਈ ਕਰੇਜ, ਜਿਹਨੂੰ ਅਸੀਂ ਹੌਸਲਾ ਕਹਿੰਦੇ ਹਾਂ, ਗੈਰਤ, ਇਹ ਹੋਣੀ ਚਾਹੀਦੀ ਹੈ। ਅਦਰਵਾਈਜ਼ ਇਹ ਮੈਟਰ ਨਹੀਂ ਕਰਦਾ ਕੌਣ ਕਿੰਨਾ ਵੱਡਾ। ਔਰ ਇਸੇ ਤੋਂ ਹੀ ਜਦੋਂ ਅਸੀਂ ਈਵਨ ਜਿਹੜੀ ਓਲਡ ਟੈਸਟਾਮੈਂਟ ਦੀ ਹਿਸਟਰੀ 'ਚ ਡੇਵਿਡ ਕਿਲਸ ਗੋਲਾਇਥ ਦੇਖਦੇ ਹਾਂ। ਗੋਲਾਇਥ ਲੰਬਾ ਚੌੜਾ ਔਰ ਪੂਰਾ ਜਿਹਦਾ ਇੱਕ ਖੌਫ ਸੀ, ਲੇਕਿਨ ਇੱਕ ਸਧਾਰਨ ਆਜੜੀ ਮੁੰਡਾ ਡੇਵਿਡ ਜਿਹੜਾ ਜ਼ਾਹਰ ਹੈ ਬਾਅਦ ਦੇ ਵਿੱਚ ਯਹੂਦੀਆਂ ਦਾ ਔਰ ਬਾਕੀਆਂ ਦਾ ਪ੍ਰੋਫਿਟ ਹਜ਼ਰਤ ਦਾਊਦ ਇਸਲਾਮ 'ਚ ਕਹਿੰਦੇ ਨੇ, ਉਸ ਨੇ ਗੁਲਾਇਥ ਨੂੰ ਜਿਹੜਾ ਸੁੱਟ ਲਿਆ ਥੱਲੇ ਔਰ ਉਹਦਾ ਜਿਹੜਾ ਟੈਰਰ ਔਰ ਖੌਫ ਸੀ ਉਸ ਖਤਮ ਕੀਤਾ। ਸੋ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਵੀ ਜਦੋਂ ਡੇਵਿਡ ਕਿਲਡ ਗੁਲਾਇਥ ਦੀ ਗੱਲ ਹੁੰਦੀ ਹੈ ਤਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਜ਼ਰੂਰੀ ਨਹੀਂ ਹੈ ਸੱਚ ਦੇ ਉੱਤੇ ਜਦੋਂ ਤੁਸੀਂ ਖਲੋਤੇ ਹੁੰਦੇ ਹੋ, ਹਿੰਮਤ ਔਰ ਹੌਸਲਾ ਹੁੰਦਾ ਤਾਂ ਤੁਸੀਂ ਵੱਡੇ ਵੱਡੇ ਜਿਹੜੇ ਦਿਓ ਨੇ, ਜਿਹੜੇ ਜਾਇੰਟ ਨੇ, ਉਹਨਾਂ ਨੂੰ ਵੀ ਜਿਹੜਾ ਪਟਕਾ ਕੇ ਜ਼ਮੀਨ ਦੇ ਉੱਤੇ ਮਾਰ ਸਕਦੇ ਹੋ। ਅੱਛਾ, ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ, ਅਖੰਡ ਭਾਰਤ ਦੇ ਨਾਂ ਥੱਲੇ ਸਾਰਾ ਸਾਊਥ ਏਸ਼ੀਆ ਹੜੱਪਣ ਦਾ ਡਰੀਮ ਔਰ ਲੰਬਾ ਚੌੜਾ ਆਪਣਾ ਜਿਹੜਾ ਆਪਣੇ ਕੱਦ ਨਾਲੋਂ ਵੀ ਆਪਣੇ ਆਪ ਨੂੰ ਵੱਡਾ ਸਮਝਣ ਦਾ ਜਿਹੜਾ ਉਹਨਾਂ ਦਾ ਭਰਮ। ਔਰ ਜਦੋਂ ਉਹਨਾਂ ਨੇ 1971 ਦੇ ਵਿੱਚ ਫੌਜੀ ਇੰਟਰਵੈਂਸ਼ਨ ਦੇ ਨਾਲ ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ ਤੇ ਉਹ ਇਹ ਸਮਝਦੇ ਸੀ ਕਿ ਵੀ ਅਸੀਂ ਇੱਕ ਹੋਰ ਭੂਟਾਨ ਤੇ ਇੱਕ ਹੋਰ ਨੇਪਾਲ, ਕਿਉਂਕਿ ਭੂਟਾਨ ਵੀ ਲੈਂਡਲੌਕਡ, ਨੇਪਾਲ ਵੀ, ਔਰ ਭਾਰਤ ਭੂਟਾਨ ਵਾਲਿਆਂ ਦੀ ਤਾਂ ਆਪਣੀ ਫੋਰਨ ਮਿਨਿਸਟਰੀ ਵੀ ਨਹੀਂ ਹੈ, ਵੀਜ਼ੇ ਲੈਣ ਲਈ ਵੀ ਦਿੱਲੀ ਹੀ ਉਹਨਾਂ ਦਾ ਬੰਦਾ ਬੈਠਾ। ਔਰ ਜਿਹੜੀ ਜਿੱਧਰ ਵੀ ਵੋਟ ਭਾਰਤ UN ਦੇ ਵਿੱਚ ਪਾਉਂਦਾ ਭੂਟਾਨ ਉੱਧਰ ਹੀ ਪਾਣੀ ਹੁੰਦੀ ਹੈ, ਕਿਉਂਕਿ ਉਹਨਾਂ ਦੀ ਆਪਣੀ ਇੰਡੀਪੈਂਡੈਂਟ ਫੋਰਨ ਪਾਲਿਸੀ ਨਹੀਂ ਹੈ। ਇਸ ਲੈਵਲ ਦੀ ਇਹਨਾਂ ਨੇ ਜਿਹੜੀ ਆ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਗਲਬਾ ਪਾਇਆ ਹੋਇਆ। ਨੇਪਾਲ 'ਚ ਵੀ ਰਾਜਾਸ਼ਾਹੀ ਸੀ, ਹਿੰਦੂ ਨੇਸ਼ਨ ਸੀ। ਸੋ ਉਹਨਾਂ ਨੂੰ ਲੱਗਾ ਵੀ ਅਸੀਂ ਇੱਕ ਹੋਰ ਭੂਟਾਨ ਪੈਦਾ ਕਰ ਲਿਆ, ਪਾਕਿਸਤਾਨ ਦਾ ਲੱਕ ਤੋੜ ਦਿੱਤਾ, ਕਿਉਂਕਿ ਇਲਾਕਾ ਪਾਪੂਲੇਸ਼ਨ ਵਾਈਜ਼ ਵੀ ਜਿਹੜਾ ਬੰਗਲਾਦੇਸ਼ ਦੀ ਜ਼ਿਆਦਾ ਪਾਪੂਲੇਸ਼ਨ ਸੀ ਮਸ਼ਰਕੀ ਬੰਗਾਲ ਦੀ। ਉਹਨਾਂ ਨੂੰ ਲੱਗਾ ਕਿ ਵੀ ਅਸੀਂ ਪੱਕੇ ਤੌਰ ਦੇ ਉੱਤੇ ਇਹਨਾਂ ਦੋਨਾਂ ਦੇ ਵਿੱਚ ਵੀ ਵੈਜ ਕ੍ਰੀਏਟ ਕਰ ਦਿੱਤਾ ਹੈ ਪਾਕਿਸਤਾਨ। ਔਰ ਜ਼ਾਹਰ ਹੈ ਪਾਕਿਸਤਾਨ ਦੀ ਫੌਜ ਨੇ ਵੀ ਜ਼ਿਆਦਤੀਆਂ ਕੀਤੀਆਂ ਔਰ ਇਸ ਸਭ ਦਾ ਨਤੀਜਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਹੁਣ ਹੌਸਟਾਈਲ ਰਹਿਣਗੇ, ਬੰਗਲਾਦੇਸ਼ ਨੂੰ ਅਸੀਂ ਇੰਟਰਨੈਸ਼ਨਲ ਫੋਰਮ 'ਤੇ ਵੀ ਯੂਜ਼ ਕਰਾਂਗੇ ਪਾਕਿਸਤਾਨ ਦੇ ਖਿਲਾਫ ਪ੍ਰਚਾਰ ਦੇ ਲਈ ਵੀ। ਔਰ ਇਹ ਇੱਕ ਸਾਡੀ ਟੈਰੀਟਰੀ ਹੈ, ਸਮਝੋ ਕਿ ਅਖੰਡ ਭਾਰਤ 'ਚ ਅਸੀਂ ਅੱਧਾ ਪਾਕਿਸਤਾਨ ਸ਼ਾਮਲ ਕਰ ਲਿਆ, ਭਾਵੇਂ ਉਹਦਾ ਨਿੱਕਾ ਜਿਹਾ ਨਾਂ ਬੰਗਲਾਦੇਸ਼ ਰੱਖਿਆ ਹੋਇਆ। ਪਰ ਇਹ ਭੁਲੇਖਾ ਬਹੁਤ ਜਲਦੀ ਦੂਰ ਹੋ ਗਿਆ, ਕਿਉਂਕਿ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਬੰਗ ਬੰਧੂ ਕਰਕੇ ਇਹਨਾਂ ਨੇ ਬਿਲਟ ਕੀਤਾ ਸੀ, ਜਿਹਦੇ ਰਾਹੀਂ ਜਿਹੜਾ ਪਾਕਿਸਤਾਨ ਨੂੰ ਤੋੜਿਆ ਗਿਆ, ਬਹੁਤ ਜਲਦੀ ਜਿਹੜਾ ਉਹ 2-3 ਸਾਲ ਦੇ ਵਿੱਚ ਹੀ ਉਸ ਦੀ ਅਸੈਸੀਨੇਸ਼ਨ ਹੋ ਗਈ। ਇਕੱਲੀ ਉਹਦੇ ਨਹੀਂ, ਸਾਰਾ ਹੀ ਟੱਬਰ ਜਿਹੜਾ ਹੈ
ਉਹ ਮਿਲਟਰੀ ਕੂ ਹੋਇਆ, ਉਹਨਾਂ ਨੇ ਮਾਰਤਾ। ਸ਼ੇਖ ਹਸੀਨਾ ਤੇ ਇਹਦੀ ਇੱਕ ਭੈਣ ਜਿਹੜੀਆਂ ਬਾਹਰ ਸੀ, ਸ਼ਾਇਦ ਇਹ ਪੜ੍ਹਦੀ ਸੀ ਇੰਡੀਆ 'ਚ, ਸ਼ੇਖ ਹਸੀਨਾ ਜਾਂ ਦੂਸਰੇ ਦੋਨੋਂ ਉੱਥੇ ਨੇ, ਇਹ ਬਚ ਗਏ। ਔਰ ਫਿਰ ਬੰਗਲਾਦੇਸ਼ ਦੇ ਵਿੱਚ ਜਿਹੜਾ ਰਜੀਮ ਆਇਆ ਉਹ ਜ਼ਾਹਰ ਹੈ ਕਿ ਵੀ ਐਂਟੀ ਇੰਡੀਆ ਸੀ, ਪਰ ਹੌਲੀ ਭਾਰਤੀ ਏਜੰਸੀ ਰਾਹ ਨੇ ਸ਼ੇਖ ਹਸੀਨਾ ਨੂੰ ਬਿਲਟ ਕਰਕੇ ਬੰਗਲਾਦੇਸ਼ ਦੇ ਉੱਤੇ ਵਾਪਸ ਆਪਣੀ ਡੋਮੀਨੈਂਸ ਬਣਾਈ। ਔਰ ਫਿਰ 11-12 ਸਾਲ ਦਾ ਸ਼ੇਖ ਹਸੀਨਾ ਦਾ ਰੂਲ ਅਸਲ 'ਚ ਇੰਡੀਆ ਦੀ ਐਕਸਟੈਂਸ਼ਨ ਹੀ ਸੀ। ਢਾਕਾ ਜਿਹੜਾ ਹੈ ਉਹ ਰਾਹ ਦਾ ਹੈੱਡਕੁਆਟਰ ਬਣਿਆ ਔਰ ਮਨਮਰਜ਼ੀ ਦੀਆਂ ਚੰਮਦੀਆਂ ਇਹਨਾਂ ਨੇ ਚਲਾਈਆਂ। ਔਰ ਇਹਦਾ ਹੀ ਨਤੀਜੇ ਦੇ ਤੌਰ 'ਤੇ ਈਵਨ ਜਿਹੜੀਆਂ ਨਾਰਥ ਈਸਟ ਦੇ ਵਿੱਚ 7 ਸਟੇਟਾਂ 'ਚ ਫਰੀडम ਮੂਵਮੈਂਟ ਸੀ, ਨਾਗਿਆਂ ਦੀ ਹੋਏ, ਮੀਜ਼ੋਆਂ ਦੀ ਹੋਏ, ਮਨੀਪੁਰੀਆਂ ਦੀ ਹੋਏ, ਔਰ ਦੂਸਰੇ ਜਿਹੜੇ ਨੇ ਉਹਨਾਂ ਨੂੰ ਇਹਨਾਂ ਨੇ ਬੁਰੀ ਤਰ੍ਹਾਂ ਕ੍ਰਸ਼ ਕੀਤਾ, ਕਿਉਂਕਿ ਉਹਨਾਂ ਦੇ ਲਈ ਐਸਕੇਪ ਰਾਊਟ ਤਾਂ ਉੱਧਰ ਹੀ ਸੀ, ਬੰਗਲਾਦੇਸ਼ ਹੀ ਸੀ। ਸ਼ੇਖ ਹਸੀਨਾ ਨੇ ਫੜ ਕੇ ਜਿਹੜੇ ਨੇ ਉਹਨਾਂ ਦੇ ਹਵਾਲੇ ਕੀਤੇ ਔਰ ਇੰਡੀਆ ਨੂੰ ਲੱਗਾ ਵੀ ਉਹਨਾਂ 7 ਸਟੇਟਾਂ ਦੀਆਂ ਮੂਵਮੈਂਟਸ ਵੀ ਖਤਮ ਕਰ ਦਿੱਤੀਆਂ ਔਰ ਬੰਗਲਾਦੇਸ਼ ਪੱਕੇ ਤੌਰ ਦੇ ਉੱਤੇ ਉਹਨਾਂ ਦੀ ਕਾਲੋਨੀ। ਸ਼ੈਮ ਇਲੈਕਸ਼ਨਸ 2 ਵਾਰ ਕਰਾਈਆਂ ਰਿਗ ਕਰਕੇ। ਔਰ ਦੂਸਰਾ ਹੁਣ ਜਿਹੜੀ ਤਬਦੀਲੀ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖਿਆ ਕਿ ਜਦੋਂ ਸਟੂਡੈਂਟਸ ਨਿਕਲੇ, ਸ਼ੇਖ ਹਸੀਨਾ ਦਾ ਰਜੀਮ ਉਹਨਾਂ ਨੇ 24 ਘੰਟੇ ਦੇ ਵਿੱਚ ਉਲਟਾਇਆ ਔਰ ਸ਼ੇਖ ਹਸੀਨਾ ਭੱਜ ਕੇ ਜਿਹੜੀ ਹੈ ਉਹ ਦਿੱਲੀ ਜਾ ਕੇ ਆਪਣੇ ਮਾਲਕਾਂ ਦੀ ਸ਼ਰਨ ਦੇ ਵਿੱਚ ਚਲੀ ਗਈ। ਔਰ ਉਦੋਂ ਸੀ ਕਿ ਜੀ ਉਹਦੀ ਇੱਕ ਭੈਣ ਫਲਾਣੀ ਥਾਂ, ਉਹਦਾ ਬੱਚਾ ਉੱਥੇ ਆ, ਉਹ UK ਜਾਏਗੀ, ਇੱਥੇ ਜਾਏਗੀ, ਪਰ ਕਿਸੇ ਨੇ ਵੀ ਉਹਨਾਂ ਨੇ ਵੀ ਉਹਦੇ ਵੀਜ਼ੇ ਕੈਂਸਲ ਕਰਤੇ ਔਰ ਉੱਥੇ ਇੰਡੀਆ ਦੇ ਵਿੱਚ ਇਕੱਲੀ ਉਹ ਸਟਰਕ ਹੀ ਨਹੀਂ ਹੋਈ। ਜਿਸ ਅੰਦਾਜ਼ ਦੇ ਵਿੱਚ ਭਾਰਤੀ ਏਜੰਸੀਆਂ, ਹੁਣ ਮੁਹੰਮਦ ਯੂਨਸ ਜਿਹੜੇ ਬਹੁਤ ਵੱਡਾ ਇੱਕ ਨਾਂ ਹੈ ਬੰਗਲਾਦੇਸ਼ 'ਚ ਨਹੀਂ, ਇੰਟਰਨੈਸ਼ਨਲੀ ਇਕਨੋਮਿਕਸ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਨੋਬਲ ਪ੍ਰਾਈਜ਼ ਮਿਲਿਆ ਹੋਇਆ। ਉਹਨਾਂ ਨੇ ਬੰਗਲਾਦੇਸ਼ ਦੀ ਗ੍ਰਾਮੀਣ ਬੈਂਕ ਯੋਜਨਾ ਦੇ ਥੱਲੇ ਜਿਵੇਂ ਵਿਮਨ ਐਮਪਾਵਰਮੈਂਟ ਦਾ ਕੰਮ ਕੀਤਾ ਔਰ ਮੁਹੰਮਦ ਯੂਨਸ ਅਮਰੀਕਾ ਦੇ ਵੀ ਕਰੀਬ ਨੇ ਔਰ ਓਵਰਆਲ ਵੀ। ਔਰ ਇਹ ਜਿਹੜੀ ਤਬਦੀਲੀ ਆਈ ਜਿਹਦੇ ਥੱਲੇ ਉਹਨਾਂ ਨੇ ਵਗਾ ਕੇ ਮਾਰਿਆ ਸ਼ੇਖ ਹਸੀਨਾ ਔਰ ਉਹਦੇ ਰਜੀਮ ਨੂੰ ਔਰ ਚੁਣ ਕੇ ਜਿਹੜੇ ਆ ਫਿਰ ਉਹਨਾਂ ਨੂੰ ਸਜ਼ਾ ਯਾਫਤਾ। ਜਦੋਂ ਇਹ ਲੋਕਾਂ ਦੀਆਂ ਆਜ਼ਾਦੀ ਮੂਵਮੈਂਟਸ ਹੁੰਦੀਆਂ ਇਵੇਂ ਹੀ ਹੁੰਦੀਆਂ ਨੇ। ਜਦੋਂ ਬੰਦਾ ਸਿੰਘ ਬਹਾਦਰ ਪੰਜਾਬ 'ਚ ਆਏ ਔਰ ਉਹਨਾਂ ਨੇ ਜਿਹੜਾ ਉਹ ਮੁਗਲੀਆ ਸਾਮਰਾਜ ਨੂੰ ਚੈਲੰਜ ਕੀਤਾ ਤੇ ਉਸ ਵੇਲੇ ਵੀ ਸੀ ਲੋਕ ਫਿਰ ਨਿਕਲ ਕੇ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਸ ਇਲਾਕੇ ਦੇ ਜ਼ਿਮੀਂਦਾਰ ਨੇ ਜ਼ੁਲਮ ਕੀਤੇ ਨੇ, ਇਸ ਇਲਾਕੇ ਦਾ ਜਿਹੜਾ ਫਲਾਣਾ ਕਿਰਦਾਰ ਹੈ, ਫਲਾਣਾ ਮਲਕ ਹੈ ਇਸ ਇਲਾਕੇ ਦਾ, ਜਾਂ ਫਲਾਣਾ ਸਿਕਦਾਰ ਹੈ ਜਾਂ ਫਲਾਣਾ ਚੌਧਰੀ ਹੈ, ਉਹ ਫਿਰ ਲੋਕ ਖੁਦ ਹੀ ਕੰਨੋਂ ਫੜ ਕੇ ਲੈ ਆਉਂਦੇ ਹੁੰਦੇ ਨੇ ਕਿ ਵੀ ਕਰੋ, ਦਿਓ ਇਹਨਾਂ ਨੂੰ ਸਜ਼ਾਵਾਂ। ਉਹ ਸਟੂਡੈਂਟਸ ਨੇ ਪਹਿਲੇ ਹਫ਼ਤਿਆਂ ਦੇ ਵਿੱਚ ਹੀ ਜਿਹੜਾ ਉਹ ਸਾਰੇ ਨੂੰ ਉਹਨਾਂ ਨੇ ਕਰ ਦਿੱਤਾ ਔਰ ਮੁਹੰਮਦ ਯੂਨਸ ਨੂੰ ਜਿਹੜਾ ਚੀਫ ਐਡਵਾਈਜ਼ਰ ਦੇ ਤੌਰ ਤੇ ਇੰਟਰਿਮ ਗਵਰਨਮੈਂਟ ਜਿਹੜੀ ਬਣੀ ਉਸ ਦਾ ਮੁਖੀ ਲਾਇਆ। ਔਰ ਹੁਣ ਆਉਣ ਵਾਲੇ ਨੈਕਸਟ ਈਅਰ ਸ਼ਾਇਦ ਫਰਵਰੀ ਦੇ ਵਿੱਚ ਬੰਗਲਾਦੇਸ਼ 'ਚ ਚੋਣਾਂ ਹੋਣੀਆਂ ਨੇ ਔਰ ਸ਼ੇਖ ਹਸੀਨਾ ਉੱਥੇ ਬੈਠੀ ਹੈ। ਹੁਣ ਮੁਹੰਮਦ ਯੂਨਸ ਇੱਥੇ ਅੱਜ ਕੱਲ੍ਹ ਕਿਉਂਕਿ UN ਸੈਸ਼ਨ ਚੱਲ ਰਿਹਾ ਹੈ 80ਵਾਂ, ਉਹਦੇ 'ਚ ਪਾਰਟਿਸਿਪੇਸ਼ਨ ਲਈ ਆਏ ਨੇ ਔਰ ਉਹਨਾਂ ਦੀ ਆਪਣੀ ਯੂਨੀਕ ਪਰਸਨੈਲਿਟੀ ਹੈ। ਜਿਸ ਕੌਨਫੀਡੈਂਸ ਨਾਲ ਉਹ ਗੱਲ ਕਰਦੇ ਨੇ, ਜ਼ਾਹਰ ਹੈ ਬੰਗਲਾਦੇਸ਼ ਔਰ ਅਮਰੀਕਾ ਉਹਨਾਂ ਦੀਆਂ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਵੀ ਚੱਲ ਰਹੀਆਂ ਨੇ। ਇਹ ਸਾਰਾ ਬਿਹਾਈਂਡ ਕਿਉਂਕਿ ਬਹੁਤਿਆਂ ਨੂੰ ਅਜੇ ਤੱਕ ਵੀ ਇਹ ਸਮਝ ਨਹੀਂ ਆ ਰਹੀ ਕਿ ਬੰਗਲਾਦੇਸ਼ ਦੇ ਵਿੱਚ ਹੋਇਆ ਕੀ ਇੰਨੀ ਕੁਇਕਲੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਯੂਨਸ ਨੇ ਜਦੋਂ ਐਜ਼ ਏ ਇੰਟਰਮ ਗਵਰਨਮੈਂਟ ਜਾਂ ਐਜ਼ ਏ ਬਣਾਈ ਔਰ ਐਡਵਾਈਜ਼ਰ ਦੇ ਤੌਰ ਤੇ ਜਿਹੜੀ ਅਮਰੀਕਾ ਦੀ ਬੰਗਲਾਦੇਸ਼ ਐਮਬੈਸੀ ਉਹਨਾਂ ਦੇ ਆਫੀਸ਼ੀਅਲ ਸੀ, ਉਹਨਾਂ ਦੀ ਫੁੱਲ ਪਾਰਟਿਸਿਪੇਸ਼ਨ ਸੀ ਔਰ ਫੁੱਲ ਫਲੈਜਡ ਅਮਰੀਕਾ ਦੀ ਸਪੋਰਟ ਹੈ। ਇਸ ਲਈ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਭਾਈ ਅਮਰੀਕਾ ਦੀ ਪੂਰੀ ਬਲੈਸਿੰਗ ਹੈ, ਜਿਹੜੀ ਸ਼ਾਇਦ ਗੱਲ ਗਲਤ ਨਾ ਹੋਏ। ਹੁਣ ਜਦੋਂ ਮੈਂ ਗੱਲ ਇਹ ਕੀਤੀ ਕਿ ਡੇਵਿਡ ਕਿਲਡ ਗੋਲਾਇਥ, ਹੁਣ ਜਿਸ ਹੌਸਲੇ ਦੇ ਨਾਲ, ਕਰੇਜ ਦੇ ਨਾਲ ਮੁਹੰਮਦ ਯੂਨਸ ਭਾਰਤ ਨੂੰ ਵੰਗਾਰਦਾ, ਈਵਨ ਨਿਊਯਾਰਕ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਸਰਜੀ ਗੌਰ ਜਿਹਨੂੰ ਟਰੰਪ ਨੇ ਭਾਰਤ ਦੇ ਵਿੱਚ ਐਂਬੈਸਡਰ ਤਾਂ ਨਿਯੁਕਤ ਜਿਹੜਾ ਨੋਮੀਨੇਟ ਕੀਤਾ ਹੀ ਹੈ, ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ। ਨਾਲ ਦੀ ਨਾਲ ਸਰਜੀ ਗੌਰ ਨੂੰ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਉਸ ਦਾ ਸਪੈਸ਼ਲ ਦੂਤ ਵੀ ਜਿਹੜਾ ਪਰਸਨਲ ਐਨਵੋਏ ਜਿਹੜਾ ਉਹ ਵੀ ਕੀਤਾ ਔਰ ਸਰਜੀ ਗੌਰ ਨਾਲ ਵੀ ਮੁਲਾਕਾਤ ਕੀਤੀ। ਔਰ ਇਸੇ ਤਰ੍ਹਾਂ ਜਿਹੜਾ ਮੁਹੰਮਦ ਯੂਨਸ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਸ਼ਹਬਾਜ਼ ਸ਼ਰੀਫ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਔਰ ਸਰਜੀ ਗੌਰ ਦੇ ਨਾਲ ਵੀ ਔਰ ਮੀਡੀਆ ਨਾਲ ਵੀ ਜਿਹੜੀ ਉਹਨਾਂ ਨੇ ਬਿਲਕੁਲ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ
ਕਿ ਵੀ ਇਹ ਇੰਡੀਆ ਨੇ ਸ਼ੇਖ ਹਸੀਨਾ ਨੂੰ ਹੋਸਟ ਕੀਤਾ ਹੋਇਆ, ਉੱਥੇ ਬੜਾ ਇਹਦੀ ਮੇਜ਼ਬਾਨੀ ਕਰ ਰਹੇ ਨੇ, ਉੱਥੋਂ ਬੈਠੀ ਉਹ ਐਡਰੈਸ ਵੀ ਕਰਦੀ ਹੈ ਪਬਲਿਕ ਜਲਸਿਆਂ ਨੂੰ, ਇਹ ਸਭ ਤੋਂ ਵੱਡਾ ਜਿਹੜਾ ਬੋਨ ਆਫ ਕੰਟੈਂਸ਼ਨ ਹੈ ਔਰ ਇਹ ਟੈਨਸ਼ਨ ਦਾ ਕਾਰਨ ਹੈ, ਕਿਉਂਕਿ ਇਹ ਵਾਰ ਕ੍ਰਿਮੀਨਲ ਹੈ ਔਰ ਇੰਡੀਆ ਨੇ ਇਸ ਨੂੰ ਨਾ ਸਿਰਫ ਸ਼ਰਨ ਦਿੱਤੀ ਹੈ ਬਲਕਿ ਇਹ ਭਾਰਤ ਦੀ ਧਰਤੀ ਦੇ ਪਲੇਟਫਾਰਮ ਨੂੰ ਇਸਤੇਮਾਲ ਕਰਕੇ ਬੰਗਲਾਦੇਸ਼ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੀ ਹੈ। ਦੂਸਰਾ ਜਿਹੜਾ ਇੰਪੋਰਟੈਂਟ ਨੁਕਤਾ ਹੈ ਔਰ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਜਦੋਂ ਕਿਤੇ ਕੋਈ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਗੱਲ ਹੁੰਦੀ ਹੈ ਜਾਂ ਏਸ਼ੀਆਨ ਦੀ ਗੱਲ ਹੁੰਦੀ ਹੈ ਜਾਂ ਨੈਟੋ ਹੈ ਜਾਂ ਯੂਰਪੀਅਨ ਯੂਨੀਅਨ ਹੈ ਜਾਂ ਅਫਰੀਕਨ ਯੂਨੀਅਨ ਹੈ, ਇੱਕ ਸਿੱਧਾ ਜਿਹਾ ਸਵਾਲ ਸੀ ਕਿ ਸਾਊਥ ਏਸ਼ੀਆ ਜਿਹਦੇ 'ਚ ਦੁਨੀਆ ਦੀ ਆਲਮੋਸਟ 1/3 ਪਾਪੂਲੇਸ਼ਨ ਹੀ ਰਹਿੰਦੀ ਹੈ, ਉਹਨਾਂ ਦਾ ਕੋਈ ਸੰਗਠਨ ਕਿਉਂ ਨਹੀਂ ਹੋ ਸਕਦਾ। ਔਰ ਇਹ ਥਾਟ ਵੀ ਔਰ ਮੁਹੰਮਦ ਯੂਨਸ ਦੇ ਕਹਿਣ ਮੁਤਾਬਕ ਹੀ ਕਿ ਬੰਗਲਾਦੇਸ਼ ਨੇ ਹੀ ਜਿਹੜੀ ਸਾਰਕ ਨਾਂ ਦੀ ਸੰਸਥਾ ਕੁਝ ਵਰੇ ਪਹਿਲਾਂ ਹੋਂਦ ਦੇ ਵਿੱਚ ਆਈ ਸੀ, ਜਿਸ ਦਾ ਭੋਗ ਵੀ ਭਾਰਤ ਨੇ ਪਾ ਦਿੱਤਾ ਹੈ, ਉਹ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕਾਨਫਰੰਸ ਇਹ, ਔਰ ਇਹਦੇ 'ਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵਸ, ਨੇਪਾਲ, ਭੂਟਾਨ, ਇਹ ਜਿਹੜੇ ਨੇ ਇਹ ਸ਼ਾਮਲ ਸੀ ਸਾਰੇ। ਔਰ ਉਹਨਾਂ ਦੀ ਬੜੀ ਕਾਮਯਾਬੀ ਨਾਲ ਕਿ ਵੀ ਦੁਨੀਆ ਆਪਣੀ ਥਾਂ ਕਰ ਰਹੀ ਹੈ ਵੀ ਇਹ ਸਾਰਕ ਦੇ ਦੇਸ਼ ਆਪਸ ਦੇ ਵਿੱਚ ਕੋਆਪਰੇਟ ਕਰਨ, ਵਪਾਰ ਵੀ ਖੁੱਲ੍ਹੇ, ਸਮੱਸਿਆਵਾਂ ਵੀ ਹੱਲ ਹੋਣ। ਔਰ ਇਹ ਸੀ ਕਿ ਵੀ ਜੇ ਸਾਰਕ ਦੇ ਕਨਸੈਪਟ ਨੂੰ ਭਾਰਤ ਇਮਾਨਦਾਰੀ ਨਾਲ ਲਾਗੂ ਕਰਦਾ ਹੈ ਤੇ ਫਿਰ ਇਹਨਾਂ ਮੁਲਕਾਂ ਦੇ ਵਿਚਾਲੇ ਓਪਨ ਬਾਰਡਰ, ਓਪਨ ਟ੍ਰੇਡ, ਇੰਨਾ ਵੱਡਾ ਇਨਸਾਨਾਂ ਦਾ ਸਮੂਹ ਤਾਂ ਉੱਥੇ ਹੀ ਬੈਠਾ ਹੋਇਆ ਆਬਾਦੀ ਦੇ ਲਿਹਾਜ਼ ਨਾਲ ਵੀ। ਪਰ ਮਿਸਟਰ ਯੂਨਸ ਨੇ ਬੜਾ ਕਲੀਅਰਲੀ ਖੁੱਲ੍ਹ ਕੇ ਕਿਹਾ, ਉਹਨਾਂ ਨੇ ਕਿਹਾ ਕਿ ਵੀ ਔਰ ਇਹ ਗੱਲ ਉਹਨਾਂ ਨੇ ਈਵਨ ਜਿਹੜੇ ਐਂਬੈਸਡਰ ਡੈਜ਼ਿਗਨੇਟ ਨੇ ਮਿਸਟਰ ਸਰਜੀ ਗੌਰ, ਉਹਨਾਂ ਨੂੰ ਵੀ ਕਿਹਾ ਕਿ that Bangladesh has intensified efforts to restart SAARC, ਕਿ ਵੀ ਇੰਡੀਆ ਨੇ ਇਹਦਾ ਭੋਗ ਪਾ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਸਾਰਕ ਦੇ ਵਿੱਚ ਇੱਕ ਬੜੇ ਕਲੋਜ਼ ਜਿਵੇਂ ਫੈਮਿਲੀ ਮੈਂਬਰਸ ਹੁੰਦੇ ਨੇ, ਇਵੇਂ ਮੁਲਕਾਂ ਦਾ ਸਮੂਹ ਸੀ। ਹੋਲ ਆਈਡੀਆ ਆਫ ਸਾਰਕ ਵਾਜ਼ ਬੋਰਨ ਇਨ ਬੰਗਲਾਦੇਸ਼ 'ਚ ਇਹ ਆਈਡੀਆ ਪੈਦਾ ਹੋਇਆ। ਵੀ ਪ੍ਰਮੋਟਡ ਦਿਸ ਆਈਡੀਆ ਫਰਮ ਕੈਪੀਟਲ ਟੂ ਕੈਪੀਟਲ ਇਨ ਸਾਊਥ ਏਸ਼ੀਅਨ ਰੀਜਨ ਪ੍ਰਮੋਟਿੰਗ ਸਾਰਕ। ਬੰਗਲਾਦੇਸ਼ ਨੇ ਇੱਕ ਮੁਲਕ ਤੋਂ ਦੂਜੇ ਤੱਕ ਇਹਨੂੰ ਪਹੁੰਚਾਉਣ ਦੇ ਵਿੱਚ ਬਹੁਤ ਮਦਦ ਕੀਤੀ ਔਰ ਸਾਡੀ ਹਿਸਟਰੀ ਨੇ ਸਾਨੂੰ ਮੌਕਾ ਦਿੱਤਾ ਸੀ, ਲੇਕਿਨ ਬਟ ਸਮਹਾਉ ਇਟ ਡਿਡਨਟ ਫਿਟ ਇਨਟੂ ਦਾ ਪੋਲਿਟਿਕਸ ਆਫ ਵਨ ਕੰਟਰੀ। ਇਹ ਸਾਰਕ ਇੱਕ ਮੁਲਕ ਦੇ ਜਿਹੜੇ ਨਿਸ਼ਾਨੇ ਨੇ ਉਹਦੇ 'ਚ ਫਿੱਟ ਨਹੀਂ ਸੀ ਹੁੰਦਾ, ਯਾਨੀ ਕਿ ਇੰਡੀਆ ਵੀ ਫੀਲ ਵੈਰੀ ਸੌਰੀ ਫॉर दैट। ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨੂੰ ਇੰਡੀਆ ਨੇ ਫੇਲ ਕੀਤਾ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਲਾਸਟ ਸੈਸ਼ਨ ਸੀ ਸਾਰਕ ਦਾ ਉਹ ਕਾਠਮੰਡੂ 'ਚ ਹੋਇਆ ਕਾਮਯਾਬੀ ਨਾਲ, ਉਸ ਤੋਂ ਬਾਅਦ ਇਸਲਾਮਾਬਾਦ 'ਚ ਹੋਣਾ ਸੀ ਔਰ ਇੰਡੀਆ ਨੇ ਜਿਹੜਾ ਉਹਦੇ 'ਚ ਪਾਰਟਿਸਿਪੇਸ਼ਨ ਤੋਂ ਨਾ ਕਰ ਦਿੱਤੀ ਔਰ ਇਸ ਤਰ੍ਹਾਂ ਸਾਰਕ ਦਾ ਭੋਗ ਪਾ ਦਿੱਤਾ। ਪਰ ਉਹਨਾਂ ਨੇ ਕਿਹਾ 2014 'ਚ ਕਾਠਮੰਡੂ 'ਚ ਹੋਇਆ, ਹੁਣ 2014 ਤੋਂ 2025 ਆ ਗਿਆ, 11 ਸਾਲ ਇੰਡੀਆ ਨੇ ਇਹਨੂੰ ਮੂਵ ਨਹੀਂ ਹੋਣ ਦਿੱਤਾ। ਇੰਡੀਆ ਨੇ ਆਪਣੀ ਪਾਰਟਿਸਿਪੇਸ਼ਨ ਕੈਂਸਲ ਕੀਤੀ ਔਰ ਹੁਣ ਕਿਉਂਕਿ ਇੱਕ ਨਵੇਂ ਸਿਰਿਓਂ ਸਾਰੀ ਸਫਬੰਦੀ ਹੋ ਰਹੀ ਹੈ, ਉਹਨਾਂ ਨੇ ਮੁਹੰਮਦ ਯੂਨਸ ਨੇ ਕਿਹਾ ਕਿ ਵੀ ਅਸੀਂ ਸਾਰਕ ਨੂੰ ਵਾਪਸ ਪਟੜੀ ਤੇ ਲਿਆਉਣ ਦੇ ਲਈ ਐਫਰਟ ਕਰ ਰਹੇ ਹਾਂ। ਔਰ ਆਲਰੇਡੀ ਚਾਈਨਾ ਵੀ ਇਸ ਗੱਲ ਦੇ ਵਿੱਚ ਦਿਲਚਸਪੀ ਰੱਖਦਾ ਹੈ ਕਿਉਂਕਿ ਜਦੋਂ ਸਾਰਕ ਬਣਿਆ ਚਾਈਨਾ ਵੀ ਉਹਦੇ 'ਚ ਸ਼ਾਮਲ ਹੋਣਾ ਚਾਹੁੰਦਾ ਸੀ ਕਿਉਂਕਿ ਚਾਈਨਾ ਦਾ ਪਾਰਟ ਵੀ ਸਾਊਥ ਏਸ਼ੀਆ ਨਾਲ ਵੀ ਰਲਦਾ, ਪਰ ਇੰਡੀਆ ਨੇ ਨਾ ਕਰ ਦਿੱਤੀ ਸੀ। ਪਰ ਹੁਣ ਜਦੋਂ ਇੰਡੀਆ ਭਗੌੜਾ ਹੋ ਚੁੱਕਾ ਹੈ ਔਰ ਆਈਸੋਲੇਟ ਵੀ ਹੋ ਚੁੱਕਾ ਹੈ, ਹੁਣ ਜੇ ਸਾਰਕ ਰਿਵਾਈਵ ਹੁੰਦੀ ਹੈ ਤਾਂ ਉਹਦੇ 'ਚ ਜ਼ਾਹਰ ਹੈ ਕਿ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਭੂਟਾਨ ਵੀ ਉਹਨੂੰ ਜੁਆਇਨ ਕਰੇਗਾ, ਮਾਲਦੀਵਸ ਵੀ ਕਰੇਗਾ। ਸੋ ਮਾਈਨਸ ਭਾਰਤ ਜਿਹੜਾ ਬਾਕੀ ਮੁਲਕਾਂ ਦਾ ਜਿਹੜਾ ਆਪਸੀ ਅਲਾਇੰਸ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਇਹ ਮੁਹੰਮਦ ਯੂਨਸ ਬੜੀ ਵਿਜ਼ਡਮ ਦੇ ਨਾਲ ਉਹਨਾਂ ਨੇ ਮੌਕੇ ਨੂੰ ਵੀ ਸੰਭਾਲਿਆ। ਬੰਗਲਾਦੇਸ਼ ਦੇ ਵਿੱਚ ਵੀ ਇਸ ਵੇਲੇ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਪੀਸਫੁਲ ਤਰੀਕੇ ਦੇ ਨਾਲ ਵੋਟਾਂ ਦੇ ਲਈ। ਔਰ ਇਹ ਹੈ ਜਦੋਂ ਤੁਹਾਡੇ ਕੋਲ ਮੁਲਕ ਹੁੰਦਾ, ਉਹਨਾਂ ਨੂੰ ਜਿਹਨਾਂ ਨੂੰ ਭੁੱਖੇ ਨੰਗੇ ਬੰਗਾਲੀ ਸਮਝਦੇ ਸੀ ਕਿ ਭਾਈ ਆ ਸਮੁੰਦਰ ਦੇ ਕੰਢੇ ਨੇ, ਧੋਤੀ ਜਿਹੀ ਬੰਨੀ ਹੁੰਦੀ ਆ, ਮੱਛੀ ਮੁੱਛੀ ਖਾ ਲੈਂਦੇ ਨੇ, ਜਿਹੜਾ ਉਹ ਤੂਫਾਨ ਆਉਂਦਾ ਰੁੜ ਜਾਂਦਾ ਫਿਰ ਝੁੱਗੀ ਪਾ ਲੈਂਦੇ ਨੇ। ਔਰ ਈਵਨ ਜਦੋਂ ਬੰਗਲਾਦੇਸ਼ ਬਣਿਆ, ਹੈਨਰੀ ਕਿਸਿੰਜਰ ਜਿਹੜਾ ਸੈਕਟਰੀ ਆਫ ਸਟੇਟ ਸੀ ਪ੍ਰੈਜ਼ੀਡੈਂਟ ਨਿਕਸਨ ਦੇ ਨਾਲ, ਉਹਨੇ ਵੀ ਕਿਹਾ ਸੀ ਇਹ ਰਹਿਣਾ ਰੂਣਾ ਨਹੀਂ ਹੈ, ਇਹਨਾਂ ਦੇ ਪੱਲੇ ਕੀ ਹੈ।
ਪਰ ਬੰਗਲਾ ਇੱਕ ਸਟੇਜ ਤੇ ਜਦੋਂ ਕਿ ਇਹਨੇ ਸ਼ੇਖ ਹਸੀਨਾ ਨੇ ਬੇੜਾਗਰ ਕਰਨਾ ਸ਼ੁਰੂ ਕੀਤਾ ਇੰਡੀਆ ਦੇ ਥੱਲੇ, ਬੰਗਲਾਦੇਸ਼ ਦੀ ਐਕਸਪੋਰਟ ਦੂਜੇ ਤੀਜੇ ਸਭ ਤੋਂ ਜ਼ਿਆਦਾ ਸੀ ਔਰ ਉਹਨਾਂ ਦੀ ਇਕਨੋਮੀ ਮੋਰ ਫਾਸਟ ਗਰੋ ਹੋ ਰਹੀ ਸੀ ਦੈਨ ਐਨੀ ਅਦਰ ਕੰਟਰੀ ਇਨ ਸਾਊਥ ਏਸ਼ੀਆ। ਸੋ ਇਸ ਵੇਲੇ ਉਹਨਾਂ ਦੀ ਆਪਣੀ ਫੌਜ ਵੀ ਹੈ, ਆਪਣੀ 에ਅਰ ਫੋਰਸ ਵੀ ਹੈ, ਆਪਣਾ ਅਦਾਲਤੀ ਸਿਸਟਮ ਵੀ ਹੈ, ਆਪਣਾ ਜੋ ਈਵਨ ਅਮਰੀਕਾ ਦੇ ਨਾਲ ਟ੍ਰੇਡ ਡੀਲ ਵੀ ਸਾਈਨ ਕੀਤੀ ਹੈ ਉਹਨਾਂ ਨੇ। ਸੋ ਇਹ ਹੈ ਕਿ ਜੇ ਵਿਦਨ ਆਲਮੋਸਟ 50 ਸਾਲ ਬੰਗਲਾਦੇਸ਼ ਕਿੱਥੇ ਪਹੁੰਚ ਗਿਆ ਸੀ, ਤੇ ਇਹ ਜਿਹੜੇ ਲੋਕ ਅੱਜ ਵੀ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ ਇਹ ਜੀ ਇਕਨੋਮੀ ਕੀ ਹੋਏਗੀ, ਦੂਜਾ ਕੀ ਹੋਏਗਾ, ਬੰਗਲਾਦੇਸ਼ ਦੇਖੋ ਕਿੱਥੋਂ ਕਿੱਥੇ ਪਹੁੰਚ ਗਿਆ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਯੂਐਨ ਆਉਣ ਤੇ ਭਾਰੀ ਵਿਰੋਧ ਪ੍ਰਦਰਸ਼ਨ ਅਤੇ ਮੁਜ਼ਾਹਰਾ। 27 ਸਤੰਬਰ 2025 ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਜ਼ਰੂਰ ਪਹੁੰਚੋ। ਸਥਾਨ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ 47 ਸਟਰੀਟ 1st ਐਵੇਨਿਊ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਵਿੱਚ ਜਿੱਥੇ ਇੱਕ ਪਾਸੇ ਯੂਨਾਈਟਿਡ ਨੇਸ਼ਨ ਦਾ 80ਵਾਂ ਸੈਸ਼ਨ ਚੱਲ ਰਿਹਾ ਹੈ, ਉੱਥੇ ਜਨੇਵਾ ਵਿੱਚ ਹਿਊਮਨ ਰਾਈਟਸ ਕਾਉਂਸਲ ਦਾ 60ਵਾਂ ਜਿਹੜਾ ਸੈਸ਼ਨ ਵੀ ਚੱਲ ਰਿਹਾ ਔਰ ਨਿਊਯਾਰਕ ਤੋਂ ਜਨੇਵਾ ਤੱਕ ਭਾਰਤ ਵੱਲੋਂ ਪਾਕਿਸਤਾਨ ਨੂੰ ਦਹਿਸ਼ਤਗਰਦ ਦੇਸ਼ ਵਜੋਂ ਉਭਾਰਨ ਲਈ ਸਿਰ ਤੋੜ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਸਾਰੇ ਹੀ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਜਿਹੜੇ ਪਾਕਿਸਤਾਨ 'ਚੋਂ ਵੀ ਸਾਡੇ ਨਾਲ ਜੁੜਦੇ ਨੇ ਰੈਗੂਲਰ, ਔਰ ਜਿਹੜੇ ਡਾਇਸਪੋਰਾ ਪਾਕਿਸਤਾਨੀ ਨੇ, ਜਿਸ ਮੁਹੱਬਤ ਔਰ ਪਿਆਰ ਦੇ ਸਨੇਹ ਉਹਨਾਂ ਦੇ ਹੁੰਦੇ ਨੇ, ਔਰ ਉਹ ਸਮਝਦੇ ਨੇ ਵੀ ਅਸੀਂ ਇੱਕ ਨਿਰਪੱਖ ਨਜ਼ਰੀਏ ਤੋਂ ਫੈਕਟਸ ਦੇ ਨਾਲ ਗੱਲ ਕਰਦੇ ਹਾਂ। ਜਿਹੜੀ ਸਾਡੀ ਕੋਸ਼ਿਸ਼ ਵੀ ਹੁੰਦੀ ਹੈ, ਜੇ ਅਸੀਂ ਇਸ ਨੂੰ ਸੱਚੋ ਸੱਚ ਦਾ ਨਾਂ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਫੈਕਟਸ ਨੂੰ ਸਾਹਮਣੇ ਰੱਖਿਆ ਜਾਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਕਿਉਂਕਿ ਸਾਡਾ ਮੁੱਖ ਮਕਸਦ ਖਾਲਿਸਤਾਨ ਦੀ ਕਾਇਮੀ ਹੈ ਔਰ ਅਸੀਂ ਫੋਕਸ ਇੰਡੀਆ ਦੇ ਉੱਤੇ ਇਸ ਲਈ ਵੀ ਜ਼ਿਆਦਾ ਹੁੰਦਾ ਹੈ ਜਾਂ ਉਹਨਾਂ ਦੀਆਂ ਕਰਤੂਤਾਂ ਨੂੰ ਐਕਸਪੋਜ਼ ਕਰਨ ਦਾ, ਤਾਂ ਕਿ ਇਹ ਸਾਡੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਸਮਝ ਆਏ ਕਿ ਭਾਈ ਇਹ ਜਿਹੜਾ ਡੈਮੋਕ੍ਰੇਸੀ
ਜਾਂ ਜਮਹੂਰੀਅਤ ਦੀ ਗਾਰਬ ਥੱਲੇ ਜਿਸ ਕਿਸਮ ਦਾ ਉਹਨਾਂ ਦਾ ਰਵੱਈਆ ਹੈ ਇਸ ਨੂੰ ਸਮਝੀਏ। ਉਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ, ਜਿਵੇਂ ਨਾਜ਼ੀਆਂ ਦਾ ਵਨ ਨੇਸ਼ਨ ਵਨ ਰੇਸ ਵਨ ਪੀਪਲ ਵਨ ਲੀਡਰ ਸੀ, ਹਿੰਦੂ ਹਿੰਦੀ ਹਿੰਦੁਸਤਾਨ, ਉਹਦੇ ਤੋਂ ਹੀ ਇੰਸਪਾਇਰ ਹੋ ਕੇ ਹਿੰਦੂਤਵਾਦ ਦੀ ਟਰਮ ਵੀ ਸਾਵਰਕਰ ਨੇ ਕਾਇਨ ਕੀਤੀ। ਔਰ ਇਹ ਜਿਹੜੀ RSS ਦੀ ਫਾਊਂਡਿੰਗ ਡਾਕਟਰ ਹੈਡਗਵੇਅਰ, ਡਾਕਟਰ ਗੋਲਵਲਕਰ ਉਸੇ ਨਾਜ਼ੀ ਆਈਡੀਓਲੋਜੀ ਦੇ ਥੱਲੇ ਕੀਤੀ। ਸੋ ਇਹ ਜ਼ਬਾਨੀ ਕਲਾਮੀ ਜੋ ਮਰਜ਼ੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਇਹਨਾਂ ਦਾ ਬੇਸਿਕ ਕਰੈਕਟਰ ਹੈ। ਔਰ ਹੁਣ ਵੀ ਅਸੀਂ ਦੇਖਦੇ ਹਾਂ ਹਾਲਾਂ ਇਸ ਵੇਲੇ ਜਿੰਨੀ ਬੁਰੀ ਜਾਂ ਜਿਹਨੂੰ ਬੈਡ ਸ਼ੇਪ 'ਚ ਡਿਪਲੋਮੇਸੀ ਦੇ ਵਰਲਡ 'ਚ ਕਹਿਣਾ ਹੋਏ ਭਾਰਤ ਹੈ, ਉਹਨਾਂ ਮੈਨੂੰ ਨਹੀਂ ਲੱਗਦਾ ਕਿ 78 ਸਾਲ ਦੇ ਭਾਰਤ ਦੇ ਇਤਿਹਾਸ 'ਚ ਕਦੇ ਵੀ ਐਸਾ ਹੋਇਆ ਹੋਵੇ। ਹਾਲਾਂ ਭਾਰਤ ਦੀ ਇਕੋਨਮੀ $3 ਟ੍ਰਿਲੀਅਨ ਦੇ ਨੇੜੇ ਤੇੜੇ ਹੈ, ਉਸ ਕਿਸਮ ਦੀ ਗੁਰਬਤ ਨਹੀਂ ਹੈ ਜਿਹੜੀ 47 ਤੋਂ ਬਾਅਦ ਸੀ। ਲੇਕਿਨ ਗੱਲ ਤੁਹਾਡੇ ਸਟੈਂਡ ਦੀ ਹੁੰਦੀ ਹੈ। ਨਹਿਰੂ ਜਾਂ ਉਹ ਦੌਰ ਭਾਵੇਂ ਸਾਡੇ ਉਹ ਕਿਉਂਕਿ ਐਂਟੀ ਸਿੱਖ ਐਟੀਟਿਊਡ ਸੀ ਸਾਡੇ ਨਾਲ, ਤਾਂ 47 ਤੋਂ ਬਾਅਦ ਹੀ ਜਿਹੜਾ ਉਹ ਸ਼ੁਰੂ ਹੋ ਗਿਆ, ਕ੍ਰਿਮੀਨਲ ਟ੍ਰਾਈਬ ਸਾਨੂੰ ਐਲਾਨਿਆ ਗਿਆ। ਪਰ ਡੈਵਲ ਮਸਟ ਬੀ ਗਿਵਨ ਇਜ਼ ਡਿਊ। ਨਹਿਰੂ ਦੇ ਪੀਰੀਅਡ 'ਚ ਜਿਹੜੀ ਉਹਨੇ ਫੋਰਨ ਪਾਲਿਸੀ ਆਪਣੀ ਬਣਾਈ, ਭਾਵੇਂ ਉਹ ਨੌਨ ਅਲਾਈਨਮੈਂਟ ਦੇ ਥੱਲੇ ਸੀ, ਉਹਦੇ 'ਚ ਉਹਨੇ ਦੋਨਾਂ ਤੋਂ ਫਾਇਦਾ ਚੁੱਕਿਆ, ਅਮਰੀਕਾ ਤੋਂ ਵੀ ਸੋਵੀਅਤ ਯੂਨੀਅਨ ਤੋਂ ਵੀ। ਔਰ ਕੁਛ ਇਸ਼ੂਜ਼ ਜਿਹੜੇ ਨੇ ਉਹਨਾਂ ਦੇ ਉੱਤੇ, ਜਿਵੇਂ ਫਲਸਤੀਨ ਦੇ ਮੁੱਦੇ ਦੇ ਉੱਤੇ ਫਲਸਤੀਨ ਸਟੇਟ ਨੂੰ ਰੈਕਗਨਾਈਜ਼ ਕਰਨਾ, ਇੰਡੀਆ ਨੇ ਤਾਂ ਮਚ ਬਿਫੋਰ, ਇਹ ਤਾਂ ਹੁਣ ਕਰ ਰਹੇ ਨੇ ਯੂਰਪ ਦੇ ਮੁਲਕ, ਉਹਨਾਂ ਜ਼ਮਾਨਿਆਂ 'ਚ ਕੀਤਾ। ਇਜ਼ਰਾਈਲ ਦਾ ਨੂੰ ਕਦੇ ਮਾਨਤਾ ਨਹੀਂ ਦਿੱਤੀ ਔਰ ਉਹਨਾਂ ਦੀ ਕੋਈ ਐਮਬੈਸੀ ਜਾਂ ਕੌਂਸੂਲੇਟ ਜਾਂ ਕੋਈ ਦੂਜਾ ਨਹੀਂ ਖੋਲ੍ਹਣ ਦਿੱਤਾ। ਵਰਲਡ ਲੈਵਲ ਦੇ ਉੱਤੇ ਜਿਹੜੇ ਵੀ ਇਸ਼ੂ ਜਿਹੜੇ ਹਿਊਮਨ ਰਾਈਟ ਜਾਂ ਦੂਜਿਆਂ ਨਾਲ ਸੰਬੰਧਿਤ ਹੁੰਦੇ ਸੀ, ਭਾਵੇਂ ਟਿਲਟ ਸੋਵੀਅਤ ਬਲਾਕ ਵੱਲ ਸੀ, ਪਰ ਅਮਰੀਕਾ 'ਚ ਜਦੋਂ ਨਹਿਰੂ ਵੀ ਇੱਥੇ ਨਿਊਯਾਰਕ 'ਚ ਆਇਆ, ਜਾਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਜਿਹੜਾ ਪ੍ਰੈਜ਼ੀਡੈਂਟ ਕੈਨੇਡੀ ਔਰ ਫਸਟ ਲੇਡੀ ਰਿਸੀਵ ਕਰਦੇ ਸੀ ਖੁਦ ਜਹਾਜ਼ 'ਚ ਚੜ੍ਹ ਕੇ, ਔਰ ਨਿਊਯਾਰਕ 'ਚ ਜਲੂਸ ਨਿਕਲਦੇ ਰਹੇ ਲੋਕ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਸੀ ਵੀ ਇੰਡੀਆ ਦਾ ਕੀ ਹੈ, ਕਿਉਂਕਿ ਇੰਡੀਆ ਦਾ ਇੱਕ ਇਮੇਜ ਬ੍ਰਿਟਿਸ਼ ਕਾਲੋਨੀ ਤੋਂ ਲਿਬਰੇਟ ਹੋ ਕੇ ਗਾਂਧੀ ਦਾ ਇਮੇਜ ਸੀ। ਨਹਿਰੂ ਇੰਟਰਨੈਸ਼ਨਲ ਲੈਵਲ ਦੀ ਪਰਸਨੈਲਿਟੀ, ਔਰ ਉਹਨਾਂ ਨੇ ਨਹਿਰੂ ਨੇ ਔਰ ਨਾਸਰ ਆਫ ਇਜਿਪਟ ਐਂਡ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ, ਇਹਨਾਂ ਨੂੰ 3 ਮੂਰਤੀ ਕਹਿੰਦੇ ਸੀ, ਪੰਚਸ਼ੀਲ, 5 ਪ੍ਰਿੰਸੀਪਲਸ ਫॉर ਪੀਸ ਐਂਡ ਆਲ। ਸੋ ਮਤਲਬ ਇਹਦੇ ਬਾਵਜੂਦ ਕਿ ਉੱਥੇ ਭੁੱਖਮਰੀ ਸੀ, ਅਮਰੀਕਨ ਕਣਕ ਦੇ ਨਾਲ ਜਿਹੜੇ ਨੇ ਉੱਥੇ ਲੋਕ ਰੱਜਦੇ ਸੀ, ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ। ਜਿਹੜਾ ਵੱਡਿਆ ਟੁੱਕਿਆ ਜਿਹੜਾ ਸਾਰਾ ਉਹ ਪਾਰਟ ਸੀ 47 ਤੋਂ ਬਾਅਦ ਇੰਨੇ ਵੱਡੇ ਲੈਵਲ ਦੇ ਉੱਤੇ ਰੀਹੈਬਿਲਿਟੇਸ਼ਨ ਦਾ ਸੀ ਜਿਹੜੇ ਦੂਸਰੇ ਪਾਸਿਓਂ ਆਏ। ਲੇਕਿਨ ਘੱਟੋ ਘੱਟ ਕੋਈ ਅਖਲਾਕੀ ਬੁਨਿਆਦ ਜਾਂ ਐਟਲੀਸਟ ਜਿਹੜੇ ਪ੍ਰਿੰਸੀਪਲਸ ਦੇ ਉੱਤੇ ਖੜੀ ਗੱਲ ਕਰਨ ਕਰਕੇ ਭਾਰਤ ਨੂੰ ਇੱਕ ਰਿਸਪੈਕਟ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ। ਇਹਨਾਂ 11 ਸਾਲਾਂ 'ਚ ਇਹ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਤਿਕੜੀ ਨੇ ਜਿੰਨਾ ਬੇੜਾ ਗਰਕ ਕੀਤਾ ਮੁਲਕ ਦਾ, ਰੈਪੂਟੇਸ਼ਨ ਵੀ ਔਰ ਫੋਰਨ ਪਾਲਿਸੀ, ਅੱਜ ਇਹ ਹੈ ਵੀ ਭਾਰਤ ਪੂਰੀ ਤਰ੍ਹਾਂ ਅਲੱਗ ਥਲੱਗ ਹੈ। ਇਸ ਵੇਲੇ ਉਹਨਾਂ ਦਾ ਹਾਲ ਜੇ ਕਹਿਣਾ ਹੋਏ ਕਿ ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ, ਇਹਨਾਂ ਦਾ ਇਹ ਹਾਲ ਹੋਇਆ ਹੈ। ਲੇਕਿਨ ਇਹਦੇ ਬਾਵਜੂਦ ਇੱਕ ਗੱਲ ਦੇ ਉੱਤੇ ਕੰਸਿਸਟੈਂਟ ਨੇ, ਜਿਹੜੇ 47 ਤੋਂ ਬਾਅਦ ਹੀ ਜੇ ਕਹਿਣਾ ਹੋਏ ਕਿ ਈਵਨ ਕਾਂਗਰਸ ਦੀ ਹਕੂਮਤ ਵੀ, ਨਹਿਰੂ ਵੀ, ਕਿਉਂਕਿ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਰਿਜ਼ੋਲਵ ਨਾ ਕਰਨ ਪਿੱਛੇ ਨਹਿਰੂ ਦਾ ਇੱਕ ਵੱਡਾ ਰੋਲ ਹੈ। ਲੇਕਿਨ ਇਹਦੇ ਬਾਵਜੂਦ ਜੇ ਇੰਡਸ ਵਾਟਰ ਟਰੀਟੀ ਡਿਸਕਸ ਹੋਈ, ਵਰਲਡ ਬੈਂਕ ਨੇ ਇੰਟਰਵੀਨ ਕੀਤਾ, ਨਹਿਰੂ 1960 ਦੇ ਵਿੱਚ ਫਲਾਈ ਕਰਕੇ ਕਰਾਚੀ ਗਿਆ, ਅਯੂਬ ਖਾਨ ਦੇ ਨਾਲ ਸਾਈਨ ਕੀਤਾ ਇੰਡਸ ਵਾਟਰ ਟਰੀਟੀ ਤੇ। ਇਸੇ ਤਰ੍ਹਾਂ ਕ੍ਰਿਕਟ ਮੈਚ ਜਿਹੜੇ ਨੇ ਉਹਨਾਂ ਜ਼ਮਾਨਿਆਂ 'ਚ ਲਾਹੌਰ ਔਰ ਦੂਸਰੇ 'ਚ ਸਪੋਰਟਸ ਵੀ ਹੋਈਆਂ 50s ਦੇ ਵਿੱਚ, ਇਧਰੋਂ ਵੀ ਖਿਡਾਰੀ ਗਏ। ਔਰ ਮਿਲਖਾ ਸਿੰਘ ਜਿਹਨੂੰ ਫਲਾਈਂਗ ਸਿੱਖ, ਉੱਡਣੇ ਸਿੱਖ ਦਾ ਟਾਈਟਲ ਹੀ ਜਿਹੜਾ ਹੈ ਉਹ ਅਯੂਬ ਖਾਨ ਨੇ ਦਿੱਤਾ, ਕਿਉਂਕਿ ਜਦੋਂ ਐਨ ਜਿਹੜਾ ਸਟੇਡੀਅਮ ਦੇ ਵਿੱਚ ਉਹਨੇ ਉਹ ਰੇਸ ਜਿੱਤੀ, ਪਾਕਿਸਤਾਨ ਦਾ ਹੀ ਜਿਹੜਾ ਫਾਸਟ ਰਨਰ ਸੀ ਉਹਨੂੰ ਡਿਫੀਟ ਕੀਤਾ। ਔਰ ਜਦੋਂ ਪ੍ਰੈਜ਼ੀਡੈਂਟ ਅਯੂਬ ਖਾਨ ਉਹਨੂੰ ਅਵਾਰਡ ਦੇਣ ਲੱਗੇ ਮਿਲਖਾ ਸਿੰਘ ਨੂੰ, ਤਾਂ ਉਹਨਾਂ ਨੇ ਕਿਹਾ ਸਰਦਾਰ ਜੀ ਆਪ ਤੋਂ ਉੱਡ ਕੇ ਆਏ, ਯੂ ਆਰ ਅ ਫਲਾਈਂਗ ਸਿੱਖ ਹੈ। ਸੋ ਉਹਦੇ ਤੋਂ ਹੀ ਉਹਨਾਂ ਦਾ ਉਹ ਟਾਈਟਲ, ਮਤਲਬ ਇਹ ਹੈ ਵੀ ਉਸ ਪੀਰੀਅਡ 'ਚ ਹੀ ਜਿਹੜੇ ਪੈਕਟ ਵੀ ਹੋਏ, ਨਹਿਰੂ ਲਿਆਕਤ ਅਲੀ ਪੈਕਟ ਕੇ ਸਿੱਖ ਜਥੇ ਜਾਣਗੇ। ਸੋ ਇਸ ਸਭ ਦੇ ਬਾਵਜੂਦ ਕਿ ਵੀ ਕ੍ਰਾਈਸਿਸ ਰਹੇ, ਔਰ ਇਸੇ ਤਰ੍ਹਾਂ 1962 ਦੇ ਵਿੱਚ
ਜਦੋਂ ਚੀਨ ਤੋਂ ਜੁੱਤੀਆਂ ਪਈਆਂ ਨਹਿਰੂ ਦੀ ਕਿਆਦਤ ਦੇ ਥੱਲੇ, ਔਰ ਉਹਨਾਂ ਦੀਆਂ ਬ੍ਰਿਗੇਡ 1 ਕਿ 2 ਫਸ ਗਈਆਂ ਸੀ ਜਿਹੜੀਆਂ ਉਹਨਾਂ ਨੇ ਪ੍ਰਿਜ਼ਨਰ ਲੈਣੀਆਂ ਸੀ, ਔਰ ਪਾਕਿਸਤਾਨ ਨੇ ਉਹਨਾਂ ਨੂੰ ਰਾਹ ਦਿੱਤਾ ਕਿ ਉਹ ਵਾਪਸ ਆਪਣੇ ਭਾਰਤ ਮੁੜ ਸਕਣ। ਸੋ ਇਹ ਗੁੱਡਵਿਲ ਉਸ ਪੀਰੀਅਡ ਦੇ ਵਿੱਚ ਵੀ ਐਗਜ਼ਿਸਟ ਕਰਦੀ ਰਹੀ, ਔਰ ਹੁਣ ਜਿਸ ਲੈਵਲ ਤੇ 11 ਸਾਲਾਂ 'ਚ ਇਹ ਮੁਲਕ ਨੂੰ ਲੈ ਗਏ ਨੇ, ਲੇਕਿਨ ਇੱਕ ਪਾਰਟ ਜਿਹਦੇ ਤੇ ਸ਼ਾਇਦ ਉਹਨਾਂ ਦਾ ਸਾਰਾ ਵੋਟ ਬੈਂਕ ਖੜਾ ਹੈ, ਨਫ਼ਰਤ ਨਫ਼ਰਤ ਨਫ਼ਰਤ, ਮੁਸਲਮਾਨ ਮੁਸਲਮਾਨ ਮੁਸਲਮਾਨ, ਪਾਕਿਸਤਾਨ ਪਾਕਿਸਤਾਨ ਪਾਕਿਸਤਾਨ, ਇਹ ਇਹਨਾਂ ਦਾ ਮੰਤਰ ਹੈ। ਸਵੇਰ ਤੋਂ ਸ਼ਾਮ ਤੱਕ ਇਹੀ ਜਪਦੇ ਨੇ। ਇਹਦੇ ਥੱਲੇ ਇਹਨਾਂ ਨੇ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ। ਉਸ ਤੋਂ ਪਹਿਲਾਂ 2019 ਜਦੋਂ ਮੋਦੀ ਦਾ ਗ੍ਰਾਫ ਥੱਲੇ ਡਿੱਗਿਆ ਹੋਇਆ ਸੀ, ਤੇ ਪੁਲਵਾਮਾ ਵੀ, ਜੇ ਸਤਪਾਲ ਮਲਿਕ ਉਹਦੀ ਡੈਥ ਹੋ ਗਈ, ਗਵਰਨਰ ਸੀ, ਉਹਨੇ ਕਿਹਾ ਕਿ ਬਈ ਇਹ ਇਹਨਾਂ ਦਾ ਹੀ ਕੰਮ ਸੀ। ਉਹਦੇ ਕਿੰਨੇ ਇੰਟਰਵਿਊ ਅਵੇਲੇਬਲ ਨੇ। ਔਰ ਹੁਣ ਵੀ ਜਿੱਥੇ ਕਿ ਜੇ ਇੰਡੀਆ ਸੱਚਮੁੱਚ ਥੋੜੀ ਬਹੁਤ ਵੀ ਨੈਸ਼ਨਲ ਇੰਟਰਸਟ ਵੀ ਰੱਖਦਾ ਹੋਏ, ਪਾਕਿਸਤਾਨ ਨੂੰ ਹੋਸਟਾਈਲ ਕਰਨਾ, ਦੁਸ਼ਮਣ ਬਣਾਉਣਾ ਉਹਨਾਂ ਦੇ ਹੱਕ 'ਚ ਨਹੀਂ ਹੈ। ਤੁਸੀਂ ਪਾਕਿਸਤਾਨ ਨੂੰ ਮਾੜਾ ਮੋਟਾ ਜਿਹੜਾ ਹੈ ਉਹ ਜੇ ਉਸ ਦੇ ਨਾਲ ਤੁਸੀਂ ਡੀਲ ਕਰਦੇ ਹੋ, ਓਪਨ ਕਰਦੇ ਹੋ ਨੈਗੋਸ਼ੀਏਸ਼ਨ, ਇਸ ਇਸ਼ੂ ਨੂੰ ਤੁਸੀਂ ਰਿਜ਼ੋਲਵ ਕਰਦੇ ਹੋ ਜੰਮੂ ਕਸ਼ਮੀਰ ਦੇ ਭਾਰਤ ਦੇ ਲਈ, ਤਾਂ ਟ੍ਰੇਡ ਰਾਊਟ ਖੁੱਲ ਜਾਂਦਾ। ਲੇਕਿਨ ਉਹਨਾਂ ਦਾ ਜਿਹੜਾ ਇੱਕ ਤਾਂ ਨਫ਼ਰਤ, ਦੂਸਰਾ ਵੋਟ ਬੈਂਕ ਜਿਹੜਾ ਮੁਸਲਮਾਨ ਨਫ਼ਰਤ ਦੇ ਉੱਤੇ ਖੜਾ ਹੈ। ਔਰ ਇਹਦੇ ਬਾਵਜੂਦ ਕਿ ਦੁਨੀਆ ਦੇ ਵਿੱਚ ਇਸ ਵੇਲੇ ਟਰੰਪ ਵੀ ਕੁੱਟ ਰਿਹਾ ਹੈ, ਚੀਨ ਨੇ ਤਾਂ ਜੋ ਇਹਨਾਂ ਨਾਲ ਕੀਤਾ ਹੀ ਕੀਤਾ, ਰਸ਼ੀਆ ਬਿਲਕੁਲ ਚੀਨ ਦਾ ਸਬਆਰਡੀਨੇਟ ਬਣਿਆ ਹੋਇਆ ਹੈ, ਤੇ ਭਾਰਤ ਕਿਹਦੇ ਸਹਾਰੇ ਖੜਾ ਹੈ। ਲੇਕਿਨ ਇੱਕ ਗੱਲ ਜਿਹੜੀ ਹੈ ਇਹਨਾਂ ਨੇ ਕੰਸਿਸਟੈਂਟ ਰੱਖੀ ਹੋਈ ਹੈ, ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਨਿਊਯਾਰਕ ਤੋਂ ਜਨੀਵਾ ਤੱਕ, ਉਹਦਾ ਰੀਜ਼ਨ ਨਿਊਯਾਰਕ ਦੇ ਵਿੱਚ 80ਵਾਂ UN ਸੈਸ਼ਨ ਚੱਲ ਰਿਹਾ ਹੈ। ਮੋਦੀ ਤਾਂ ਡਰਦਾ ਆਇਆ ਨਹੀਂ। ਐਸ ਜੈ ਸ਼ੰਕਰ, ਉਹਨੇ ਬੇਸ਼ੱਕ UN ਜਨਰਲ ਅਸੈਂਬਲੀ ਨੂੰ ਸੈਚਰਡੇ ਐਡਰੈਸ ਕਰਨਾ ਹੈ 11 ਵਜੇ ਦੇ ਕਰੀਬ, ਔਰ ਸਿੱਖਾਂ ਵੱਲੋਂ, ਕਸ਼ਮੀਰੀਆਂ ਵੱਲੋਂ ਜਿਹੜਾ ਉਹ ਪ੍ਰੋਟੈਸਟ ਰੱਖਿਆ ਹੋਇਆ UN ਦੇ ਬਾਹਰ, ਲੇਕਿਨ ਇੱਥੇ ਆ ਕੇ ਬੈਠਿਆ 8-10 ਦਿਨ ਹੋ ਗਏ ਨੇ। ਉਹਨੇ G20 ਦੇ ਫੋਰਨ ਮਿਨਿਸਟਰਸ ਦੀ ਮੀਟ ਵੀ ਕੀਤੀ ਹੈ, ਦੂਜਿਆਂ ਦੇ ਨਾਲ ਵੀ ਮਿਲਿਆ, ਔਰ ਇੱਕ ਜਿਹੜਾ ਕਾਮਨ ਹੇਟਰੇਡ ਜਿਹੜੀ ਹੈ ਉਹ ਨਿਊਯਾਰਕ 'ਚ ਫੈਲਾ ਰਿਹਾ, ਉਹ ਪਾਕਿਸਤਾਨ ਨੂੰ ਦਹਿਸ਼ਤਗਰਦ ਮੁਲਕ ਸਾਬਤ ਕਰਨ ਦੀ ਐਪੀ ਸੈਂਟਰ। ਔਰ ਦੂਸਰੇ ਪਾਸੇ ਜਨੀਵਾ ਦੇ ਵਿੱਚ ਹਿਊਮਨ ਰਾਈਟ ਕਾਉਂਸਲ ਦਾ 60ਵਾਂ ਸੈਸ਼ਨ ਚੱਲ ਰਿਹਾ। ਉਹਦੇ 'ਚ ਉਹਨਾਂ ਦੇ ਡੈਲੀਗੇਸ਼ਨ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਜਿਹੜਾ ਉਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ, ਉਹਨੇ ਕਿਵੇਂ ਜ਼ਹਿਰ ਉਗਲਿਆ। ਔਰ ਹੁਣ ਉਹਨਾਂ ਨੇ, ਮੈਂ ਅੱਜ ਦੀਆਂ ਖਬਰਾਂ 'ਚ ਵੀ ਦੇਖਿਆ ਕਿ 2 ਡੈਲੀਗੇਸ਼ਨ, ਇੱਕ ਕਸ਼ਮੀਰੀ ਪੰਡਤਾਂ ਦਾ ਤੇ ਇੱਕ ਹੋਰ ਕਸ਼ਮੀਰੀਆਂ ਦਾ, ਜੀ ਇਹ ਟੈਰਰਿਜ਼ਮ ਦੇ ਵਿਕਟਮ ਨੇ ਪਾਕਿਸਤਾਨ ਦੇ ਪਹਿਲਗਾਮ ਦੇ। ਉਹਨਾਂ 'ਚ ਇੱਕ ਸਿੱਖ ਕੁੜੀ ਹਰਲੀਨ ਕੌਰ ਦਾ ਨਾਮ ਵੀ ਹੈ ਜੀ, ਉਹ ਉੱਥੇ ਚੀਖ ਪੁਕਾਰ ਕਰ ਰਹੇ ਨੇ ਕਿ ਜੀ ਪਾਕਿਸਤਾਨ ਦਹਿਸ਼ਤਗਰਦੀ ਕਰ ਰਿਹਾ ਕਸ਼ਮੀਰ ਦੇ ਵਿੱਚ, ਔਰ ਉਹਨੂੰ ਨੱਥ ਪਾਈ ਜਾਏ। ਔਰ ਦੂਜੇ, ਔਰ ਮੈਂ ਵੇਰਵੇ 'ਚ ਤਾਂ ਨਹੀਂ ਜਾਵਾਂਗਾ, ਜੇ ਇਹਨਾਂ ਦੀ ਆਪਣੇ ਮੀਡੀਆ ਦੀਆਂ ਹੀ ਅਸੀਂ, ਜਿਵੇਂ ANI ਰਾਹ ਦੀ ਨਿਊਜ਼ ਆਊਟਲੈਟ ਹੈ, ਉਹਦੇ 'ਚ ਇਹ ਕਹਿ ਰਿਹਾ, ਨੋ ਐਕੋਮੋਡੇਸ਼ਨ ਟੂ ਟੈਰਰਿਜ਼ਮ, ਜੈ ਸ਼ੰਕਰ ਐਟ G20 ਫੋਰਨ ਮਿਨਿਸਟਰ ਮੀਟਿੰਗ ਸਟ੍ਰੈਸਿਸ ਰਿਫਾਰਮਿੰਗ ਮਲਟੀਲੇਟਰਲਿਜ਼ਮ, ਕਿ ਜੀ ਅਸੀਂ ਜਿਹੜਾ ਬਿਲਕੁਲ ਦਹਿਸ਼ਤਗਰਦੀ ਨੂੰ ਬਿਲਕੁਲ ਨਹੀਂ ਸਹਾਰਾਂਗੇ, ਇਹਦੇ ਲਈ ਕੋਈ ਥਾਂ ਨਹੀਂ ਹੈ। ਫਿਰ G20 ਫੋਰਨ ਮਿਨਿਸਟਰ ਮੀਟ ਤੋਂ ਇਲਾਵਾ ਜਿਹੜੀ ਮੀਟ ਹੁੰਦੀ ਆ, ਉਹਦੇ 'ਚ ਕਹਿੰਦਾ ਜੈ ਸ਼ੰਕਰ ਸਲੈਮਸ ਡਬਲ ਸਟੈਂਡਰਡਸ ਔਨ ਕਨਫਲਿਕਟਸ ਐਂਡ ਟੈਰਰਿਜ਼ਮ। ਜੀ ਡਬਲ ਸਟੈਂਡਰਡ, ਉਹ ਚਲੋ ਡਬਲ ਤਾਂ ਦੋ ਮੁਖੇ ਹੁੰਦੇ ਨੇ, ਤੁਹਾਡੇ ਤਾਂ ਮਲਟੀ ਸਟੈਂਡਰਡ ਨੇ। ਤੁਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ, ਤੁਹਾਡੇ ਤੋਂ ਵੱਡਾ ਕੌਣ ਦਹਿਸ਼ਤਗਰਦ ਹੈ। ਤੁਸੀਂ ਸ੍ਰੀਲੰਕਾ ਦੇ ਵਿੱਚ ਤਮਿਲ ਟਾਈਗਰਸ ਨੂੰ ਟ੍ਰੇਨਡ ਕਰਕੇ ਉੱਥੇ ਸਿਵਲ ਵਾਰ ਕਰਵਾਇਆ, ਤੁਸੀਂ ਰਾਜਾਸ਼ਾਹੀ ਦਾ ਮਰਡਰ ਕਰਕੇ ਨੇਪਾਲ ਦੇ ਵਿੱਚ, ਔਰ ਹੁਣ ਵੀ ਉੱਥੇ ਇੰਟਰਫੀਅਰ ਕਰ ਰਹੇ ਹੋ। ਬੰਗਲਾਦੇਸ਼ ਤੁਸੀਂ ਜਿਹੜਾ ਟੈਰਰਿਜ਼ਮ ਖੜਾ ਕਰਕੇ ਮੁਕਤੀ ਵਾਹਿਨੀ ਔਰ ਦੂਜਾ ਪਾਕਿਸਤਾਨ ਨੂੰ 1971 'ਚ ਤੋੜਿਆ। ਆ ਤਹਿਰੀਕੇ ਤਾਲਿਬਾਨ ਹੋਏ, ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ, ਇਹ ਸਾਰਿਆਂ ਨੂੰ ਕੌਣ ਖੜਾ ਕਰ ਰਿਹਾ। ਸੋ ਜਿਹੜਾ ਟੈਰਰਿਜ਼ਮ ਇੰਡੀਅਨ ਸਟੇਟ ਕਰ ਰਹੀ ਹੈ ਵਿਦਨ ਕੰਟਰੀ ਐਜ਼ ਏ ਟੈਰਰਿਸਟ ਸਟੇਟ, ਤੁਸੀਂ ਸਿੱਖਾਂ ਦਾ ਕੀ ਹਾਲ ਕੀਤਾ ਪੰਜਾਬ 'ਚੋਂ, ਲਗਾਤਾਰ ਫੇਕ ਸਟੇਜ ਐਨਕਾਊਂਟਰ ਕਰ ਰਹੇ ਹੋ। ਕਸ਼ਮੀਰ 'ਚ ਤੁਹਾਡਾ ਕੀ ਹਾਲ ਹੈ, ਮਨੀਪੁਰ 'ਚ ਤੁਸੀਂ ਕੀ ਕਰ ਰਹੇ ਹੋ, ਲਦਾਖ ਜਿਹੜਾ ਉਹ ਅੱਗੋਂ ਲਹੂ ਲੁਹਾਨ ਹੋਣ ਜਾ ਰਿਹਾ, ਔਰ ਕਿ ਤੁਹਾਡੀ ਕੀ ਕਰਤੂਤਾਂ ਨੇ। ਫਿਰ ਜਿਹੜਾ ਉਹਨੇ ਜੈ ਸ਼ੰਕਰ ਨੇ ਮੈਕਸੀਕੋ, ਸਾਈਪਰਸ, ਪੈਸੀਫਿਕ ਨੇਸ਼ਨਸ ਦੇ ਨੁਮਾਇੰਦਿਆਂ ਦੇ ਨਾਲ ਵੀ ਮੁਲਾਕਾਤ ਕੀਤੀ। ਉਹਦੇ 'ਚ ਫਿਰ ਉਹਨੇ ਟੈਰਰਿਜ਼ਮ ਦਾ ਜਿਹੜਾ ਉਹ ਰੌਲਾ ਪਾਇਆ ਕਿ ਜੀ ਸਾਨੂੰ ਬਚਾਓ, ਇਹ ਅਸੀਂ ਕ੍ਰਾਸ ਬਾਰਡਰ ਟੈਰਰਿਜ਼ਮ। ਔਰ ਦੂਸਰਾ, ਔਰ ਜਿਹੜੀ ਜਨੇਵਾ ਦੇ ਵਿੱਚ ਹੈ, ਉਹ ਅਗੇਨ ਇਹਨਾਂ ਦੀ ANI ਨੂੰ ਤੁਸੀਂ ਮੋਨੀਟਰ ਕਰੋ, ਪਤਾ ਲੱਗ ਜਾਂਦਾ ਕੀ ਕਰ ਰਹੇ ਨੇ। ਵੌਇਸਿਸ ਆਫ ਕਸ਼ਮੀਰਸ
terror victims echo in Geneva international call for accountability। ਔਰ ਉੱਥੇ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟ ਕੌਂਸਲ ਦੇ ਵਿੱਚ ਵਿਕਟਮਸ ਆਫ ਟੈਰਰ ਦੇ ਥੱਲੇ ਉਸ ਕਿਸਮ ਦੀ ਭੀੜ ਇਕੱਠੀ ਕੀਤੀ। ਉਹਦੇ ਚਿਹਰੇ ਮੁਸਲਮਾਨ ਨੇ। ਸ਼ਹਿਨਾਜ਼ ਗਨਾਈ ਨਾਂ ਦੀ ਇੱਕ ਬੀਬੀ ਨੂੰ ਖੜਾ ਕੀਤਾ। ਉਹਨੇ ਕਿਹਾ ਜੀ ਮੇਰੇ ਟੱਬਰ ਨਾਲ ਜੋ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਨੇ ਕੀਤਾ, ਉਹਦੇ ਥੱਲੇ ਜਿਹੜਾ ਦਾ ਓਨਲੀ ਆਰਕੀਟੈਕਟ ਆਫ ਦਿਸ ਕੈਂਪੇਨ ਇਜ਼ ਪਾਕਿਸਤਾਨ ਅਨਫੋਰਚੂਨੇਟਲੀ ਸ਼ੀ ਸੈਡ। ਹੁਣ ਇੱਕ ਮੁਸਲਮਾਨ ਕੁੜੀ ਤੋਂ ਤੁਸੀਂ ਕਹਾ ਰਹੇ ਹੋ ਕਿ ਜੀ ਤੁਹਾਡੇ ਨਾਲ ਕਸ਼ਮੀਰ ਦੇ ਵਿੱਚ ਕੀ ਹੋਇਆ ਔਰ ਕੀ ਨਹੀਂ। ਔਰ ਇਹ ਜਿਹੜਾ ਇਸੇ ਤਰ੍ਹਾਂ ਉਹਨਾਂ ਨੇ ਕੋਈ ਹਰਲੀਨ ਕੌਰ ਖੜੀ ਕੀਤੀ ਜਿਹਨੇ ਕਿਹਾ ਜੀ ਮੈਂ ਰਿਪਰੈਜ਼ੈਂਟ ਕਰਦੀ ਹਾਂ, ਵੀ ਵਾਂਟ ਟੂ ਰਿਕੁਐਸਟ ਦਾ ਵਰਲਡ ਕਮਿਊਨਿਟੀ ਟੂ ਡਾਇਰੈਕਟ ਪਾਕਿਸਤਾਨ ਟੂ ਸਟਾਪ ਏਡਿੰਗ ਐਂਡ ਅਬੈਟਿੰਗ ਟੈਰਰ, to stop the terror activities that are doing in India in our state of Jammu and Kashmir। ਉਹ ਕਹਿ ਰਹੀ ਹੈ ਕਿ ਮੈਂ speaking on behalf of Sikh community activist Harleen Kaur recounted the targeted violence against her community designed to disrupt peace and social cohesion in Kashmir। ਬੀਬੀ ਹਰਲੀਨ ਕੌਰ ਜੀ ਪਤਾ ਨਹੀਂ ਤੁਸੀਂ ਕੌਣ ਹੋ, ਕੋਈ ਰਾਧਾ ਰਾਣੀ, ਕੋਈ ਸੁਦਰਸ਼ਨ ਕੁਮਾਰੀ ਨੂੰ ਹੀ ਹਰਲੀਨ ਕੌਰ ਬਣਾ ਕੇ ਲਿਆਏ ਹੋਣੇ ਨੇ। ਜੇ ਸੱਚਮੁੱਚ ਜੰਮੂ ਕਸ਼ਮੀਰ ਦੀ ਸਿੱਖਾਂ ਦੀ ਕੁੜੀ ਹੁੰਦੀ ਤਾਂ ਇਹਨੂੰ ਜ਼ਰੂਰ ਪਤਾ ਹੋਣਾ ਸੀ ਕਿ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਜਿਹੜੇ 35 ਮਰਦ ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਜਿਹੜਾ ਐਗਜ਼ੀਕਿਊਟ ਕੀਤਾ ਗਿਆ, ਮਾਰਿਆ ਗਿਆ, ਉਹ ਕਿਹਨੇ ਕੀਤਾ? ਬਿਲਕੁਲ ਪ੍ਰੈਜ਼ੀਡੈਂਟ ਕਲਿੰਟਨ ਦਾ ਫੋਰਵਰਡ ਪੜ੍ਹ ਲਓ ਮਾਈਟੀ ਐਂਡ ਐਲਮਾਈਟੀ ਮੈਡਲਿਨ ਐਲਬਰਾਈਟ ਦੀ ਕਿਤਾਬ 'ਚ। ਸੋ ਇਹ ਹੈ ਜਦੋਂ ਤੁਸੀਂ ਇਸ ਕਿਸਮ ਦੇ ਲਿਆ ਕੇ ਸ਼ਹਿਨਾਜ਼ ਲੈ ਆਂਦੀ, ਹਰਲੀਨ ਕੌਰ ਕਿਸੇ ਨੂੰ ਬਣਾ ਦਿੱਤਾ, ਕਿਸੇ ਨੂੰ ਜਿਹੜਾ ਉਹ ਹੋਰ ਬਣਾ ਦੇਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਇੱਕੋ ਇੱਕ ਮਕਸਦ ਪਾਕਿਸਤਾਨ ਦੇ ਇਮੇਜ ਨੂੰ ਟਾਰਨਿਸ਼ ਕਰਨਾ, ਉਹਨੂੰ ਐਜ਼ ਏ। ਔਰ ਇਵੇਂ ਹੀ UNHRC ਸੈਸ਼ਨ ਹੀਅਰਸ ਇੰਡੀਆਜ਼ ਕਾਲ ਫॉर ਸਟਰੋਂਗਰ ਗਲੋਬਲ ਐਕਸ਼ਨ ਔਨ ਪਹਿਲਗਾਮ ਮੈਸੈਕਰ। ਵੈਸੇ ਦੁਨੀਆ ਭਰ 'ਚ ਇਹਨਾਂ ਨੇ ਆਪਣੇ ਡੈਲੀਗੇਸ਼ਨ ਭੇਜੇ, 60 ਮੈਂਬਰ ਪਾਰਲੀਮੈਂਟ, ਇਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। ਹੁਣ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਆਪਣਾ ਕੰਮ ਹੈ। ਦੁਨੀਆ ਦੇ ਜਿਹੜੇ ਮੁਲਕ ਨੇ ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਵੀ ਤਾਂ ਇਨਫੋਰਮੇਸ਼ਨ ਕਲੈਕਟ ਕਰਦੀਆਂ। ਔਰ ਇਹ ਜਿਹੜਾ ਉਹਨਾਂ ਨੇ ਕੋਈ SNI ਸ਼ਰਮਾ CEO ਰਾਜਸਥਾਨ ਸਮਗਰਾ ਕਲਿਆਣ ਸੰਸਥਾਨ, ਉਹਨੂੰ ਵੀ ਜਨੇਵਾ ਦੇ ਵਿੱਚ ਲਿਆਂਦਾ। ਔਰ ਉਸ ਨੇ ਜਿਹੜਾ ਸ਼ਰਮੇ ਨੇ ਕੰਡੈਮ ਕੀਤਾ ਟੈਰਰਿਜ਼ਮ ਨੂੰ, ਫੰਡਾਮੈਂਟਲ ਅਸਾਲਟ ਹਿਊਮਨ ਡਿਗਨਿਟੀ 'ਤੇ ਹੈ। ਔਰ ਉਹਨੇ ਕਿਹਾ ਕਿ ਵੀ ਇਹ ਅਟੈਕ ਇਨ ਜੰਮੂ ਐਂਡ ਕਸ਼ਮੀਰ ਇਨ ਪਹਿਲਗਾਮ ਜਿੱਥੇ 26 ਇਨੋਸੈਂਟ ਮਾਰੇ ਗਏ, ਇਹ ਜਿਹੜਾ ਟੈਰਰਿਜ਼ਮ ਹੈ ਇਹ ਸਾਡੀ ਨੈਸ਼ਨਲ ਸੋਵਰਨਿਟੀ ਦੇ ਅਟੈਕ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹਰ ਪਾਸਿਓਂ ਜੁੱਤੀਆਂ ਪੈ ਰਹੀਆਂ ਨੇ। H1B ਵੀਜ਼ੇ ਦੇ ਉੱਤੇ ਹਾਹਾਕਾਰ ਮਚੀ ਹੋਈ ਹੈ ਇਹਨਾਂ ਦੇ। ਪਰ ਇੱਕ ਗੱਲ ਇਹਨਾਂ ਨੂੰ ਨਹੀਂ ਭੁੱਲੀ ਕਿ ਇਹਨਾਂ ਨੇ ਪਾਕਿਸਤਾਨ ਨੂੰ ਟਾਰਨਿਸ਼ ਕਰਨਾ ਹੈ, ਉਸ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਕਹਿਣਾ ਹੈ। ਔਰ ਨਿਊਯਾਰਕ ਤੋਂ ਜਨੇਵਾ ਤੱਕ ਇਸ ਨੁਕਤੇ ਦੇ ਉੱਤੇ ਇਹਨਾਂ ਦੀ ਲੌਬੀ ਚੱਲ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
TV ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਪੰਜਾਬ ਵਿੱਚ ਹੜ੍ਹਾਂ ਦੌਰਾਨ ਨਾਰਥ ਇੰਡੀਆ ਦਾ ਮੁਸਲਮਾਨ ਭਾਈਚਾਰਾ ਖੁੱਲ੍ਹ ਕੇ ਨਿਤਰਿਆ ਹੈ ਔਰ ਲੁਧਿਆਣਾ ਮਸਜਿਦ ਦੇ ਸ਼ਾਹੀ ਇਮਾਮ ਅਨੁਸਾਰ ਨਾਰਥ ਇੰਡੀਆ ਦੀਆਂ 3000 ਤੋਂ ਜ਼ਿਆਦਾ ਮਸਜਿਦਾਂ 'ਚੋਂ ਪੰਜਾਬ ਲਈ ਮਦਦ ਆਈ ਹੈ ਔਰ ਇਮਾਮ ਨੇ ਕਿਹਾ ਹੈ ਕਿ ਪੰਜਾਬ ਨੇ ਸਾਨੂੰ ਹਮੇਸ਼ਾ ਅੰਤਾਂ ਦਾ ਪਿਆਰ ਦਿੱਤਾ ਹੈ ਔਰ ਇਸ ਵੇਲੇ ਸਾਨੂੰ ਉਹਨਾਂ ਲਈ ਕੁਝ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇਹ ਦੱਸ ਦਈਏ ਕਿ ਤੁਹਾਡੇ ਸਵਾਲਾਂ ਨੂੰ ਵੀ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਲ ਕਰਨਾ ਚਾਹੁੰਦੇ ਹਾਂ। ਸਾਡਾ WhatsApp ਨੰਬਰ 5166191984 ਹੈ ਔਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਮੈਸੇਜ ਜਿਹੜਾ 1.5 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਉਹ ਰਿਕਾਰਡ ਕਰਵਾ ਸਕਦੇ ਹੋ। ਵੀਡੀਓ ਦਾ ਵੀ ਤੁਸੀਂ ਆਪਣੀ ਭਰ ਕੇ ਭੇਜ ਸਕਦੇ ਹੋ। ਆਡੀਓ ਵੀ ਹੋ ਸਕਦਾ, ਉਹਨੂੰ ਅਸੀਂ ਪਲੇ ਕਰਾਂਗੇ ਔਰ ਕੋਈ ਸੈਲੈਕਟ ਦਿਨ ਅਸੀਂ ਹਫਤੇ ਦਾ ਰੱਖ ਲਾਂਗੇ ਜਿਸ ਦਿਨ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਦੇਵਾਂਗੇ। ਨੰਬਰ ਅਗੇਨ 5166191984। ਦੇਖੋ ਵੈਸੇ ਅੰਗਰੇਜ਼ੀ ਦਾ ਇਹ ਅਖਾਣ ਹੈ ਕਿ ਵੀ ਏ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ, ਕਿ ਜਿਹੜਾ ਲੋੜ ਵੇਲੇ ਕੰਮ ਆਉਂਦਾ ਉਹੀ ਤੁਹਾਡਾ ਦੋਸਤ ਹੈ। ਔਰ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਬੰਤੀ ਕੇ ਹੈ ਯਾਰ ਬਿਗੜੀ ਕਾ ਕੋਈ ਨਹੀਂ, ਔਰ ਇਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਐਟ ਦਾ ਟਾਈਮ ਆਫ ਪ੍ਰੋਸਪੈਰਿਟੀ ਫਰੈਂਡਸ ਵਿਲ ਬੀ 20, ਇਨ ਦਾ ਟਾਈਮ ਆਫ ਐਡਵਰਸਿਟੀ ਨੋ ਵਨ ਇਨ 20। ਔਰ ਜਦੋਂ ਕੋਈ ਖਿੱਤਾ ਕੋਈ ਕੌਮ ਮੁਸੀਬਤ 'ਚ ਹੁੰਦੀ ਹੈ, ਜਦੋਂ ਜਿਹੜਾ ਉਸ ਮੌਕੇ ਮਦਦ ਲਈ ਦੌੜਦਾ ਹੈ ਉਸ ਨੂੰ ਅਕਸਰ ਸਾਡੀ ਜ਼ਬਾਨ ਦੇ ਵਿੱਚ ਅਸੀਂ ਸ਼ੁਕਰਾਨੇ 'ਚ ਇਹ ਕਹਿੰਦੇ ਹਾਂ ਕਿ ਤੂੰ ਤਾਂ ਰੱਬ ਬਣ ਕੇ ਦੌੜਿਓ, ਕਿ ਭਾਈ ਤੂੰ ਮੇਰੀ ਮਦਦ 'ਤੇ ਆਇਆ। ਇਹ ਗੋਡਲੀ ਹੈਲਪ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਖੌਤੀ ਆਪਰੇਸ਼ਨ ਸੰਦੂਰ ਦੇ ਦੌਰਾਨ ਸਿੱਖ ਕੌਮ ਜੰਗ ਦੇ ਖਿਲਾਫ ਖਲੋਤੀ, ਬਾਹਰਲੇ ਸਿੱਖਾਂ ਨੇ ਖੁੱਲ੍ਹ ਕੇ ਪਾਕਿਸਤਾਨ ਦੀ ਹਮਾਇਤ ਕੀਤੀ। ਵਿਦਨ ਕੰਟਰੀ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ। ਸਿੱਖਾਂ ਨੇ ਕਿਹਾ ਇੱਧਰ ਸਾਡਾ ਦਰਬਾਰ ਸਾਹਿਬ ਹੈ, ਇੱਧਰ ਸਾਡਾ ਨਨਕਾਣਾ ਕਰਤਾਰਪੁਰ ਸਾਹਿਬ ਹੈ, ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ। ਔਰ ਇੰਡੀਅਨ ਸਟੇਟ ਨੂੰ ਜਿਹੜੀ ਆਲਰੇਡੀ ਜਿਵੇਂ ਉਹਨੇ ਅਮਿਤ ਸ਼ਾਹ ਨੇ ਇੱਕ ਪ੍ਰੈਸ ਰਿਪੋਰਟਰ ਨੂੰ ਕਿਹਾ ਸੀ, ਉਹਨੂੰ ਉਹਨਾਂ ਨੇ ਪੁੱਛਿਆ ਗਿਆ ਜੀ ਕਿ 2027 'ਚ ਤੁਸੀਂ हुकूमत बनाओगे पंजाब च बीजेपी? उन्हें कहा जी सृष्टि को बनाने वाला ब्रह्मा है और ब्रह्मा को भी नहीं मालूम कि पंजाब में क्या होगा या क्या होने वाला है। ये उन्होंने फ्रस्ट्रेशन भी शो करता है कि उन्होंने समझ नहीं आ रही भी सिखा नूं काबू किवें करन। उन्होंने जड़ियाँ मोमो पोपो जड़ी है उस किस्म दियाँ भी हरकतां जड़ियाँ ने करते हैं। आ जिवें हरदीप सिंह पुरी के जी ये जोड़े लभ गए तो साढ़े खानदान कोल ने। सो इस किस्म का मोदी ने भी, मोदी दे ਜਿਹੜੇ ਇਹ ਪਗੜੀ ਧਾਰੀ ਰੈਂਟਾ ਸਿੱਖ ਨੇ ਮਨਜਿੰਦਰ ਸਰਸੇ ਵਰਗੇ, ਇਹਨਾਂ ਨੇ ਤਾਂ ਬੁਕਲੇਟ ਛਪਾਏ ਨੇ ਜੀ ਮੋਦੀ ਨੇ ਸਿੱਖੋਂ ਕੇ ਲਈ ਕਿਆ ਕੀਆ। ਉਹ ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਈਵਨ ਫਲੱਡਸ ਦੇ ਵਿੱਚ ਵੀ ਹੈਲਪ ਦੀ ਕਹਾਣੀ ਜਿਹੜੀ ਹੈ ਉਹ ਉਹਦੇ ਨਾਲ ਉਹਨੂੰ ਜੋੜਦੇ ਨੇ। ਹਾਲਾਂ ਜੋ ਮੋਦੀ ਰਾਜ RSS ਦੇ ਥੱਲੇ ਸਿੱਖਾਂ ਦੇ ਨਾਲ। ਔਰ ਪੰਜਾਬ 'ਚ ਇਹਨਾਂ ਨੇ ਕਾਬੂ ਕਰਨ ਲਈ 3 ਖੇਤੀ ਕਾਨੂੰਨ ਲਿਆਂਦੇ, ਕਿਸਾਨੀ ਸਮੁੱਚੀ ਸਿੱਖ ਕੌਮ ਖਲੋਤੀ ਵਾਪਸ ਲੈਣੇ ਪਏ। ਲੈਂਡ ਪੂਲਿੰਗ ਦੇ ਨਾਂ ਥੱਲੇ ਜਿਹੜੀ ਹੈ ਪਾਲਿਸੀ ਉਹ ਉਹਨੂੰ ਨਿਕੰਮੇ ਕੀਤਾ, ਵਾਪਸ ਲੈਣੀ ਪਈ ਉਹਨਾਂ ਨੂੰ। ਹੁਣ ਉਸ ਸਭ ਦੇ ਨਤੀਜੇ ਵਜੋਂ ਇਹਨਾਂ ਨੇ ਫਿਰ ਇਸ 4 ਰੋਜ਼ਾ ਜੰਗ ਮਿਜ਼ਾਈਲ ਔਰ ਡਰੋਨ ਜੰਗ ਦੇ ਵਿੱਚ ਸਿੱਖ ਬਿਲਕੁਲ ਨਿਊਟਰਲ ਹੋ ਕੇ ਖਲੋ ਗਏ ਪੰਜਾਬ ਦੇ। ਨਤੀਜਾ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪਾਣੀ 'ਚ ਡੋਬ ਕੇ ਮਾਰੋ। ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਨੇ ਡੈਲੀਬਰੇਟ ਅੰਦਾਜ਼ ਦੇ ਵਿੱਚ ਪਾਣੀ ਪਹਿਲਾਂ ਰੋਕਿਆ ਔਰ ਫਿਰ ਫਲੱਡ ਕੀਤਾ ਔਰ ਫਿਰ ਕੋਈ ਮਦਦ ਲਈ ਨਹੀਂ ਦੌੜਿਆ। ਕਈ ਦਿਨਾਂ ਬਾਅਦ ਉੱਥੇ ਚਾਈਨਾ ਦੇ ਵਿੱਚ ਬੈਠਾ ਮੋਦੀ ਅਫਗਾਨਿਸਤਾਨ 'ਚ ਅਰਥਕੁਏਕ ਆਉਂਦਾ, ਉੱਥੋਂ ਉਹ ਟਵੀਟ ਵੀ ਕਰ ਰਿਹਾ, ਮਦਦ ਦੇ ਜਹਾਜ਼ ਵੀ ਉਤਾਰ ਦਿੱਤੇ। ਪੰਜਾਬ ਬਾਰੇ ਜਦੋਂ ਤੱਕ ਵਾਪਸ ਆਉਂਦਾ ਹੈ ਫਿਰ ਉਹ ਕਹਿੰਦਾ ਫਿਰ ਹੈਲੀਕਾਪਟਰ 'ਤੇ ਆ ਕੇ ਗੇੜਾ ਲਾ ਕੇ 1500 ਕਰੋੜ ਜਿਹਨੂੰ ਕਹਿੰਦੇ ਨੇ ਮਜ਼ਾਕ ਕਰਨਾ, ਕਰੂਅਲ ਜੋਕ ਮੈਂ ਕਿਹਾ ਸੀ, ਇਹ ਸਾਰਾ ਪਾਰਟ ਹੁੰਦਾ।
ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਗੇਨ ਇਸ ਮੁਸੀਬਤ ਦੇ ਵੇਲੇ ਜਿੱਥੇ ਸਿੱਖ ਕੌਮ ਨੇ ਆਪਣਾ ਉਹੀ ਰੈਜ਼ੀਲੀਅੰਸ ਦਿਖਾਈ, ਦਰਿਆ ਨੂੰ ਬੰਨ੍ਹ ਦੇਣਾ, ਸਤਲੁਜ ਨੇ ਨਹੀਂ ਤਾਂ ਹੋਰ ਬਹੁਤ ਤਬਾਹੀ ਕਰਨੀ ਸੀ, ਕਿਵੇਂ ਪਿੰਡਾਂ ਦੇ ਪਿੰਡ ਇਕੱਠੇ ਹੋਏ, ਕਿਵੇਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਡਾਇਸਪੋਰਾ ਸਿੱਖਾਂ ਨੇ। ਔਰ ਕਿਹੜਾ ਗੁਰਦੁਆਰਾ ਹੈ ਦੁਨੀਆ ਦਾ ਜਿੱਥੇ ਹੜ੍ਹ ਪੀੜਤਾਂ ਦੇ ਲਈ ਪੈਸੇ ਇਕੱਠੇ ਨਹੀਂ ਹੋਏ। ਬਿਲਕੁਲ ਕਈਆਂ ਦੇ ਜਾ ਰਹੇ ਨੇ ਔਰ ਬਹੁਤਿਆਂ ਨੂੰ ਐ ਕਿ ਭਾਈ ਹੁਣ ਜਦੋਂ ਕਿ 6-6 ਫੁੱਟ 4-4 ਫੁੱਟ ਰੇਤਾ ਹੈ, ਹੁਣ ਮਦਦ ਦੀ ਲੋੜ ਹੈ। ਫੂਡ ਔਰ ਦੂਸਰੀਆਂ ਚੀਜ਼ਾਂ ਤਾਂ ਉੱਥੇ ਉਹਦਾ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ, ਇਸ ਲੈਵਲ ਤੇ ਗਈਆਂ। ਪਰ ਜਿਹੜੀ ਗੱਲ ਔਰ ਮੈਨੂੰ ਇਸ ਦੀ ਵੈਸੇ ਹੈਰਾਨੀ ਵੀ ਹੈ ਕਿ ਟ੍ਰਿਬਿਊਨ ਵਰਗਾ ਜਿਹੜਾ ਬਿਲਕੁਲ ਮੋਦੀਆਈਟ ਦਰਬਾਰੀ ਮੀਡੀਆ, ਉਹਨੇ ਇਸ ਖਬਰ ਨੂੰ ਹਾਈਲਾਈਟ ਕਿਵੇਂ ਕੀਤਾ ਜਾਂ ਛਾਪਿਆ ਵੀ ਕਿਵੇਂ, ਔਰ ਛਾਪਿਆ ਵੀ ਲੁਧਿਆਣਾ ਦੀ ਉਹਨਾਂ ਦੀ ਰਿਪੋਰਟਰ ਸ਼ਿਵਾਨੀ ਭਾਕੂ ਉਹਨੇ। ਔਰ ਬੜਾ ਪੋਜ਼ਿਟਿਵ ਇਸ ਦਾ ਇੰਪੈਕਟ ਹੈ। ਪਰ ਇਹ ਹੈ 3000 ਮਸਜਿਦਸ ਅਕ੍ਰੋਸ ਨਾਰਥ ਇੰਡੀਆ ਐਕਸਟੈਂਡ ਹੈਲਪ ਟੂ ਫਲੱਡ ਹਿਟ ਪੰਜਾਬ ਵਿਲੇजेस ਕਿ ਇਹ ਸ਼ਾਹੀ ਇਮਾਮ ਲੁਧਿਆਣਾ ਦੇ ਹਵਾਲੇ ਨਾਲ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ, ਜਿਨ੍ਹਾਂ ਨੇ ਟ੍ਰਿਬਿਊਨ ਨਾਲ ਗੱਲਬਾਤ ਕੀਤੀ ਔਰ ਜੇ ਉਹਨਾਂ ਨੇ ਛਾਪਿਆ ਜ਼ਾਹਰ ਹੈ ਔਨ ਦਾ ਗਰਾਊਂਡ। ਇਹ ਪਹਿਲਾਂ ਮੀਡੀਆ 'ਚ ਵੀ ਉਹਨਾਂ ਦੀਆਂ ਪਿਕਚਰਸ ਵੀ ਆਈਆਂ ਔਰ ਇਸ ਬਾਰੇ ਬੜੀ ਤਾਰੀਫ ਵੀ ਹੋਈ। ਸੋ ਇਹ ਟਰੂ ਖਬਰ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ 3000 ਮਸੀਤਾਂ ਜਿਹੜੀਆਂ ਨਾਰਥ ਇੰਡੀਆ 'ਚ ਨੇ ਉਹ ਸਾਹਮਣੇ ਆਈਆਂ ਨੇ ਫਲੱਡ ਇਫੈਕਟਡ ਵਿਲੇजेस ਦੇ ਵਿੱਚ ਮਦਦ ਕਰਨ ਦੇ ਲਈ। ਔਰ ਆਲਰੇਡੀ ਮੁਸਲਿਮ ਕਮਿਊਨਿਟੀ ਵੱਲੋਂ 80 ਲੱਖ ਤੋਂ ਜ਼ਿਆਦਾ ਜਿਹੜਾ ਅਮਾਊਂਟ ਹੈ ਉਹਨਾਂ ਫੈਮਲੀਜ਼ ਨੂੰ ਜਿਨ੍ਹਾਂ ਦੇ ਘਰ ਘਾਟ ਜਾਂਦੇ ਲੱਗੇ, ਅੰਮ੍ਰਿਤਸਰ, ਅਜਨਾਲਾ, ਫਾਜ਼ਿਲਕਾ, ਪਠਾਨਕੋਟ, ਜਲੰਧਰ 'ਚ ਉਹਨਾਂ ਨੂੰ ਦਿੱਤਾ ਗਿਆ। 50 ਲੱਖ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ 'ਚ 27 ਸਤੰਬਰ ਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ। ਸ਼ਾਹੀ ਇਮਾਮ ਨੇ ਜਿਹੜੀ ਗੱਲ ਕਹੀ, ਉਹ ਟ੍ਰਿਬਿਊਨ ਦੇ ਨਾਲ ਗੱਲ ਕਰਦੇ ਹਾਂ, ਉਹਦੇ 'ਚ ਉਹਨਾਂ ਨੇ ਐਗਜ਼ੈਕਟ ਟ੍ਰਿਬਿਊਨ ਨੇ ਕੋਟ ਕੀਤਾ, ਪੰਜਾਬ ਹੈਜ਼ ਗਿਵਨ ਅਸ ਇਮੈਂਸ ਲਵ ਐਂਡ ਨਾਓ ਇਟ ਇਜ਼ ਟਾਈਮ ਟੂ ਗਿਵ ਬੈਕ। ਪੰਜਾਬ ਨੇ ਸਾਨੂੰ ਬਹੁਤ ਪਿਆਰ ਦਿੱਤਾ, ਹੁਣ ਵੇਲਾ ਹੈ ਉਸ ਨੂੰ ਕੁਝ ਵਾਪਸ ਕਰਨ ਦਾ। ਵੀ ਆਰ ਨਾਟ ਡੂਇੰਗ ਐਨੀ ਫੇਵਰ, ਦਿਸ ਇਜ਼ ਆਊਟ ਆਫ ਪਿਓਰ ਲਵ ਐਂਡ ਅਫੈਕਸ਼ਨ। ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਇਹ ਸਾਡਾ ਪਿਆਰ ਹੈ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ। ਫਰੋਮ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਉੱਤਰਾਖੰਡ ਐਂਡ ਅਦਰ ਸਟੇਟਸ ਮੁਸਲਿਮਸ ਆਰ ਕਮਿੰਗ ਫਾਰਵਰਡ ਟੂ ਹੈਲਪ ਪੰਜਾਬ ਸਟੈਂਡ ਟਾਲ ਅਗੇਨ। ਕਿ ਮੁਸਲਮਾਨ ਆ ਕੇ ਮਦਦ ਕਰ ਰਹੇ ਨੇ ਕਿ ਪੰਜਾਬ ਵਾਪਸ ਆਪਣੇ ਪੈਰਾਂ ਤੇ ਖੜਾ ਹੋਏ। ਇਸ ਮਦਦ ਤੋਂ ਇਲਾਵਾ 150 ਤੋਂ 200 ਵਲੰਟੀਅਰ ਜਿਨ੍ਹਾਂ ਨੂੰ NGOs ਮੁਸਲਮਾਨਾਂ ਦੀਆਂ ਸਪੋਰਟ ਕਰਦੀਆਂ ਨੇ, ਉਹ ਫਲੱਡ ਹਿੱਟ ਪਿੰਡਾਂ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ। ਇਸੇ ਤਰ੍ਹਾਂ ਐਂਬੂਲੈਂਸ ਵੀ ਡੋਨੇਟ ਕੀਤੀ ਗਈ ਹੈ ਜਿਹਦੇ 'ਚ ਮੈਡੀਕਲ ਕਿਟਸ, ਰਾਸ਼ਨ, ਮੋਸਕੀਟੋ ਰਿਪੈਲੈਂਟਸ, ਨੈਟਸ, ਦੂਸਰੀਆਂ ਜ਼ਰੂਰੀ ਚੀਜ਼ਾਂ ਨੇ। ਔਰ ਆਲਰੇਡੀ ਜਿਹੜੇ ਚੈੱਕ ਨੇ ਉਹ ਦਿੱਤੇ ਜਾ ਚੁੱਕੇ ਨੇ ਵਿਲੇਜਰਸ ਨੂੰ। ਆਵਰ ਵਲੰਟੀਅਰਸ ਕੰਡਕਟਡ ਸਰਵੇਜ਼, ਅਸੀਂ ਜਿਨ੍ਹਾਂ ਦੀ ਮਦਦ ਕੀਤੀ ਉਹ ਜੈਨੂਨ ਨੇ, ਅਸੀਂ ਵੈਰੀਫਾਈ ਕੀਤੇ ਨੇ ਆਧਾਰ ਕਾਰਡ, ਕ੍ਰੀਡੈਂਸ਼ੀਅਲਸ। ਫਿਰ ਨੀਡੀ ਫੈਮਲੀਜ਼ ਨੂੰ ਅਸੀਂ ਇਹ ਚੈੱਕ ਦਿੱਤੇ ਨੇ ਔਰ ਬਾਕੀਆਂ ਨੂੰ 27 ਸਤੰਬਰ ਨੂੰ ਉਹਨਾਂ ਦੀ ਮਦਦ ਕੀਤੀ ਜਾਏਗੀ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਨੀਸ਼ੀਏਟਿਵ ਹੈ ਇਹ ਅਸੀਂ ਜਿਹੜੀ ਪੰਜਾਬ ਦੇ ਵਿੱਚ ਆਪਸੀ ਮਜ਼ਹਬੀ ਸਦਭਾਵਨਾ ਹੈ ਉਸ ਦਾ ਵੀ ਸਬੂਤ ਹੈ ਔਰ ਅਸੀਂ ਇਸ ਦੇ ਲਈ ਸਮਝਦੇ ਹਾਂ ਵੀ ਇਹ ਰਿਮਾਰਕੇਬਲ ਹੈ। ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਇਹਨਾਂ 78-79 ਸਾਲਾਂ 'ਚ ਦੋਨਾਂ ਕੌਮਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਲੇਕਿਨ ਇਹ ਜਦੋਂ ਮੇਵਾਤ ਦੇ ਵਿੱਚ ਕ੍ਰਾਈਸਿਸ ਹੋਇਆ, ਸਿੱਖ ਪਹੁੰਚੇ, ਉੱਤਰਾਖੰਡ ਦੇ ਵਿੱਚ ਫਲੱਡ ਆਏ ਔਰ ਮੁਸਲਮਾਨ ਏਰੀਆਜ਼ ਦੇ ਵਿੱਚ ਇਹਨਾਂ ਦੀ ਕੋਈ ਮਦਦ ਨਹੀਂ ਸੀ ਜਾ ਰਹੀ, ਸਿੱਖ ਉੱਥੇ ਪਹੁੰਚੇ ਔਰ ਕੋਵਿਡ-19 ਦੇ ਚੱਲਦਿਆਂ ਤਾਂ ਉਹ ਯੂਨਾਈਟਿਡ ਸਿੱਖਸ, ਖਾਲਸਾ ਏਡ, ਉਹਨਾਂ ਦੇ ਕੰਮ ਨੂੰ ਦੁਨੀਆ ਭਰ ਨੇ ਸਰਾਹਿਆ। ਸੋ ਅਸੀਂ ਸ਼ੁਕਰਗੁਜ਼ਾਰ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਹੈ ਜਿਹੜੀ ਮਜ਼ਹਬੀ ਸਾਂਝ ਦੀ ਗੱਲ ਹੈ ਔਰ ਜਿਹੜੀ ਕਮਿਊਨਲ ਹਾਰਮਨੀ ਹੈ ਇਹ ਬਹੁਤ ਜ਼ਰੂਰੀ ਹੈ ਔਰ ਅਸੀਂ ਸ਼ੁਕਰਗੁਜ਼ਾਰ ਹੈ ਇਹਨਾਂ ਸਾਰੇ ਹੀ ਮੁਸਲਮਾਨ ਭੈਣਾਂ ਭਰਾਵਾਂ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ।
ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। व्यूअर्स वेलकम बैक टू प्रोग्राम। सो व्यूअर्स जनरल सेक्शन आप गलबात करने जा रहे हैं कि व्यूअर्स इउं जापदा है कि भारतीय सुप्रीम कोर्ट हिंदू धार्मिक ग्रंथां, हिंदू सभ्यता ਅਤੇ मनु स्मृति ਦਾ ਰੱਖਿਅਕ ਬਣਿਆ ਹੋਇਆ ਹੈ ਔਰ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਅਤੇ ਟਿੱਪਣੀਆਂ ਇਸ ਦੀ ਸ਼ਾਦੀ ਭਰਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, RSS ਦਾ ਮੂਲ ਨਿਸ਼ਾਨਾ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣਾ ਰਿਹਾ, ਲੇਕਿਨ ਪਿਛਲੇ ਦਿਨਾਂ 'ਚ ਜਦੋਂ ਦਿੱਲੀ ਦੇ ਵਿੱਚ ਮੋਹਨ ਭਾਗਵਤ ਨੇ 2-3 ਰੋਜ਼ਾ ਵੱਡੀ ਲੈਕਚਰ ਸੀਰੀਜ਼ ਕੀਤੀ ਜਿਹਦੇ 'ਚ ਬਾਹਰਲੇ ਮੁਲਕਾਂ ਦੇ ਐਨਵੋਏ ਐਂਬੈਸਡਰਸ ਵੀ ਇਨਵਾਈਟ ਕੀਤੇ ਸੀ, ਜਿਹੜੀ ਗੱਲ ਮੋਹਨ ਭਾਗਵਤ ਨੇ ਕਹੀ ਉਹ ਪਹਿਲੀ ਸਟੇਟਮੈਂਟ ਨਾਲੋਂ ਡਿਫਰੈਂਟ ਸੀ। ਉਹਨੇ ਕਿਹਾ ਵੀ ਆਲਰੇਡੀ ਭਾਰਤ ਹਿੰਦੂ ਰਾਸ਼ਟਰ ਬਣ ਚੁੱਕਾ ਹੈ, ਕਿਸੇ ਨੂੰ ਇਹਨੂੰ ਡਿਕਲੇਅਰ ਕਰਨ ਦੀ ਲੋੜ ਨਹੀਂ, ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਇੱਥੇ ਰਹਿਣ ਵਾਲਾ ਜਿਹੜਾ ਹਰ ਕੋਈ ਹਿੰਦੂ ਹੈ ਔਰ ਇੱਥੇ ਹਿੰਦੂ ਰਾਸ਼ਟਰ ਬਣ ਚੁੱਕਾ ਹੈ। ਔਰ ਮੈਂ ਸਮਝਦਾ ਵੀ ਮੋਹਨ ਭਾਗਵਤ ਨੇ ਇਹ ਗੱਲ ਜਿਹੜੀ ਹੈ ਬਿਲਕੁਲ ਦਰੁਸਤ ਕਹੀ ਹੈ, ਕਿਉਂਕਿ ਜੇ ਤੁਸੀਂ ਇਸ ਵੇਲੇ ਭਾਵੇਂ ਜਮਹੂਰੀਅਤ ਦਾ ਇੱਕ ਉਹ ਲਬਾਦਾ ਹੈ, ਲੇਕਿਨ ਅਲਟੀਮੇਟਲੀ ਉਹਨਾਂ ਦੀ ਪਾਰਲੀਮੈਂਟ, ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼, ਉਹਨਾਂ ਦੀਆਂ ਅਦਾਲਤਾਂ, ਉਹਨਾਂ ਦਾ ਮੀਡੀਆ, ਹੋਰ ਹਿੰਦੂ ਨੇਸ਼ਨ ਕੀ ਹੈ? ਜਿਹੜੇ ਆਉਂਦੇ ਨੇ ਉਹਨਾਂ ਨੂੰ ਕੋਈ ਰਿਮਾਂਡ ਭੇਟ ਕਰਦੇ ਨੇ, ਕੋਈ ਕ੍ਰਿਸ਼ਨ ਦੀ ਮੂਰਤੀ ਕਰਦੇ ਨੇ, ਪੂਜਾ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਵੀ ਔਰ ਦੂਜੀ ਵੀ, ਕਿਤੇ ਕੁੰਭ ਲਵਾਤਾ, ਕਿਤੇ ਦੂਜਾ ਹੋ ਗਿਆ। ਹਰ ਚੀਜ਼, ਹਰ ਹਿੰਦੂ ਪਾਰਟ ਜਿਹੜਾ, ਈਵਨ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ 150 ਸਾਲ ਪੁਰਾਣਾ ਫੈਸਲਾ ਬਦਲਿਆ ਜਿਹਦੇ 'ਚ ਸੀ ਕਿ ਜਿਹੜੇ ਪਬਲਿਕ ਸਕੂਲਾਂ ਦੀਆਂ ਪਲੇਗਰਾਊਂਡਸ ਨੇ ਉਹਨਾਂ ਦੇ ਵਿੱਚ ਕੋਈ ਮਜ਼ਹਬੀ ਸਮਾਗਮ ਨਹੀਂ ਹੋ ਸਕਦਾ, ਜਿਵੇਂ ਰਾਮਲੀਲਾ ਜਾਂ ਰਾਸ ਲੀਲਾ ਜਾਂ ਕੋਈ ਹੋਰ ਕਰਨਾ ਚਾਹੇ। ਸੁਪਰੀਮ ਕੋਰਟ ਨੇ ਉਹ ਵੀ ਬਦਲਿਆ। ਉਹਨੇ ਕਿਹਾ ਜੀ ਇਹ ਜਿਹੜਾ ਇਹਦੇ 'ਚ ਰਾਮਲੀਲਾ ਹਾਲ ਦੀ ਘੜੀ ਯੂਪੀ ਔਰ ਦੂਜੇ 'ਚ ਹੋ ਸਕਦੀ ਹੈ, ਬਾਅਦ ਦੇ ਵਿੱਚ ਕੋਈ ਆਲਟਰਨੇਟ ਥਾਂ ਲੱਭ ਲੈਣਾ ਉਹਨੂੰ ਕਰ। ਮਤਲਬ ਇਹ ਹੈ ਵੀ ਉਹਨਾਂ ਨੇ ਆਲਰੇਡੀ ਜਿਹੜਾ ਉਹ ਸਕੂਲ ਖੋਲ੍ਹ ਦਿੱਤੇ ਨੇ। ਔਰ ਇਸੇ ਤਰ੍ਹਾਂ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਵੀ ਸਰਕਾਰੀ ਇਮਾਰਤਾਂ ਦੇ ਵਿੱਚ ਕਦੇ ਵੀ ਇਹ ਨਹੀਂ ਸੀ ਹੁੰਦਾ ਕਿ RSS ਦੀਆਂ ਸ਼ਾਖਾਵਾਂ ਲੱਗਣ। ਹੁਣ ਤਾਂ ਇਹਨਾਂ ਦੇ ਹਥਿਆਰਾਂ ਦੇ ਸਮੇਤ ਟ੍ਰੇਨਿੰਗ ਕੈਂਪ ਜਿਹੜੇ ਨੇ ਕਾਲਜਾਂ ਔਰ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਲਾਉਂਦੇ ਨੇ। ਔਰ ਇਸ ਸਾਰੇ ਨੂੰ ਜਿਹੜੀ ਹਿਫਾਜ਼ਤ ਮਿਲ ਰਹੀ ਹੈ ਇਹਨਾਂ ਦੇ ਸਾਰੇ ਫੈਸਲਿਆਂ ਨੂੰ, ਜਿਵੇਂ ਜੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ, ਰਾਮ ਮੰਦਰ ਉੱਥੇ ਸੀ, ਪਹਿਲਾਂ ਸੀ, ਨਹੀਂ ਸੀ, ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ 'ਚ ਕਿਉਂਕਿ ਸਬੂਤ ਤਾਂ ਹੈ ਨਹੀਂ ਸੀ, ਨਾ ਕੋਈ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਸੀ, ਨਾ ਕੋਈ ਹਿਸਟੋਰੀਕਲ ਸੀ। ਔਰ ਉਸ ਫੈਸਲੇ ਦੇ ਵਿੱਚ ਚੰਦਰਚੂੜ ਜਾਂ ਰੰਜਨ ਗਗੋਈ ਜਾਂ ਜਿਹੜੇ ਸਾਰੇ ਨੇ ਉਹ ਇਹ ਕਹਿੰਦੇ ਨੇ ਕਿ ਜੀ ਇਹ ਕਿਉਂਕਿ ਲੋਕਾਂ ਦਾ ਵਿਸ਼ਵਾਸ, ਫੇਥ ਜਿਹੜਾ ਹੈ ਉਹ ਵੀ ਇੱਕ ਵੱਡਾ ਫੈਕਟਰ ਹੈ ਔਰ ਉਹਨੂੰ ਮੱਦੇ ਨਜ਼ਰ ਰੱਖਦੇ ਹਾਂ। ਔਰ ਬਾਅਦ ਚੰਦਰਚੂੜ ਨੇ ਕਿਹਾ ਕਿ ਜੀ ਮੈਂ
ਜਿਹੜਾ ਉਹ ਭਗਵਾਨ ਤੋਂ ਆਪ ਅਗਵਾਈ ਮੰਗੀ ਤੇ ਮੈਨੂੰ ਇਹ ਹੋਇਆ ਕਿ ਜੀ ਮੰਦਿਰ ਬਣਨਾ ਚਾਹੀਦਾ। ਮਤਲਬ ਇਹ ਹੈ ਕਿ ਉਹਨਾਂ ਨੇ ਕਾਨੂੰਨ ਨੂੰ ਦੂਜੇ ਨੂੰ ਜਿਹੜਾ ਬਿਲਕੁਲ ਛਿੱਕੇ ਤੇ ਟੰਗਦੇ ਆ, ਜੋ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਹੈ ਉਹਨੂੰ ਪਾਸੇ ਰੱਖ ਕੇ ਉੱਥੇ ਮੰਦਿਰ ਬਣਾਉਣ ਦੀ ਗੱਲ ਕੀਤੀ। ਔਰ ਇਸੇ ਲਾਈਨ ਦੇ ਉੱਤੇ ਅੱਜ ਚੰਦਰਚੂੜ ਨੂੰ ਜਿਹੜਾ ਚੀਫ ਜਸਟਿਸ ਰਿਹਾ, ਕਾਫੀ ਉਹਦੀ ਖਿੱਚ ਤੂ ਉਹਨੇ ਇੱਕ ਇੰਟਰਵਿਊ ਦਿੱਤਾ ਕਿਸੇ ਨੂੰ, ਔਰ ਉਸੇ ਲਾਈਨ ਦੇ ਉੱਤੇ ਜਦੋਂ ਸਾਫ਼ ਨਜ਼ਰ ਆਉਂਦਾ ਵੀ ਇਹ RSS ਦੀ ਵਿਚਾਰਧਾਰਾ ਵਾਲਾ ਬੰਦਾ ਹੈ। ਪਰ ਜਦੋਂ ਚੀਫ ਜਸਟਿਸ ਸੀ ਇਵੇਂ ਲੱਗਦਾ ਸੀ ਕਿ ਵੀ ਨਿਊਟਰਲ ਤੇ ਫਲਾਣਾ ਢਿਮਕਾ। ਹੁਣ ਆਰਟੀਕਲ 370 ਇਹਨਾਂ ਨੇ ਹੀ ਖਤਮ ਕੀਤਾ ਮੰਦਿਰ ਬਣਾਉਣ ਦਾ ਵੀ। ਦੂਜਾ ਹੁਣ ਗੱਲ ਇੱਥੇ ਨਹੀਂ ਰੁਕਦੀ ਹੈ, ਤੁਸੀਂ ਜਿੰਨੇ ਫੈਸਲੇ ਲਏ ਜਾ ਰਹੇ ਨੇ, ਹੁਣ ਉਹ ਵਿਚਾਰੇ ਜਿਨ੍ਹਾਂ ਨੂੰ ਦਿੱਲੀ ਰਾਇਟਸ ਕਹਿੰਦੇ ਨੇ, ਮੁਸਲਮਾਨਾਂ ਦੇ ਗਲ ਪਾ ਰਹੇ ਨੇ, ਇਹਨਾਂ ਦਾ ਕੀਤਾ ਹੋਇਆ 3 ਸਾਲ ਹੋ ਗਏ ਨੇ, ਉਹਨਾਂ ਦੀ ਜ਼ਮਾਨਤ ਨਹੀਂ ਹੋ ਰਹੀ। ਹਾਈ ਕੋਰਟਾਂ ਨੇ ਰੋਕੀ ਹੋਈ ਹੈ, ਦੂਜਿਆਂ ਨੇ ਰੋਕੀ ਹੋਈ ਹੈ। ਰਾਜੋਆਣਾ ਦੇ ਮੁੱਦੇ ਤੇ ਅਜੇ ਕੱਲ੍ਹ ਹੀ ਸੁਪਰੀਮ ਕੋਰਟ ਨੇ ਕਿਹਾ ਵੀ ਇਹ 29 ਸਾਲ ਹੋ ਗਏ ਨੇ, ਜੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ, ਐਗਜ਼ੀਕਿਊਟ ਕਰੋ, ਇਹਨੂੰ ਖਤਮ ਕਰੋ ਕੰਮ ਨੂੰ। ਹੁਣ ਇਸ ਲੈਵਲ ਦੀ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਰਨਲ ਪ੍ਰੋ ਤੇ ਸਾਧਵੀ ਤੇ ਬਾਬਰੀ ਮਸਜਿਦ ਢਾਣ ਵਾਲੇ ਤੇ ਦੂਜੇ ਸਭ ਬਰੀ ਨੇ, ਸਭ ਮੌਜਾਂ ਮਾਣ ਰਹੇ ਨੇ। ਔਰ ਜਿਹੜਾ ਉਹ ਕਰਨਲ ਫੁੱਲ ਕਰਨਲ ਬਣ ਗਿਆ, ਪ੍ਰਗਿਆ ਸਾਧਵੀ ਜਿਹੜੀ ਆ ਉਹ MP ਬਣ ਗਈ, ਔਰ ਦੂਸਰਾ ਹੋਇਆ। ਹੁਣ ਆ 2-3 ਦਿਨਾਂ ਦੇ ਵਿੱਚ ਹੀ ਅਸੀਂ ਸੁਪਰੀਮ ਕੋਰਟ ਦਾ ਜੇ ਵਰਤਾਰਾ ਦੇਖਣਾ ਹੋਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਕਨਸਟੀਟਿਊਸ਼ਨ ਬਰਾਏ ਨਾਮ ਸੈਕੂਲਰਿਜ਼ਮ ਦੇ ਨਾਂ ਥੱਲੇ ਹੈ। ਆਲਰੇਡੀ ਮਨੂ ਸਮ੍ਰਿਤੀ ਜਿਹੜੀ ਹੈ ਉਹ ਲਾਗੂ ਕਰ ਰਿਹਾ ਸੁਪਰੀਮ ਕੋਰਟ। ਹੁਣ ਪਿਛਲੇ ਦਿਨਾਂ 'ਚ ਕਿਸੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ, ਉਹਨੇ ਕਿਹਾ ਕਿ ਜੀ ਜਿਹੜਾ ਖੁਜਰਾਓ ਹੈ ਉਹਦੇ 'ਚ ਵਿਸ਼ਨੂੰ ਦੀ ਮੂਰਤੀ ਟੁੱਟੀ ਹੋਈ ਹੈ, ਔਰ ਉਹਨੂੰ ਕਿਉਂ ਨਾ ਵਿਸ਼ਨੂੰ ਦੀ ਮੂਰਤੀ ਸਥਾਪਿਤ ਕੀਤੀ ਜਾਏ। ਔਰ ਆਫ ਗਾਰਡਡ ਸੁਪਰੀਮ ਕੋਰਟ ਦੇ ਜਿਹੜਾ ਗਵਾਹੀ ਸੀ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਪਾਰਟ ਹੈ ਵੀ ਜੇ ਇਹੀ ਹੈ, ਜੇ ਇੰਨੀ ਤਾਕਤ ਹੈ ਮੂਰਤੀਆਂ 'ਚ ਤਾਂ ਆਪੇ ਹੀ ਆਪਣੇ ਆਪ ਨੂੰ ਸਥਾਪਿਤ ਕਰ ਲਏ। ਹੁਣ ਇਹਦੇ ਤੇ ਇੰਨਾ ਹਿੰਦੂਆਂ ਨੇ ਰੌਲਾ ਪਾਇਆ, ਉਹਨੂੰ ਚੀਫ ਜਸਟਿਸ ਨੂੰ ਮਾਫੀ ਮੰਗਣ ਤੇ ਮਜਬੂਰ ਕਰਤਾ। ਉਹਨੇ ਕਿਹਾ ਜੀ ਮੈਂ ਤਾਂ ਉਹਦਾ ਜਿਹੜਾ ਸਟੇਟਸ ਸੀ ਕਿ ਬਈ ਖੁਜਰਾਓ ਹੈ ਇੱਕ ਹਿਸਟੋਰੀਕਲ ਆਰਕੀਓਲੋਜੀਕਲ ਸਾਈਟ ਹੈ, ਉਹਦੇ 'ਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ। ਹੁਣ ਦੂਸਰੇ ਇੱਕ ਪਾਸੇ ਤਾਂ ਅਮਰੀਕਾ 'ਚ ਵੀ ਇਹਨੂੰ ਲੈ ਕੇ ਇੱਕ ਵੱਡੀ ਡਿਬੇਟ ਹੋਈ, ਕਿਉਂਕਿ ਟੈਕਸਾਸ ਦੇ ਵਿੱਚ ਸਭ ਤੋਂ ਵੱਡੀ ਮੂਰਤੀ ਹਨੂਮਾਨ ਜੀ ਦੀ ਹੈ। ਔਰ ਇਸ ਦੇ ਉੱਤੇ ਇੱਕ ਟੈਕਸਾਸ ਦੇ ਰਿਪਬਲਿਕਨ ਨੇ ਜਿਹੜਾ ਉਹ ਸਵਾਲ ਚੁੱਕਿਆ। ਉਹਨਾਂ ਨੇ ਕਿਹਾ ਵਾਈ ਅਲਾਉ ਸਟੈਚੂ ਆਫ ਹਿੰਦੂ ਗੋਡ ਇਨ ਟੈਕਸਾਸ। ਉਹਨੇ ਕਿਹਾ ਵੀ ਇਹ ਤੁਹਾਡੇ ਇਹ ਮੂਰਤੀ ਪੂਜਾ ਵਾਲਾ ਕੰਮ ਤੁਸੀਂ ਇੱਥੇ, ਔਰ ਇਹ ਇੰਨੀ ਵੱਡੀ ਮੂਰਤੀ ਲਾਈ ਹੋਈ ਹੈ ਜਿਹੜੀ ਅਮਰੀਕਾ ਦੇ ਵਿੱਚ ਤੀਸਰੀ ਸਭ ਤੋਂ ਉੱਚੀ ਜਿਹੜੀ ਹੈ ਉਹ ਮੂਰਤੀ ਹੈ। ਔਰ ਉਹਦੇ 'ਚ ਉਹਨੇ ਅਲੈਗਜ਼ੈਂਡਰ ਡੰਕਨ ਨੇ GOP ਕੈਂਡੀਡੇਟ ਹੈ ਟੈਕਸਾਸ ਸਟੇਟ ਸੈਨੇਟ ਦਾ, ਉਹਨੇ ਵੀਡੀਓ ਪੋਸਟ ਕੀਤੀ ਉਹਦਾ ਸਟੈਚੂ ਲਾ ਕੇ। ਉਹਨੇ ਕਿਹਾ ਵਾਈ ਵੀ ਆਰ ਅਲਾਉਇੰਗ ਅ ਫਾਲਸ ਸਟੈਚੂ ਆਫ ਅ ਫਾਲਸ ਹਿੰਦੂ ਗੋਡ ਟੂ ਬੀ ਹੀਅਰ ਇਨ ਟੈਕਸਾਸ, ਵੀ ਆਰ ਅ ਕ੍ਰਿਸਚਨ ਨੇਸ਼ਨ। ਹੁਣ ਟ੍ਰੈਂਡ ਉਹੀ ਚੱਲ ਰਿਹਾ ਜਿਹੜੇ ਐਕਸਟ੍ਰੀਮਿਜ਼ਮ ਦਾ ਕਿ ਜੀ ਫਾਲਸ ਹਿੰਦੂ ਗੋਡ, ਫਾਲਸ ਮੂਰਤੀ, ਉਹਨੂੰ ਤੁਸੀਂ ਕਿਉਂ ਲਾ ਰਹੇ ਹੋ? ਯੂ ਮਸਟ ਨਾਟ ਹੈਵ, ਉਹ ਫਿਰ ਉਹਨੇ ਬਾਈਬਲ ਨੂੰ ਕੋਟ ਕੀਤਾ ਕਿ ਯੂ ਮਸਟ ਨਾਟ ਹੈਵ ਐਨੀ ਅਦਰ ਗੋਡ ਬਟ ਮੀ, ਯੂ ਮਸਟ ਨਾਟ ਮੇਕ ਫॉर yourself an idol of any kind or an image of anything in the heavens or on the earth or in the sea, ਕਿ ਮੇਰੀ ਕੋਈ ਮੂਰਤੀ ਉਹ ਭਾਵੇਂ ਸਵਰਗ ਦੇ ਵਿੱਚ ਹੋਏ, ਭਾਵੇਂ ਧਰਤੀ ਤੇ ਹੋਏ ਜਾਂ ਸਮੁੰਦਰ 'ਚ ਹੋਏ, ਨਹੀਂ ਬਣਾਉਣੀ। ਕਿਉਂਕਿ ਬੁੱਤ ਪ੍ਰਸਤੀ ਦਾ ਤਾਂ ਕ੍ਰਿਸਚੈਨਿਟੀ ਵੀ ਖਿਲਾਫ ਹੈ, ਇਸਲਾਮ ਵੀ ਖਿਲਾਫ ਹੈ, ਸਿੱਖੀਜ਼ਮ ਵੀ ਖਿਲਾਫ ਹੈ। ਹੁਣ ਉਹ ਡੰਕਨ ਦੇ ਇਹ ਜਿਹੜੇ ਰਿਮਾਰਕ ਆਏ ਨਹੀਂ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਜੰਪ ਕਰ ਗਈ। ਉਹਨਾਂ ਨੇ ਕਿਹਾ ਐਂਟੀ ਹਿੰਦੂ, ਐਂਟਾਈ ਇਨਫਲਾਮੇਟਰੀ, ਇਹ ਬਹੁਤ ਐਂਟਾਈ ਹਿੰਦੂ ਸਟੇਟਮੈਂਟ ਹੈ, ਅਸੀਂ ਜਿਹੜਾ ਇਸ ਨੂੰ ਬਿਲਕੁਲ ਜਿਹੜਾ ਟੋਲਰੇਟ ਨਹੀਂ ਕਰਾਂਗੇ। ਔਰ ਦੂਸਰਾ, ਔਰ ਇਸੇ ਤਰ੍ਹਾਂ ਫਿਰ ਇਹਨਾਂ ਦਾ ਸਾਰਾ ਮੀਡੀਆ ਜਿਹੜਾ ਉਹਨੇ ਕਿਹਾ ਕਿ ਜੀ ਇਹ ਅਮਰੀਕਨਾਂ ਨੇ ਵੀ ਕਿਹਾ ਵੀ ਇਹ ਗੱਲ ਜਿਹੜੀ ਹੈ ਇਹਨੂੰ ਦੇਖੋ ਵੀ ਕੀ ਹੈ। ਤੇ ਇਹਨਾਂ ਦੇ ਮੀਡੀਆ ਨੇ US ਕ੍ਰਿਸਚੀਅਨ ਨੇਸ਼ਨ ਟੈਕਸਾਸ ਲੀਡਰ ਆਬਜੈਕਟਸ ਟੂ 90 ਫੁੱਟ ਹਨੂਮਾਨ ਆਈਡਲ, 90 ਫੁੱਟ ਉੱਚੀ ਉੱਥੇ ਬਾਹਰ ਹਨੂਮਾਨ ਜਿਹੜਾ ਉਹ ਲਾਇਆ ਹੋਇਆ। ਮੈਂ ਧਾਰਮਿਕ ਮਾਮਲਾ ਹੋਣ ਕਰਕੇ ਕੁਝ ਕਹਿਣਾ ਨਹੀਂ ਚਾਹੁੰਦਾ, ਪਰ ਮੈਂ ਸਮਝਦਾ ਵੀ ਇੱਕ ਪਾਸੇ ਤਾਂ ਉੱਥੇ ਬਣੇ ਹੋਏ ਨੇ, ਬਾਕੀਆਂ ਦੇ ਸਾਰਿਆਂ ਨੂੰ ਰੋਲ ਰਹੇ ਨੇ ਜਿਹੜੇ ਉਹਨਾਂ ਦੇ ਫੇਥ ਨੂੰ ਔਰ ਆਪਣੇ ਨੂੰ ਪ੍ਰਮੋਟ ਕਰ ਰਹੇ ਨੇ। ਤੇ ਇੱਥੇ ਜੇ ਕੋਈ ਇਹ ਕਹਿੰਦਾ ਕਿ ਬਈ ਇੱਥੇ ਤੁਹਾਡਾ ਕੀ ਕੰਮ ਹੈ, ਤਾਂ ਉਹਨੂੰ ਕਹਿ ਰਹੇ ਨੇ ਜੀ ਇਹ ਹਿੰਦੂ ਫੋਬੀਆ ਤੇ ਫਲਾਣਾ ਤੇ ਢਿਮਕਾ। ਹੁਣ ਜਿਹੜੇ ਕਰਕੇ ਮੈਂ ਇਸ ਸਟੋਰੀ ਨੂੰ ਪਿਕ ਕੀਤਾ, ਮੈਂ ਕਿਹਾ ਵੀ ਉਹ ਵਿਸ਼ਨੂੰ ਦੀ ਮੂਰਤੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਮਾਫੀ ਮੰਗਣ ਤੱਕ ਗਿਆ ਉਹਨਾਂ ਦਾ ਚੀਫ ਜਸਟਿਸ। ਹੁਣ ਇੱਕ ਕੇਸ ਜਿਹੜਾ ਹਿੰਦੂ ਸਕਸੈਸ਼ਨ ਐਕਟ 1956 ਦਾ, ਉਹਦੇ ਥੱਲੇ ਕਪਿਲ ਸਿੱਬਲ ਨੇ ਲੜਿਆ। ਕੋਈ ਔਰਤ ਜਿਹਦਾ ਹਸਬੈਂਡ ਮਰ ਗਿਆ, ਉਹ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ
ਮੈਂਸ਼ਨ ਹੈ ਕਿ ਉਹਦੇ ਜੇ ਹਸਬੈਂਡ ਨਹੀਂ ਹੈ ਤੇ ਉਹਦੇ ਪੇਕਿਆਂ ਜਾਂ ਉਹਦਾ ਕੋਈ ਹੱਕ ਨਹੀਂ ਹੋਏਗਾ, ਫਿਰ ਹਸਬੈਂਡ ਦੇ ਜਿਹੜੇ ਮੇਲ ਰਿਸ਼ਤੇਦਾਰ ਨੇ ਉਹਨਾਂ ਨੂੰ ਉਹ ਜਿਹੜੀ ਹੈ ਉਹਨਾਂ ਦਾ ਹੱਕ ਹੋਏਗਾ ਪ੍ਰਾਪਰਟੀ ਦਾ। ਹੁਣ ਇਸ ਨੂੰ ਚੈਲੰਜ ਕੀਤਾ ਕੋਰਟ ਦੇ ਵਿੱਚ ਉਹਨੇ ਕਪਿਲ ਸੱਬਲ ਜਿਹੜਾ ਵਕੀਲ ਹੈ ਕਿ ਭਾਈ ਇਹ ਤਾਂ ਡਿਸਕ੍ਰਿਮੀਨੇਸ਼ਨ ਹੈ ਔਰਤਾਂ ਦੇ ਥੱਲੇ, ਔਰਤਾਂ ਦੇ ਨਾਲ, ਕਿ ਭਾਈ ਉਹਨੂੰ ਤੁਸੀਂ ਕੋਈ ਹੱਕ ਹੀ ਨਹੀਂ ਦਿੰਦੇ। ਹੁਣ ਇਹਦੇ ਤੇ ਤੁਸੀਂ ਦੇਖੋ ਵੀ ਇਹ ਸੁਣਵਾਈ ਚੱਲ ਰਹੀ ਹੈ, ਔਰ ਕਿਉਂਕਿ ਅਲਟੀਮੇਟਲੀ ਜਿਹੜੀ ਮਨੂ ਸਮ੍ਰਿਤੀ ਹੈ ਉਹ ਜਦੋਂ ਔਰਤ ਦੇ ਹੱਕਾਂ ਦੀ ਗੱਲ ਕਰਦੀ ਹੈ ਉਹ ਕਹਿੰਦੀ ਔਰਤ ਨੂੰ ਕਦੇ ਇਕੱਲੇ ਨਾ ਰਹਿਣ ਦਿਓ। ਜਦੋਂ ਉਹ ਛੋਟੀ ਹੈ, ਪਿਓ ਜਦੋਂ 13-14 ਸਾਲ ਦੀ ਵਿਆਹ ਦਿਓ ਉਹਨੂੰ, ਇਹ ਵੀ ਮਨੂ ਦੇ ਮੈਂ ਉਹ ਬਿਆਨ ਨਹੀਂ ਕਰ ਸਕਦਾ ਵੀ ਕੀ ਬਿਆਨ ਨੇ, ਫਿਰ ਉਹਦਾ ਘਰ ਵਾਲਾ, ਫਿਰ ਉਹਦਾ ਪੁੱਤਰ, ਪਰ ਕਦੇ ਵੀ ਔਰਤ ਨੂੰ ਇਕੱਲੇ ਇੰਡੀਪੈਂਡੈਂਟ ਨਹੀਂ ਰਹਿਣ ਦੇਣਾ ਹੈ। ਇਹ ਮਨੂ ਸਮ੍ਰਿਤੀ ਦਾ ਵਿਖਿਆਨ ਹੈ। ਔਰ ਹੁਣ ਜਦੋਂ ਇਹ ਵੂਮਨ ਦੇ ਹੱਕਾਂ ਦੀ ਗੱਲ ਹੋਈ ਕਿ ਭਾਈ ਉਹਨੂੰ ਉਹਦੇ ਹੱਕ ਮਿਲਣੇ ਚਾਹੀਦੇ ਨੇ, ਤੇ ਇਸ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਕਹਿ ਰਿਹਾ ਹੈ ਡੂ ਨਾਟ ਡਿਮੀਨ ਦਾ ਸਟਰਕਚਰ ਆਫ ਹਿੰਦੂ ਸੋਸਾਇਟੀ ਦੈਟ ਵੀ ਆਲਰੇਡੀ ਹੈਵ, ਕਿ ਹਿੰਦੂ ਸੋਸਾਇਟੀ ਜੇ ਨਹੀਂ ਦਿੰਦੀ ਔਰਤ ਨੂੰ ਹੱਕ ਤੇ ਇਹਨੂੰ ਖਰਾਬ ਨਾ ਕਰੋ, ਇਹਨੂੰ ਰਹਿਣ ਦਿਓ। ਐਜ਼ ਏ ਕੋਰਟ ਵੀ ਆਰ ਪੁਟਿੰਗ ਯੂ ਟੂ ਕੌਸ਼ਨ ਦੇयर ਇਜ਼ ਅ ਹਿੰਦੂ ਸੋਸ਼ਲ ਸਟਰਕਚਰ ਐਂਡ ਯੂ ਡੂ ਨਾਟ ਬ੍ਰਿੰਗ ਇਟ ਡਾਊਨ, ਕਿ ਮਨੂ ਦਾ ਜਿਹੜਾ ਸਮਾਜਿਕ ਢਾਂਚਾ ਬਣਾਇਆ ਹੈ ਇਹਨੂੰ ਡਿੱਗਣ ਨਾ ਦਿਓ। ਵੀ ਡੋ ਨਾਟ ਵਾਂਟ ਆਵਰ ਜਜਮੈਂਟ ਟੂ ਬ੍ਰੇਕ ਸਮਥਿੰਗ that has been there for thousands of years, ਕਿ ਜਿਹੜਾ ਇੱਥੇ ਹਜ਼ਾਰਾਂ ਸਾਲਾਂ ਤੋਂ ਯਾਨੀ ਮਨੂ ਸਮ੍ਰਿਤੀ ਦੇ ਜ਼ਮਾਨੇ ਤੋਂ ਜੋ ਅਸੀਂ ਮੇਲ ਪ੍ਰਧਾਨ ਸੁਸਾਇਟੀ ਬਣਾਈ ਹੋਈ ਹੈ ਉਹਨੂੰ ਅਸੀਂ ਡਿੱਗਣ ਨਹੀਂ ਦੇਵਾਂਗੇ। ਬੈਂਚ ਆਫ ਜਸਟਿਸ BV ਨਗਰਾਰਥਨਾ ਐਂਡ ਜਸਟਿਸ R ਮਹਾਦੇਵਨ ਉਹਨਾਂ ਨੇ ਕਿਹਾ, ਔਰ ਇਹ ਸੈਕਸ਼ਨ 15 ਐਕਟ ਦੇ ਥੱਲੇ ਇਹਨੂੰ ਚੈਲੰਜ ਕੀਤਾ ਗਿਆ ਸੀ ਕਿ ਭਾਈ ਜੇ ਜਿਹੜੀ ਹੈ ਉਹ ਔਰਤ ਦੇ ਹਸਬੈਂਡ ਦੀ ਡੈਥ ਹੋ ਜਾਏ ਤਾਂ ਉਹਦੀ ਪ੍ਰਾਪਰਟੀ ਉਹਦੇ ਘਰ ਵਾਲੇ ਦੇ ਜਿਹੜੇ ਅੱਗੋਂ ਵਾਰਸ ਨੇ ਉਹਨਾਂ ਨੂੰ ਜਾਏਗੀ, ਉਹਦੇ ਤੇ ਕੋਈ ਹੱਕ ਨਹੀਂ ਹੈ। ਫਿਰ ਉਹਦੇ ਚੋਂ ਕਹਿ ਰਿਹਾ ਕਿ ਹੁਣ ਇਹ ਕੋਰਟ ਕਹਿ ਰਿਹਾ ਵਾਈਲ women's rights are important, there has to be a balance between social structure and giving rights to women, ਕਿ ਹਿੰਦੂ ਸਮਾਜਿਕ ਢਾਂਚਾ ਮਨੂ ਨੇ ਜਿਹੜਾ ਬਣਾਇਆ ਇਹਨੂੰ ਅਸੀਂ ਤਹਿਸ ਨਹਿਸ ਨਹੀਂ ਹੋਣ ਦੇਵਾਂਗੇ, ਔਰਤਾਂ ਦੇ ਹੱਕ ਆਪਣੀ ਥਾਂ ਤੇ ਨੇ। We don't want our judgment to break something that has been there for thousands of years, ਇਹ ਸੁਪਰੀਮ ਕੋਰਟ ਕਹਿ ਰਿਹਾ। ਹੋਰ ਮਨੂ ਸਮ੍ਰਿਤੀ ਕੀ ਹੈ ਔਰ ਹੋਰ ਅਦਾਲਤਾਂ ਦੇ ਵਿੱਚ ਜਾਂ ਦੂਜਾ ਹਿੰਦੂ ਨੇਸ਼ਨ ਹੋਰ ਕੀ ਹੈ, ਔਰ ਇਹ ਜਿਹੜਾ ਹੁਣ ਇਹਨਾਂ ਦੀ ਹੋਈ ਖਬਰ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜਿਹੜਾ ਹਿੰਦੂ ਸਕਸੈਸ਼ਨ ਐਕਟ 1956 ਹੈ ਇਹਦੇ ਥੱਲੇ ਹੀ ਸਿੱਖਾਂ ਨੂੰ ਵੀ ਨੂੜਿਆ ਹੋਇਆ ਹੈ, ਬੋਧੀਆਂ ਨੂੰ ਵੀ ਨੂੜਿਆ ਹੋਇਆ, ਜੈਨੀਆਂ ਨੂੰ ਵੀ ਨੂੜਿਆ ਹੋਇਆ। ਬਹੁਤਿਆਂ ਨੇ ਗੱਲ ਜੀ ਹਿੰਦੂ ਮੈਰਿਜ ਐਕਟ ਚਲੋ ਜੀ ਸਪੈਸ਼ਲ ਤੁਹਾਨੂੰ ਸਿੱਖਾਂ ਨੂੰ ਦੇ ਦਿੰਦੇ ਆ, ਤੁਸੀਂ ਆਰਡਰ ਰਜਿਸਟਰ ਕਰਾਓ। ਵਟ ਅਬਾਊਟ ਹਿੰਦੂ ਸਕਸੈਸ਼ਨ ਐਕਟ? ਹਿੰਦੂ ਸਕਸੈਸ਼ਨ ਇਹ ਹਿੰਦੂ ਵਿਰਾਸਤ ਕਾਨੂੰਨ, ਉੱਥੇ ਜਦੋਂ ਵੀ ਕੋਈ ਸਿੱਖ ਬਜ਼ੁਰਗ ਜਾਂ ਉਹ ਆਪਣੀ ਜ਼ਮੀਨ ਜਾਂ ਜਾਇਦਾਦ ਅੱਗੋਂ ਆਪਣੇ ਬੱਚਿਆਂ ਦੇ ਨਾਂ ਟਰਾਂਸਫਰ ਕਰਦਾ ਤੇ ਉਦੋਂ ਉਹ ਫਿਰ ਹਿੰਦੂ ਹੁੰਦਾ, ਉਹ ਹਿੰਦੂ ਸਕਸੈਸ਼ਨ ਐਕਟ ਦੇ ਥੱਲੇ ਕਰਦਾ। ਔਰ ਹਿੰਦੂ ਸਕਸੈਸ਼ਨ ਐਕਟ ਜਿਹੜੀ ਹੈ ਉਹ ਰਾਈਟ ਨਹੀਂ ਦਿੰਦੀ ਹੈ, ਜਿਹੜਾ ਉਹ ਸੁਪਰੀਮ ਕੋਰਟ ਕਹਿ ਰਿਹਾ ਕਿ ਹਜ਼ਾਰਾਂ ਸਾਲਾਂ ਤੋਂ ਇਹ ਹਿੰਦੂਆਂ ਦਾ ਜਿਹੜਾ ਸਮਾਜਿਕ ਢਾਂਚਾ ਹੈ ਉਹਨੂੰ ਅਸੀਂ ਤੋੜਨਾ ਨਹੀਂ ਚਾਹੁੰਦੇ, ਤੇ ਇਹੀ ਹਿੰਦੂ ਰਾਸ਼ਟਰ ਹੋਣਾ ਹੈ। ਆਲਰੇਡੀ ਮੋਹਨ ਭਾਗਵਤ ਨੇ ਠੀਕ ਕਿਹਾ ਕਿ ਆਲਰੇਡੀ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਵਿਊਅਰ ਨੇ ਧਰਮ ਸਿੰਘ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਪ੍ਰੈਜ਼ੀਡੈਂਟ ਨਿਹੰਗ ਸਿੰਘ ਜੀ, ਬਸਰਾ ਜੀ, ਬਲਵੰਤ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਦੇਸ਼ ਪੰਜਾਬ ਦੇ ਜਸਵੀਰ ਸਿੰਘ ਬਰਾੜ ਜੀ, ਔਰ ਖਾਲਸਾ ਦੇਸ਼ ਪੰਜਾਬ ਜੀ। ਇਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ। ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ, ਮੁੜ ਕਲਗੀਆਂ ਵਾਲਿਆ ਤੇਰੇ ਪੰਥ ਨੂੰ ਫਿਰ ਪੈ ਗਿਆ ਘੇਰਾ। ਵਾਹ। ਔਰ ਰਾਜਨਦੀਪ ਸਿੰਘ ਸੰਧੂ ਜੀ, ਔਰ ਇੰਦਰਜੀਤ ਸਿੰਘ ਸੰਧੂ ਜੀ, ਸਰਬਜੀਤ ਸਿੰਘ ਜੀ और मोहम्मद याकूब जी कहते हैं कि बहुत शुक्रिया डॉक्टर साहब, हक सच बोलने के लिए, और तबीयत ठीक रही तो सैटरडे को मुलाकात होगी। उम्मीद है कि आप ज़रूर शिरकत करेंगे। जी जी जी, असी तो शामिल होंगे जी ज़रूर। और इसी तरह अमरजीत सैनी जी और आल अबाउट ट्रूथ एंड सिखम जी, और सतनाम सिंह जी भी, सिल्वर लाइन जी, हरमन पन्नू जी, राजविंदर कौर जी,
और फिर इसी तरह बलविंदर सिंह जी और टोनी टिंसा जी और फिर इस तरह इफ्तिकार कांगो जी कहते ने occupiers do not realize that realize that even if a single man is seeking freedom, then the whole nation is committed, that it takes a lot before a man seeks liberation. The problem is with the occupiers. ਬਿਲਕੁਲ ਤੁਸੀਂ ਠੀਕ ਫਰਮਾਇਆ ਕਾਂਗੋ ਸਾਹਿਬ। और फिर कहते may Allah relieve the Sikh nation from this occupier and कहते ने कि rather a millennia old suffering, this is my honest desire from the despite of my heart. Amin. ਬਹੁਤ ਸ਼ੁਕਰੀਆ। ਆਮੀਨ Deepest, ਆਮੀਨ ਇਫਤਿਕਾਰ ਸਾਹਿਬ। ਹਾਂਜੀ और राजविंदर कौर जी, गुरविंदर मान जी भी, कुलवीर माल जी, फिर इसी तरह राजविंदर कौर माल और सोन माल जी भी और फिर इस तरह बलविंदर सिंह जी भी और ਵੈਸੇ ਮੈਨੂੰ सुरेंद्र ਬੜੀ सिंह ਖੁਸ਼ੀ जी। ਹੁੰਦੀ ਹੈ ਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਵੀ ਲਾਈਵ ਪ੍ਰੋਗਰਾਮ ਦੇ ਨਾਲ ਜੁੜਦੀਆਂ ਨੇ। ਬਿਲਕੁਲ ਜੀ। ਔਰ ਫਿਰ ਐਚ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕਦੇ ਨਹੀਂ ਮਰਦਾ। ਦਿਸ ਇਜ਼ ਦਾ ਕਦੇ ਨਾ ਹਾਰੇ। ਕਦੇ ਨਾ ਹਾਰੇ। So this is the truth in the workplace. Sects are divided into types. Sects need to be united one first. ਦੇਖੋ ਇਹ ਵੀ ਨਾਲ ਹੀ ਰਹਿਣਾ। ਜਿਹੜੀਆਂ ਕੁਝ ਸਾਡੇ ਪੰਜਾਬੀ ਕਲਚਰ ਦੀਆਂ ਬਿਮਾਰੀਆਂ ਨੇ ਉਹ ਵੀ ਸਾਡੇ ਨਾਲ ਨੇ, ਖੂਬੀਆਂ ਵੀ ਨਾਲ ਨੇ। ਬਿਲਕੁਲ। ਪਰ ਮੇਰਾ ਖਿਆਲ ਹੈ ਵੀ ਖਾਲਿਸਤਾਨ ਦਾ ਮੁੱਦਾ ਹੈ, ਖਾਲਿਸਤਾਨ ਦਾ ਏਜੰਡਾ ਇਹ ਆਪਣੇ ਆਪ 'ਚ ਯੂਨੀਫਾਈਂਗ ਵੀ ਹੈ। ਜਿਹੜੇ ਨਹੀਂ ਨੇ ਉਹਨਾਂ ਦਾ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਸੋ ਸਾਨੂੰ ਏਜੰਡੇ ਦੇ ਉੱਤੇ ਕੰਮ ਕਰਨਾ ਚਾਹੀਦਾ। ਬਿਲਕੁਲ। ਪ੍ਰਭਜੋਤ ਗੇਮਿੰਗ ਜੀ ਔਰ ਸੁਖਮਿੰਦਰ ਸਿੰਘ ਜੀ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜ਼ਿੰਦਾਬਾਦ, ਖਾਲਸਾ ਰਾਜ ਖਾਲਸਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। और इसी तरह गुरप्रकाश सिंह जी भी, अब्दुल रहीम जी, डॉक्टर साहब डॉक्टर अमरजीत सिंह, today's analysis is very good and true analysis. God bless both of you. ਬਹੁਤ ਬਹੁਤ ਸ਼ੁਕਰੀਆ ਅਬਦੁਲ ਰਹੀਮ ਜੀ ਫॉर ਦਾ ਕੰਪਲੀਮੈਂਟ। सैयद अहमद नूर जी भी कहते ने सब नू अस्सलाम वालेकुम। और मियाँ सरवर जी कहते इंशाअल्लाह खालिस्तान will be reality place. Make this note and Pakistan will stand with you. This is written on the wall. ਬਹੁਤ ਬਹੁਤ ਸ਼ੁਕਰੀਆ ਮੀਆਂ ਸਰਵਰ ਜੀ, ਤੁਸੀਂ ਕਾਫੀ ਦਿਨਾਂ ਬਾਅਦ ਆਏ ਹੋ। ਆਈ ਹੋਪ ਐਵਰੀਥਿੰਗ ਇਜ਼ ਫਾਈਨ। ਨਿਹੰਗ ਸਿੰਘ ਜੀ ਕਹਿੰਦੇ ਨੇ ਮੋਮੋ ਠੱਗਣੀਆਂ। ਹਾਂ ਇਹ ਲਫ਼ਜ਼ ਮੈਨੂੰ ਇੱਕਦਮ ਨਹੀਂ ਸੀ ਆ ਰਿਹਾ। ਬਹੁਤ ਸ਼ੁਕਰੀਆ। ਮੋਮੋ ਠੱਗਣੀਆਂ ਮਾਰਦੇ ਨੇ। सैयद कहते हैं कि इंडियन पाकिस्तानी हम ब्रदर्स सिस्टर्स हैं और सिखां नूं अलग वतन जड़ा खालिस्तान चाहिए। बिल्कुल ठीक और फरमाया। खालसा जिंदाबाद कहते राज करेगा खालसा जिंदाबाद। मिस्टर लेमन जड़े ने रिगार्ड्स फ्रॉम पैलेस्तीन तो भेजते ने। और फिर इस तरह सतनाम सिंह, सैयद अमजद हाँ जी नूर जड़े ने इंडियन कहते ने गवर्नमेंट ने पंजाब नूं एने च वाटर वार किया पता नहीं। ओके जी। और बिक्रमजीत सिंह बाजवा जी भी और फिर इसी तरह बलविंदर सिंह जी ने ये लिखते हैं कि एनी डेमोक्रेसी शुड नॉट डिपेंड ऑन ए फॉल्स एंड अनट्रू प्रोपेगेंडा ओनली. Muslims also provided remarkable support the all Punjabis facing man-made planned floods in Punjab and Haryana. ਬਿਲਕੁਲ ਤੁਸੀਂ ਬਲਵਿੰਦਰ ਸਿੰਘ ਜੀ ਠੀਕ ਫਰਮਾਇਆ ਕਿ ਇਹ ਮੈਨ ਮੇਡ ਰਾਦਰ ਵਾਟਰ ਐਜ਼ ਅ ਵੈਪਨ ਯੂਜ਼ ਕੀਤਾ ਔਰ ਇਸ ਦੇ ਵਿੱਚ ਜਿਹੜੀ ਮੁਸਲਮਾਨਾਂ ਦੀ ਸਿੱਖਾਂ ਦੀ ਸਾਂਝ ਹੈ ਉਹ ਹੋਰ ਵੀ ਪੀੜੀ ਹੋਈ ਹੈ। सिंपल गार्डनिंग जी भी और फिर इसी तरह राजविंदर कौर जी, मियाँ सरवर जी कहते द ब्रेव सिक्स हैव गिवन देयर लाइव्स फॉर खालिस्तान फॉर years. This will bring fruit very soon inshallah. Khalistan will be a reality and a place. Count on Pakistani Punjabis in your struggle. बहुत शुक्रिया मियाँ सरवर जी। और बिलाल जी भी हेलो कहते ने और जुम्मा मुबारक कहते ने। जुम्मा मुबारक। हाँ जी। गुरमीत सिंह बाजवा जी भी और इसी तरह मियाँ सरवर जी कहते पाकिस्तानी पंजाबीज एंड इंडियन ऑक्यूपाइड पंजाबीज आर वन सिंस centuries and will return very soon. हाँ जी very soon. और फिर इसी तरह सैयद जी कहते हैं कि सब इंडियन पाकिस्तानी ब्रदर सिस्टर्स हैं और सब हिंदुस्तानी
ਹੈ ਇਹ ਕੀ ਕਿਹਾ ਇਹਨਾਂ ਨੇ ਨਹੀਂ ਜੀ, ਹਿੰਦੁਸਤਾਨੀ ਨਹੀਂ ਹੈਗੇ, ਅਸੀਂ ਭਰਾ ਭੈਣਾਂ ਹੈ ਔਰ ਅੱਡ-ਅੱਡ ਸਾਡੇ ਮੁਲਕ ਨੇ। ਹਾਂਜੀ, ਜਮਨਾ ਪਾਰ ਹਿੰਦੂਆਂ ਦਾ ਮੁਲਕ ਇੰਡੀਆ ਹੋਏਗਾ, ਜਮਨਾ ਤੋਂ ਵਾਘਾ ਤੱਕ ਸਿੱਖਾਂ ਦਾ ਮੁਲਕ ਖਾਲਿਸਤਾਨ ਔਰ ਪਾਕਿਸਤਾਨ ਆਲਰੇਡੀ ਐਗਜ਼ਿਸਟ ਕਰਦੇ। ਬਿਲਾਲ ਅਹਿਮਦ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਰੱਬ ਜਿਸ ਕੋ ਚਾਹੇ ਇੱਜ਼ਤ ਦੇ, ਜਿਸ ਨੂੰ ਨਹੀਂ ਚਾਹੇ ਤਾਂ ਉਹਨੂੰ ਜ਼ਿਲਤ ਦੇਵੇ। ਸੋ ਮੋਦੀ ਕੇ ਨਸੀਬ में ਜ਼ਿਲਤ है, सो यही पाकिस्तानी को जितना भी करे, मेरे ख्याल जिदा उन्होंने कि पाकिस्तान ਨੂੰ ਕਿਹਾ ਨਾ ਕਿ ਦਹਿਸ਼ਤਗਰਦ ਉਹਦੇ ਵਾਲੇ ਨਾਂ ਨਾਲ ਲਿਖਿਆ। ਮਾਈਕ ਵੀ ਔਰ ਇਸੇ ਤਰ੍ਹਾਂ ਅਲਮਾਈਟੀ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਹਿੰਦੂ ਇਜ਼ ਅ ਟੈਗ ਆਫ ਹਾਂਜੀ ਠੱਗ ਆਫ ਕੀ ਕਹਿੰਦੇ ਨੇ ਟੈਗ ਆਫ ਬੈਡਨੈਸ ਹਾਂਜੀ ਬੈਡਨੈਸ ਹਾਂਜੀ। ਫਿਰ ਇਸੇ ਤਰ੍ਹਾਂ ਮਾਈਕ ਡਾਕਟਰ ਸਾਹਿਬ ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ। ਹਾਂ ਔਰ ਇਸੇ ਤਰ੍ਹਾਂ ਦਰਦ ਪੰਜਾਬ ਦਾ ਔਰ ਬਾਜ ਰੰਧਾਵਾ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਜ਼ ਕਰਨੇ। ਇਜਾਜ਼ਤ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tverifor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।